ਸਵਾਲ ਉੱਥੋਂ ਹੀ ਸ਼ੁਰੂ ਹੁੰਦੇ ਨੇ ਕਿ 2020 ਵਾਲੇ ਦਿਨ ਵੀ ਯਾਦ ਨੇ, 2021 ਵਾਲੇ ਦਿਨ ਵੀ ਯਾਦ ਨੇ, ਅਤੇ ਦਿੱਲੀ ਵੱਲ ਕੂਚ ਕਰਨ ਦੀਆਂ ਫਿਰ ਤੋਂ ਜਿਹੜੀਆਂ ਕਿ ਤਿਆਰੀਆਂ ਨੇ ਉਹ ਆਰੰਭੀਆਂ ਜਾ ਰਹੀਆਂ ਨੇ। ਕਿ ਲੱਗਦਾ ਵੀ 13 ਫਰਵਰੀ 2024 ਨੂੰ ਉਨਾ ਇਕੱਠ ਹੋਊਗਾ ਜਿੰਨਾ ਪਹਿਲਾਂ ਹੋਇਆ ਸੀ। ਲੋਕ ਜੁੜਦੇ ਹੁੰਦੇ ਆ ਸੰਕਟ ਨਾਲ। ਸੰਕਟ ਆ ਜਿਹੜਾ ਪਹਿਲਾਂ ਦੇ ਨਾਲ ਗਹਿਰਾ ਹੋਇਆ। ਸੋ ਇਸ 'ਚੋਂ ਅਸੀਂ ਜਿੱਥੋਂ ਤੱਕ ਆਏ ਵੀ ਸਾਡਾ ਕੋਈ ਇਹ ਨਹੀਂ ਵੀ ਅਸੀਂ ਇਕੱਲੇ ਕੋਈ ਇਹਦਾ ਕ੍ਰੈਡਿਟ ਲੈਣਾ ਚਾਹੁੰਦੇ ਹਾਂ, ਕੋਈ ਇਹਦਾ ਸਿਰਾ ਆਪਦੇ ਸਿਰ ਤੇ ਬੰਨ੍ਹਣਾ ਚਾਹੁੰਦੇ ਹਾਂ। ਅਸੀਂ 6 ਮਹੀਨੇ ਤੋਂ ਕੋਸ਼ਿਸ਼ ਕਰ ਰਹੇ ਹਾਂ, ਖਾਸ ਕਰਕੇ 18 ਜਥੇਬੰਦੀਆਂ ਵੀ ਆਪਾਂ ਬੱਤੀਆਂ ਨਾਲ ਵੀ ਅਸੀਂ ਮਿਲੇ ਆ, ਗ੍ਰਾਹਾਂ ਨਾਲ ਵੀ ਮਿਲੇ ਆ ਵੀ ਹੁਣ ਸਮਾਂ ਆ ਗਿਆ, ਹੁਣ ਆਪਾਂ ਜਿਹੜਾ ਕਰੋ ਜਾਂ ਮਰੋ ਵਾਲਾ ਦਿੱਲੀ ਵਾਲਾ ਅੰਦੋਲਨ ਉੱਥੇ ਲੈ ਕੇ ਚੱਲ ਗਏ, ਦਿੱਲੀ ਵੱਲ ਸਿਹਤ ਕਰ ਕਰੋ ਜਾਂ ਮਰੋ ਦੀ ਗੱਲ ਕਰੀਏ, ਕੀ ਲੱਗਦਾ ਵੀ ਜੋ ਇਕੱਠ ਅੱਜ ਹੋਇਆ ਇਸ ਧਰਤੀ ਤੇ, ਬਰਨਾਲੇ ਦੀ ਧਰਤੀ ਤੇ ਜੋ ਇਕੱਠ ਅੱਜ ਦੇਖਣ ਨੂੰ ਮਿਲਿਆ, ਉਸ ਇਕੱਠ ਦਾ ਕੋਈ ਪ੍ਰਭਾਵ ਸਰਕਾਰ ਦੇ ਉੱਪਰ ਪਊਗਾ, ਸੈਂਟਰ ਸਰਕਾਰ ਤੇ ਜਾਂ ਪੰਜਾਬ ਸਰਕਾਰ ਤੇ? ਉਸ ਚੈਨਲ ਵਾਲਿਆਂ ਵੱਲੋਂ ਵੀ, ਉਹ ਜਿਹੜੇ ਪੋਲੀਟੀਕਲ ਸਾਡੇ ਵਿਰੋਧੀ ਉਹਨਾਂ ਵੱਲੋਂ ਵੀ ਹੁਣ ਉਹ ਮਾਹੌਲ ਨਹੀਂ, ਹੁਣ ਉਹਦੇ ਜਾਵੜੇ ਸੀਗੇ, ਉਹਦੀ ਕਿਸਾਨ ਆ ਗਏ ਸੀ, ਹੁਣ ਨਹੀਂ ਘਰਾਂ 'ਚੋਂ ਨਿਕਲਦੇ। ਤਾਂ ਵਿਚਾਰ ਚਰਚਾ ਜਿਹੜੀ ਕਿ ਅਸੀਂ ਕਰ ਰਹੇ ਹਾਂ ਅੱਜ ਮਹਾਂ ਪੰਚਾਇਤ ਬਰਨਾਲਾ ਦੇ ਵਿੱਚ ਆ, ਉਸ ਨੂੰ ਲੈ ਕੇ ਜਿਹੜੀ ਕਿ ਵਿਚਾਰ ਚਰਚਾ ਉਹ ਸਰਜੀਤ ਸਿੰਘ ਫੂਲ ਜਿਹੜੇ ਕਿ ਕ੍ਰਾਂਤੀਕਾਰੀ ਯੂਨੀਅਨ ਦੇ ਪ੍ਰਧਾਨ ਨੇ, ਕਿਸਾਨ ਆਗੂ ਨੇ। ਸਵਾਗਤ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਫੂਲ ਸਾਹਿਬ, ਸਵਾਲ ਉੱਥੋਂ ਹੀ ਸ਼ੁਰੂ ਹੁੰਦੇ ਨੇ ਕਿ 2020 ਵਾਲੇ ਦਿਨ ਵੀ ਯਾਦ ਨੇ, 2021 ਵਾਲੇ ਦਿਨ ਵੀ ਯਾਦ ਨੇ, ਅਤੇ ਦਿੱਲੀ ਵੱਲ ਕੂਚ ਕਰਨ ਦੀਆਂ ਫਿਰ ਤੋਂ ਜਿਹੜੀਆਂ ਕਿ ਤਿਆਰੀਆਂ ਨੇ ਉਹ ਆਰੰਭੀਆਂ ਜਾ ਰਹੀਆਂ ਨੇ। ਕਿ ਲੱਗਦਾ ਵੀ 13 ਫਰਵਰੀ 2024 ਨੂੰ ਉਨਾ ਇਕੱਠ ਹੋਊਗਾ ਜਿੰਨਾ ਪਹਿਲਾਂ ਹੋਇਆ ਸੀ? ਦੇਖੋ ਜੀ, ਅਸੀਂ ਜਿਹੜਾ ਇਹ ਪ੍ਰੋਗਰਾਮ ਦਿੱਤਾ, ਅਸੀਂ ਲਗਭਗ 26 ਮਹੀਨੇ ਹੋ ਗਏ ਸਾਨੂੰ ਉੱਥੋਂ ਦਿੱਲੀ ਤੋਂ ਵਾਪਸ ਆਇਆ ਨੂੰ। 26 ਮਹੀਨੇ ਵੀ ਅਸੀਂ ਕੋਈ ਐ ਨਹੀਂ ਵੀ ਅਸੀਂ ਕੋਈ ਘਰਾਂ 'ਚ ਬੈਠੇ ਰਹੇ ਹਾਂ। ਅਸੀਂ ਇੱਕ ਸੀਮਾ ਤੱਕਰ ਸੰਘਰਸ਼ ਕਰਦੇ ਰਹੇ ਹਾਂ, ਮੰਗ ਪੱਤਰ ਦੇ ਕੇ, ਜ਼ਿਲ੍ਹਾ ਅਧਿਕਾਰੀਆਂ ਰਾਹੀਂ ਸੈਂਟਰ ਸਰਕਾਰ ਨੂੰ ਚੇਤੇ ਕਰਾਉਣ ਵਾਲਾ, ਪੰਜਾਬ ਸਰਕਾਰ ਨੂੰ ਚੇਤੇ ਕਰਾਉਣ ਵਾਲਾ, ਕੋਈ ਹੋਰ ਪ੍ਰੋਟੈਸਟ ਕਰਨ ਵਾਲਾ, ਪੁਤਲੇ ਫੂਕਣ ਵਾਲਾ, ਇਹਨਾਂ ਜਾਂ ਲੋਕਲ ਕੋਈ ਸਥਾਨਕ ਮੰਗਾਂ 'ਤੇ ਸੰਘਰਸ਼ ਵਾਲਾ, ਜਿਵੇਂ ਜੀਰੇ ਵਾਲਾ ਫੈਕਟਰੀ ਬੰਦ ਕਰਾਉਣ ਵਾਲਾ ਸੰਘਰਸ਼ ਸੀਗਾ, ਉਹ ਅਸੀਂ ਕਰਦੇ ਰਹੇ। ਪਰ ਜਿਹੜਾ ਦਿੱਲੀ ਹਕੂਮਤ ਦੇ ਨਾਲ ਦਿੱਲੀ ਘਰ ਵਾਪਸੀ ਮੌਕੇ ਪਹਿਲੇ ਅੰਦੋਲਨ ਅਧੂਰਾ ਰਹਿ ਗਿਆ ਸੀ। ਜਿਹੜਾ ਅਧੂਰੇ ਦਾ ਭਾਵ ਕੁਝ ਮੰਗਾਂ ਦਾ ਨਿਪਟਾਰਾ ਹਜੇ ਨਹੀਂ ਹੋਇਆ ਸੀਗਾ, ਉਹ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਵਿਸ਼ਵਾਸ ਦਿੱਤਾ ਸੀਗਾ ਇੱਕ ਸਮੇਂ ਦੇ ਵਿੱਚ ਉਹਨਾਂ ਦਾ ਨਿਪਟਾਰਾ ਕਰਨ ਦਾ। ਸੋ ਉਹਦੇ 'ਤੇ ਅੰਦੋਲਨ ਨਹੀਂ ਹੋਇਆ। ਅਤੇ ਜਾਂ ਜਿਹੜੇ ਕੋਈ ਉੱਥੇ ਦਿੱਲੀ ਵੀ ਪ੍ਰੋਗਰਾਮ ਹੋਏ ਹੈ, ਜਾਂ ਇੱਕ ਵਾਰੀ ਆਪਣਾ ਮਾਰਚ ਦੇ ਵਿੱਚ ਰਾਮਲੀਲਾ ਗਰਾਊਂਡ ਦੇ ਵਿੱਚ ਸਾਰੇ ਆਲ ਇੰਡੀਆ ਕਿਸਾਨ ਰੈਲੀ ਉੱਥੇ ਵੀ ਕਰਕੇ ਆਏ, ਪਰ ਉਹ ਵੀ ਇੱਕ ਕੁੱਲ ਮਿਲਾ ਕੇ ਇੱਕ ਪ੍ਰਚਾਰ ਵਾਲੀ ਕਹਿ ਲਓ, ਜਾਂ ਇੱਕ ਮੰਗ ਪੱਤਰ ਦੇਣ ਵਾਲੀ, ਜਾਂ ਉਹਨਾਂ ਨੂੰ ਮੰਗਾਂ ਯਾਦ ਕਰਾਉਣ ਵਾਲੀ ਸੀਗੀ। ਲੋੜ ਹੈ ਜਿਹੜੀ ਹੁਣ ਸੀਗੀ, ਜਾਂ ਖੜੀ ਆ ਲੋੜ ਹੁਣ, ਜਿਹੜੇ ਕਿਸਾਨਾਂ ਦੇ ਸਮਾਂ ਮੰਗ ਕਰਦਾ ਜੋ ਮੁੱਦਿਆਂ ਦਾ, ਵੀ ਭਾਈ ਹੁਣ ਇਹਨੂੰ ਇਕੱਲਾ ਮੰਗ ਪੱਤਰ ਦੇ ਕੇ ਯਾਦ ਕਰਾਉਣ ਵਾਲਾ ਸਮਾਂ ਲੰਘ ਗਿਆ। ਸਰਕਾਰ ਯਾਦ ਕਰਾਈ ਜਾਓ, ਢੀਠ ਹੋਈ ਹੈ, ਉਹਨਾਂ ਦੇ ਚਮੜੀ 'ਤੇ ਕੋਈ ਅਸਰ ਨਹੀਂ ਹੋ ਰਿਹਾ। ਉਹ ਸਗੋਂ ਤੋਂ ਮੰਗਾਂ ਮੰਨਣੀਆਂ ਤਾਂ ਕੀ ਸੀ, ਬਕਾਇਆ ਉਹ ਉਲਟਾ ਹਮਲੇ ਕਰ ਰਹੀ ਹੈ, ਨਿੱਤ ਨਵੇਂ ਹਮਲੇ ਹੋ ਰਹੇ ਹੈ, ਬਦਲੇ ਦੀ ਭਾਵਨਾ 'ਚ ਹੋ ਰਹੇ ਹੈ। ਕਿੰਨੀਆਂ ਜਿਹੜੀਆਂ ਉਹਨਾਂ ਨੇ ਵਾਅਦੇ ਕੀਤੇ ਸੀ ਉਦੋਂ ਉਲਟ ਚੱਲ ਰਹੇ ਨੇ। ਸੋ ਇਸ ਕਰਕੇ ਲੋੜ ਹੈਗੀ ਆ ਵੀ ਹੁਣ ਉਹੋ ਜਿਹੀ ਤਾਕਤ ਦਿਖਾਉਣ ਦਾ, ਉਹੋ ਜਿਹਾ ਮੋਰਚਾ ਜਿਹੜਾ ਕਰੋ ਜਾਂ ਮਰੋ ਵਾਲਾ ਮੁੜ ਸ਼ੁਰੂ ਕਰਨ ਦੀ ਲੋੜ ਹੈ। ਕਰੋ ਜਾਂ ਮਰੋ ਦੀ ਗੱਲ ਕਰੀਏ ਤੁਸੀਂ ਜਿਹੜੀ ਇੱਕ ਮਿੰਟ, ਮੈਂ ਤੁਹਾਡੇ ਸਵਾਲ ਦਾ ਜਵਾਬ ਰਹਿ ਗਿਆ ਵੀ ਹੁਣ ਉਹਨੀਆਂ ਹੋ ਸਕਣਗੀਆਂ ਕਿ ਨਹੀਂ। ਵੇਖੋ, ਅਸੀਂ ਕਹਿੰਦੇ ਆ ਵੀ ਸੰਕਟ ਤਾਂ ਲੋਕ ਜੁੜਦੇ ਹੁੰਦੇ ਆ ਸੰਕਟ ਨਾਲ। ਸੰਕਟ ਆ ਜਿਹੜਾ ਪਹਿਲਾਂ ਦੇ ਨਾਲ ਗਹਿਰਾ ਹੋਇਆ ਕਿਸਾਨਾਂ ਦਾ, ਕਿਉਂਕਿ ਉਹਨਾਂ ਦਾ ਹੱਲ ਹੋਇਆ ਨਹੀਂ। ਨਵੇਂ ਆਰਥਿਕ ਬੋਝ ਹੋਰ ਟਿਕ ਗਏ, ਕਾਨੂੰਨ ਹੋਰ ਨਵੇਂ ਉਲਟ ਆ ਗਏ, ਨੀਤੀਆਂ ਆ ਗਈਆਂ। ਸੋ ਸੰਕਟ ਤਾਂ ਉਦੋਂ ਵੱਧ ਗਿਆ। ਸੰਕਟ ਨੇ ਗਾਹਾਂ ਲਾਮਬੰਦੀ ਕਰਨੀ ਹੁੰਦੀ ਹੈ। ਸੋ ਇਸ 'ਚੋਂ ਅਸੀਂ ਜਿੱਥੋਂ ਤੱਕ ਆਏ ਵੀ ਸਾਡਾ ਕੋਈ ਇਹ ਨਹੀਂ ਵੀ ਅਸੀਂ ਇਕੱਲੇ ਕੋਈ ਇਹਦਾ ਕ੍ਰੈਡਿਟ ਲੈਣਾ ਚਾਹੁੰਦੇ ਹਾਂ, ਕੋਈ ਇਹਦਾ ਸਿਰਾ ਆਪਦੇ ਸਿਰ ਤੇ ਬੰਨ੍ਹਣਾ ਚਾਹੁੰਦੇ ਹਾਂ। ਅਸੀਂ 6 ਮਹੀਨੇ ਤੋਂ ਕੋਸ਼ਿਸ਼ ਕਰ ਰਹੇ ਹਾਂ, ਖਾਸ ਕਰਕੇ 18 ਜਥੇਬੰਦੀਆਂ। ਚੱਲ ਇਹ ਪਲੇਟਫਾਰਮ ਅੱਡ ਆਪਦਾ ਚੱਲਦਾ ਰਿਹਾ ਡੱਲੇਵਾਲ ਵਾਲਾ, ਜਿਹੜਾ ਸਾਡਾ ਪਲੇਟਫਾਰਮ ਹੈ, ਅਸੀਂ ਜੂਨ ਤੋਂ ਇਹ ਫਾਰਮ ਕੀਤਾ, ਉਦੋਂ ਤੋਂ ਹੀ ਸਾਡਾ ਉਹਨਾਂ ਨਾਲ ਯਤਨ ਹੈ ਵੀ ਆਪਾਂ ਬੱਤੀਆਂ ਨਾਲ ਵੀ ਅਸੀਂ ਮਿਲੇ ਆ, ਗ੍ਰਾਹਾਂ ਨਾਲ ਵੀ ਮਿਲੇ ਆ ਵੀ ਹੁਣ ਸਮਾਂ ਆ ਗਿਆ, ਹੁਣ ਆਪਾਂ ਜਿਹੜਾ ਕਰੋ ਜਾਂ ਮਰੋ ਵਾਲਾ ਦਿੱਲੀ ਵਾਲਾ ਅੰਦੋਲਨ ਉੱਥੇ ਲੈ ਕੇ ਚੱਲ ਗਏ, ਦਿੱਲੀ ਵੱਲ ਸਿਹਤ ਕਰ ਗਏ। ਤੁਸੀਂ ਕਰੋ ਜਾਂ ਮਰੋ ਦੀ ਗੱਲ ਕਰੀਏ, ਕੀ ਲੱਗਦਾ ਵੀ ਜੋ ਇਕੱਠ ਅੱਜ ਹੋਇਆ ਇਸ ਧਰਤੀ ਤੇ, ਬਰਨਾਲੇ ਦੀ ਧਰਤੀ ਤੇ ਜੋ ਇਕੱਠ ਅੱਜ ਦੇਖਣ ਨੂੰ ਮਿਲਿਆ, ਉਸ ਇਕੱਠ ਦਾ ਕੋਈ ਪ੍ਰਭਾਵ ਸਰਕਾਰ ਦੇ ਉੱਪਰ ਪਊਗਾ, ਸੈਂਟਰ ਸਰਕਾਰ ਤੇ ਜਾਂ ਪੰਜਾਬ ਸਰਕਾਰ ਤੇ? ਦੇਖੋ ਜੀ, ਇਕੱਠ ਦਾ ਸਾਡਾ ਮਕਸਦ ਇਹ ਸੀਗਾ ਵੀ ਜਿਹੜਾ ਇਹ ਬਣ ਰਿਹਾ ਸੀਗਾ ਨਾ, ਬਣਾਇਆ ਜਾ ਰਿਹਾ ਸੀਗਾ, ਕੁਝ ਮੀਡੀਆ ਵੱਲੋਂ, ਕੁਝ ਚੈਨਲ ਵਾਲਿਆਂ ਵੱਲੋਂ ਵੀ, ਕੁਝ ਜਿਹੜੇ ਪੋਲੀਟੀਕਲ ਸਾਡੇ ਵਿਰੋਧੀ ਉਹਨਾਂ ਵੱਲੋਂ ਵੀ ਹੁਣ ਉਹ ਮਾਹੌਲ ਨਹੀਂ, ਹੁਣ ਉਹਦੇ ਜਾਵੜੇ ਸੀਗੇ, ਉਹਦੀ ਕਿਸਾਨ ਆ ਗਏ ਸੀ, ਹੁਣ ਨਹੀਂ ਘਰਾਂ 'ਚੋਂ ਨਿਕਲਦੇ। ਜਿਹੜਾ ਸਾਡਾ ਇਕੱਠ ਕਰਨ ਦੇ ਦੋਨੇ ਰੈਲੀਆਂ ਦਾ, ਮਹਾਂ ਰੈਲੀਆਂ ਦਾ, ਇੱਥੋਂ ਵਾਲੀ ਦਾ, ਬਰਨਾਲੇ ਵਾਲੀ ਦਾ ਅਤੇ ਜੰਡਿਆਲੇ ਵਾਲੀ, ਸਾਡਾ ਤਾਂ ਇਹ ਹੈਗਾ ਵੀ ਨਹੀਂ, ਜੇ ਕੋਈ ਲੀਡਰਸ਼ਿਪ ਮੂਹਰੇ ਲੱਗ ਕੇ
ਇਮਾਨਦਾਰੀ ਦੇ ਨਾਲ ਉਹਨਾਂ ਦੇ ਮੁੱਦਿਆਂ ਨੂੰ ਹੱਲ ਕਰਾਉਣ ਦੀ ਖਾਤਰ, ਦਿਖਾਵੇ ਦੀ ਖਾਤਰ ਨਹੀਂ, ਸੱਚਮੁੱਚ ਹੀ ਕਰੋ ਜਾਂ ਮਰੋ ਵਾਲੀ ਭਾਵਨਾ ਦੇ ਤਹਿਤ ਮੂਹਰੇ ਲੱਗ ਕੇ ਪ੍ਰੋਗਰਾਮ ਦਿੰਦੇ ਆ ਤਾਂ ਹੁਣ ਵੀ ਲੋਕ ਇਕੱਠੇ ਹੋ ਜਾਣਗੇ। ਸੋ ਇਕੱਠ ਦਿਖਾਉਣ ਦਾ ਤਾਂ ਜਿਹੜਾ ਅੱਜ ਇਹਦਾ ਇੰਨਾ ਜਾਊਗਾ ਵੀ ਜਿਹੜਾ ਕਿਸਾਨਾਂ 'ਚ ਇਹਦਾ ਇੱਕ ਪੋਜ਼ਿਟਿਵ ਜਾਊਗਾ, ਕਿਉਂਕਿ ਸਾਰੇ ਮੀਡੀਆ ਰਾਹੀਂ ਜਾਊਗੀ, ਵੇਖਣਗੇ ਵੀ ਲੱਖਾਂ ਦੋਨਾਂ ਰੈਲੀਆਂ 'ਚ ਕਹਿਣਾ ਹੋਵੇ ਤਾਂ ਸਾਡਾ ਲੱਖ ਤੋਂ ਉੱਪਰ ਦਾ ਇਕੱਠ ਬਣ ਜਾਂਦਾ, ਉੱਥੋਂ ਵਾਲੀ ਤੇ ਥੋੜਾ ਜੋੜਨਾ ਹੋਵੇ। ਜਿਵੇਂ SYL ਨੂੰ ਲੈ ਕੇ ਕਾਫੀ ਚਰਚਾਵਾਂ ਚੱਲੀਆਂ, ਹਰਿਆਣੇ ਦੇ ਕਿਸਾਨ ਆਗੂ ਅਭਿਮਨੂ ਕਹਾਰ ਦੇ ਨਾਲ ਗੱਲ ਹੋ ਰਹੀ ਸੀ, ਉਹਨਾਂ ਨੇ ਕਿਹਾ ਕਿ ਇਸ ਵਾਰ ਵੀ ਹਰਿਆਣਾ ਛੋਟਾ ਭਰਾ ਬਣ ਕੇ ਅੱਗੇ ਮਿਲੂਗਾ, ਲੱਖਾਂ ਦੀ ਤਾਦਾਦ ਦੇ ਵਿੱਚ ਹਰਿਆਣੇ 'ਚੋਂ ਕਿਸਾਨ ਚੱਲਣਗੇ ਜੇਕਰ ਪੰਜਾਬ ਦੇ ਕਿਸਾਨ ਇੱਥੋਂ ਕੂਚ ਕਰਦੇ ਨੇ। ਤੁਹਾਡਾ ਕੀ ਸਟੈਂਡ ਹੈ SYL ਨੂੰ ਲੈ ਕੇ, ਜੋ ਪਾਣੀ ਦਾ ਮੁੱਦਾ, ਜੋ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਇੱਕ ਬੂੰਦ ਤੱਕ ਹਰਿਆਣੇ ਨੂੰ ਪਾਣੀ ਦੇਣ ਦੇ ਲਈ ਨਹੀਂ ਹੈਗੀ? ਦੇਖੋ ਜੀ, ਜਿੱਥੋਂ ਤੱਕ ਤਾਂ ਮਸਲੇ ਦੀ ਗੱਲ ਹੈ ਬਈ ਮਸਲਾ ਬਹੁਤ ਜਾਇਜ਼ ਹੈ ਵੀ ਪਾਣੀ ਦੀ ਵੰਡ ਜਿਹੜੀ ਹੈਗੀ ਹੈ ਸੂਬਿਆਂ ਦੇ ਵਿੱਚ, ਜੋ ਕੋਈ ਕਾਨੂੰਨ ਬਣੇ ਹੋਏ ਆ, ਆਪਣਾ ਰਿਪੇਰੀਅਨ ਕਾਨੂੰਨ ਹੈ, ਇੰਟਰਨੈਸ਼ਨਲ ਕਾਨੂੰਨ ਹੈ, ਉਹ ਪਾਣੀਆਂ ਦੀ ਵੰਡ ਦੀ ਖਾਤਰ ਹੀ ਆ। ਸਾਡੇ ਭਾਰਤ ਦਾ ਕਾਨੂੰਨ ਹੈ ਵਾਟਰ, ਜਿਹੜੇ ਸੂਬਿਆਂ ਦੇ ਵਿੱਚ ਜੇ ਕੋਈ ਪਾਣੀਆਂ ਦਾ ਮਾਮਲਾ ਹੈਗਾ ਉਹਨੂੰ ਨਿਪਟਾਉਣ ਦੀ ਖਾਤਰ ਉਹ ਕਾਨੂੰਨ ਦੇ ਤਹਿਤ ਦੂਜੇ ਸੂਬਿਆਂ 'ਚ ਨਿਪਟਾਏ ਵੀ ਆ। ਜਿਵੇਂ ਆਪਣਾ ਇੱਧਰ ਗੁਜਰਾਤ ਵਾਲਿਆਂ ਨਾਲ ਸੀਗਾ ਜਿਹੜਾ ਨਰਮਦਾ ਤਾਪਤੀ, ਇਹ ਦੋ ਸੂਬਿਆਂ 'ਚ ਜਾਂਦੀ ਹੈ, ਇੱਕ ਮਹਾਰਾਸ਼ਟਰ 'ਚ, ਇੱਕ ਗੁਜਰਾਤ 'ਚ, ਤੇ ਉਹਨਾਂ ਨੇ ਕਾਨੂੰਨ ਮੁਤਾਬਕ ਨਿਬੇੜਿਆ, ਉੱਧਰੋਂ ਕਵੇਰੀ ਵਾਲਾ ਨਿਬੇੜਿਆ। ਅਸੀਂ ਕਹਿੰਦੇ ਆ ਵੀ ਇਹ ਜਿਹੜਾ ਪੰਜਾਬ 'ਚ ਇਹ ਗੱਲ ਸਹੀ ਹੈ ਵੀ ਇਹਦਾ ਜਿਹੜਾ ਹੁਣ ਤੱਕ ਜੋ ਵੀ ਇਹਦੇ ਤੇ ਸੰਧੀਆਂ ਸਮਝੌਤੇ ਹੋਏ ਨੇ ਉਹ ਪੋਲੀਟੀਕਲ ਬੇਸ ਤੇ ਹੋਏ ਆ, ਇੱਕ ਪਾਸੜ ਤੌਰ ਤੇ ਹੋਏ ਆ, ਉਹ ਨਿਆਂਪੂਰਨ ਨਹੀਂ। ਇਹ ਨਿਆਂਪੂਰਨ ਜਿਹੜੀ ਹੈਗੀ ਹੈ ਪਾਣੀ ਦੀ ਵੰਡ ਹੋਣੀ ਚਾਹੀਦੀ ਹੈ। ਇਹਦਾ ਜਿਹੜਾ ਆਪਣਾ ਦਰਿਆਈ ਪਾਣੀਆਂ ਦਾ ਮਸਲਾ, ਨਾ ਕਿ ਇਕੱਲੇ ਨਹਿਰ ਦਾ, ਜਿਹੜੇ ਪੰਜਾਬ ਦੇ ਦਰਿਆ ਹੈਗੇ ਨੇ ਉਹਨਾਂ ਦਾ ਜਿਹੜੇ ਕੋਈ ਰੂਲ ਰੈਗੂਲੇਸ਼ਨ ਹੈਗੇ ਆ, ਕੌਮਾਂਤਰੀ ਕਾਨੂੰਨ ਹੈ, ਭਾਰਤੀ ਕਾਨੂੰਨ ਹੈ, ਉਹਨਾਂ ਮੁਤਾਬਕ ਹੋਣਾ ਚਾਹੀਦਾ। ਪਰ ਹੁਣ ਜਿਹੜੀ ਅਗਲੀ ਗੱਲ ਹੈਗੀ ਹੈ ਬਈ ਕੀ ਹੁਣ ਅਸੀਂ ਦੂਜੀਆਂ ਜਿਹੜੀਆਂ ਆਲ ਇੰਡੀਆ ਕਿਸਾਨਾਂ ਦੀਆਂ ਮੰਗਾਂ ਹੈਗੀਆਂ ਨੇ, ਜਿਹਦੇ ਵਿੱਚ ਸਭ ਤੋਂ ਵੱਡੀ ਕਰਜ਼ਾ ਮੁਕਤੀ ਦੀ ਹੈ, MSP ਦੀ ਹੈ, ਕਰਜ਼ਾ ਜਿਹੜੀ ਮੁਕਤੀ ਵਾਲਾ ਹੈਗਾ, ਰੋਜ਼ ਕਿਸਾਨ ਹੈ ਜਿਹੜੇ ਸਾਰੇ ਸੂਬਿਆਂ 'ਚ ਖੁਦਕੁਸ਼ੀਆਂ ਕਰ ਰਹੇ ਆ। ਸਰਕਾਰਾਂ ਵਾਅਦੇ ਵੀ ਹਰੇਕ ਚੋਣ ਵੇਲੇ ਕਰ ਜਾਂਦੀਆਂ ਵੀ ਅਸੀਂ ਹੁਣ ਖੁਦਕੁਸ਼ੀ ਨਹੀਂ ਹੋਣ ਦੇਵਾਂਗੇ ਕਿਸੇ ਦੀ ਕਰਜ਼ੇ 'ਚ, ਅਸੀਂ ਮਾਫ ਕਰਾਂਗੇ, ਜਿਵੇਂ ਕਾਰਖਾਨੇ ਦੇ ਕਰਦੇ ਆ, ਪਰ ਉਹ ਪੈਂਡਿੰਗ ਪਿਆ। ਜਿਹੜੇ ਮਤਲਬ ਵੀ ਆਲ ਇੰਡੀਆ ਕਿਸਾਨਾਂ ਦੇ ਮੁੱਦੇ ਨੇ ਉਹਨਾਂ ਦੇ ਨਾਲ ਅਸੀਂ ਹੁਣ ਇਹਨੂੰ ਸ਼ੁਰੂ ਕਰਕੇ, ਅਸੀਂ ਇਹਨੇ ਵੀ ਇਹਨੂੰ ਇਹ ਕੋਈ ਮੰਗ ਬਣਦੀ ਨਹੀਂ, ਇਹਨੂੰ ਪ੍ਰਚਾਰ ਰਾਹੀਂ ਲਵਾਂਗੇ, ਪਰ ਅਸੀਂ ਉਹ ਦਿੱਲੀ ਵਾਲਾ ਅੰਦੋਲਨ ਛੱਡ ਕੇ ਹੁਣ ਜੇ ਇੱਥੇ ਬਹਿ ਜਾਂਦੇ ਇਹਦੇ ਤੇ ਤਾਂ ਇੱਕ ਹਿਸਾਬ ਨਾਲ ਇਹ ਉਹ ਜਿਹੜੀ ਸਰਕਾਰ ਜੋ ਚਾਹੁੰਦੀ ਹੈ ਸੈਂਟਰ ਸਰਕਾਰ, ਉਹੀ ਕੁਛ ਹੋਊਗਾ। ਸੋ ਅਸੀਂ ਅੰਦੋਲਨ ਤਾਂ ਕਰਾਂਗੇ ਉਹਦੇ ਤੇ ਸਾਰੇ ਸੂਬਿਆਂ ਨੂੰ ਲੈ ਕੇ, ਉਹ ਅੰਦੋਲਨ ਦਾ ਨਿਪਟਾਰਾ ਹੋ ਜਾਂਦਾ, ਉਦੋਂ ਬਾਅਦ ਅਸੀਂ ਇਹਨੂੰ ਕੋਸ਼ਿਸ਼ ਕਰਾਂਗੇ ਵੀ ਦੋਨੇ ਸੂਬਿਆਂ ਦੀ ਸਹਿਮਤੀ ਨਾਲ ਹੀ ਹੋਵੇ, ਜਾਂ ਫਿਰ ਸਹਿਮਤੀ ਨਾਲ ਹੋਵੇ, ਜਾਂ ਫਿਰ ਜਿਹੜੇ ਕੋਈ ਕਾਨੂੰਨ ਹੈਗੇ ਨੇ ਆਪਣਾ ਇੰਟਰਨੈਸ਼ਨਲ ਕਾਨੂੰਨ ਹੈ ਜੋ ਭਾਰਤ ਦੇ ਕਾਨੂੰਨ ਹੈ ਪਾਣੀਆਂ ਨੂੰ ਵੰਡਣ ਵਾਲੇ, ਉਹਨਾਂ ਦੇ ਹਿਸਾਬ ਨਾਲ ਹੋਵੇ, ਉਹ 'ਤੇ ਜ਼ੋਰ ਦੇਵਾਂਗੇ ਅਸੀਂ। ਇਹਨੂੰ ਇਸ ਗੱਲ 'ਤੇ ਵੀ ਅਸੀਂ ਦੋਨਾਂ ਸੂਬਿਆਂ ਦੇ ਜਿਵੇਂ ਪੋਲੀਟੀਕਲ ਪਾਰਟੀਆਂ ਹਰੇਕ ਚੋਣ ਮੌਕੇ ਕਰਦੀਆਂ, ਕੋਈ ਉਹਨਾਂ ਦਾ ਸਰੋਕਾਰ ਨਹੀਂ ਵੀ ਇਹਦਾ ਕੋਈ ਨਿਪਟਾਰਾ, ਕੋਈ ਜਾਇਜ਼ ਨਿਪਟਾਰਾ ਹੋਵੇ, ਸਗੋਂ ਤੋਂ ਪਿੰਡ ਰੱਖਣਾ ਚਾਹੁੰਦੇ ਆ, ਸਿਰਫ ਆਪਣੇ ਵੋਟਾਂ 'ਚ ਵਰਤਣਾ ਚਾਹੁੰਦੇ ਆ ਨੂੰ, ਅਸੀਂ ਉਹਨਾਂ ਵਾਂਗੂ ਨਹੀਂ ਕਰਾਂਗੇ। ਨਿਬੜੋਗੇ ਕਿਵੇਂ? ਕਿਉਂਕਿ ਚੈਲੰਜ ਵੱਡੇ ਨੇ ਕਿਸਾਨ ਆਗੂਆਂ ਦੇ ਲਈ। ਇਸ ਵਾਰ ਜਥੇਬੰਦੀਆਂ 18 ਜਿਹੜੀਆਂ ਕਿ ਇੱਥੇ ਕਹੀਆਂ ਗਈਆਂ ਨੇ ਕਿ ਉੱਤਰੀ ਭਾਰਤ ਦੀਆਂ ਮਿਲਾ ਕੇ 18 ਜਥੇਬੰਦੀਆਂ ਕੁੱਲ ਸ਼ਾਮਲ ਹੋਣਗੀਆਂ, ਪਰ ਕੀ ਲੱਗਦਾ ਵੀ ਤੁਹਾਡੇ ਚੈਲੰਜਾਂ ਨੂੰ ਜੋ ਤੁਸੀਂ ਸਰਕਾਰ ਦੇ ਮੂਹਰੇ ਚੈਲੰਜ ਰੱਖੇ ਆ, ਜਾਂ ਉਹ ਸਰਕਾਰ ਉਹਨਾਂ ਦੇ ਉੱਪਰ ਗੌਰ ਕਰੂਗੀ, ਤੁਹਾਡੇ ਮੁੱਦਿਆਂ ਦੇ ਉੱਪਰ ਤੁਹਾਡੀ ਜਿਹੜੀ ਗੱਲ ਆ ਉਹ ਮੰਨੀ ਜਾਊਗੀ? ਕਿਉਂਕਿ ਕਈ ਕਿਸਾਨ ਆਗੂ ਤਾਂ ਅਜਿਹੇ ਨੇ ਜਿਹੜੇ 2022 ਦੇ ਵਿੱਚ SSM ਵੱਲੋਂ ਚੋਣਾਂ ਦੇ ਵਿੱਚ ਉਤਰ ਗਏ, ਕਿ ਉਹਨਾਂ ਦੇ ਉੱਪਰ ਸਵਾਲ ਨਹੀਂ ਖੜੇ ਹੋਣਗੇ? ਦੇਖੋ ਜੀ, ਜਿਹੜਾ ਇਹ ਸਾਨੂੰ ਕੋਈ ਭੁਲੇਖਾ ਨਹੀਂ, ਸਰਕਾਰ ਕੋਈ ਨਹੀਂ ਚਾਹੁੰਦੀ ਹੁੰਦੀ ਵੀ ਸਾਡੇ ਖਿਲਾਫ ਕੋਈ ਅੰਦੋਲਨ ਹੋਵੇ, ਉਹਨੂੰ ਉਹ ਕਿਸੇ ਨੂੰ ਕਹਿੰਦੇ ਲਾਇਸੈਂਸ ਦਿੰਦੇ ਹੋਵੇ ਵੀ ਆਓ ਸਾਡੇ ਨਾਲ ਲੜੋ, ਇਹ ਕੋਈ ਸਰਕਾਰ ਨਹੀਂ ਕਹਿੰਦੀ ਹੁੰਦੀ। ਜਦੋਂ ਅਸੀਂ 2020 'ਚ ਗਏ ਯਾਰ 26 ਨਵੰਬਰ ਨੂੰ, ਉਦੋਂ ਵੀ ਕੋਈ ਸਾਨੂੰ ਐ ਨਹੀਂ, ਹੁਣ ਸਾਨੂੰ ਲੱਗਦਾ ਹੋਣਾ ਵੀ ਵੇਖੋ ਦਿੱਲੀ ਅਸੀਂ ਬਾਰਡਰ 'ਤੇ ਪਹੁੰਚ ਗਏ, ਪਰ ਤੁਸੀਂ ਉਹ ਦਿਨ ਯਾਦ ਕਰੋ 26 ਨੂੰ ਜਦੋਂ ਤੁਰੇ ਆ, ਕੀ ਉਹਨਾਂ ਨੇ ਰੋਕਣ ਦੀ ਕਿਹੜੀ ਕੋਸ਼ਿਸ਼ ਨਹੀਂ ਕੀਤੀ, ਪਾਣੀ ਨਹੀਂ ਸਿੱਟਿਆ ਉਹਨਾਂ ਨੇ, ਅਥਰੂ ਗੈਸ ਨਹੀਂ ਸਿੱਟੀ, ਸੜਕਾਂ ਨਹੀਂ ਪੱਟੀਆਂ ਉਹਨਾਂ ਨੇ, ਵੱਡੇ ਵੱਡੇ ਉਹ ਕੰਟੇਨਰ ਮਿੱਟੀ ਦੇ ਭਰ ਕੇ ਮੂਹਰੇ ਪੱਥਰ ਨਹੀਂ ਲਾਏ ਉਹਨਾਂ ਨੇ, ਕੀ ਨਹੀਂ ਕਸਰ ਛੱਡੀ ਉਹਨਾਂ ਨੇ। ਪਰ ਉਹ ਕੀ ਹੋਇਆ ਵੀ ਕਿਸਾਨਾਂ ਦੀ ਤਾਕਤ ਮੂਹਰੇ ਸਾਰੇ ਉਹ ਬੈਰੀਕੇਡ ਵਗੈਰਾ ਉਹ ਢਹਿ ਹੁੰਦੇ ਗਏ। ਸੋ ਹੁਣ ਵੀ ਸਾਨੂੰ ਲੱਗਦਾ ਹੁਣ ਤਾਂ ਸਗੋਂ ਤਾਂ ਉਹਨਾਂ ਨੂੰ ਹੋਰ ਵੀ ਹੋਊਗਾ ਵੀ ਚਲੋ, ਉਦੋਂ ਤਾਂ ਉਹਨਾਂ ਨੂੰ ਆਇਆ ਸੀਗਾ ਵੀ ਸ਼ਾਇਦ 1-2 ਦਿਨਾਂ 'ਚ ਮੁੜ ਜਾਣਗੇ, ਹੁਣ ਤਾਂ ਉਹਨਾਂ ਨੇ ਆਪਦਾ ਤਜਰਬਾ ਵੀ ਚੱਖ ਲਿਆ ਨਾ, ਕੌੜਾ ਤਜਰਬਾ ਸੈਂਟਰ ਸਰਕਾਰ ਨੇ, ਵੀ ਇਹ ਪੱਕੇ ਤੌਰ 'ਤੇ ਡੇਰੇ ਡਾਲ ਕੇ ਵੀ ਬਹਿ ਜਾਂਦੇ ਹੁੰਦੇ ਨੇ।
ਡੇਰਾ ਲਾ ਕੇ ਵੀ। ਸੋ ਇਸ ਪੱਕੇ ਤੌਰ ਦੀ ਗੱਲ ਕਰੀ ਆ, ਪਰ ਇਸ ਵਾਰ ਉਹ ਨੌਜਵਾਨ ਨਹੀਂ ਹੈਗੇ ਜਿਹੜੇ ਨੌਜਵਾਨਾਂ ਦੀ ਹਮੇਸ਼ਾ ਘਾਟ ਆ ਜਿਹੜੀ ਉਹ ਪੰਜਾਬ ਨੂੰ ਤੇ ਪੂਰੇ ਨੌਜਵਾਨਾਂ ਨੂੰ ਰੜਕਦੀ ਰਹਿਣੀ ਆ। ਖਾਸ ਕਰਕੇ ਉਹਨਾਂ ਕਿਸਾਨ ਆਗੂਆਂ ਨੂੰ ਤਾਂ ਜ਼ਿਆਦਾ ਰੜਕਦੀ ਰਹਿਣੀ ਆ ਜਿਹੜੇ ਉਹਨਾਂ ਦੀ ਸਪੋਰਟ 'ਤੇ ਆਏ ਸੀ। ਜਿਵੇਂ ਤੁਸੀਂ ਮਸਤੂਣਾ ਸਾਹਿਬ ਦੀ ਰੈਲੀ ਦੀ ਗੱਲ ਕਰ ਲਓ, ਉਦੋਂ ਤੁਸੀਂ ਕਹਿ ਰਹੇ ਸੀ ਅਸੀਂ ਮੋਗੇ ਤੋਂ 120-30 ਤੇ ਗੱਡੀ ਲੈ ਕੇ ਆਏ ਹਾਂ, ਭਜਾ ਕੇ ਲਿਆਏ ਹਾਂ ਤੇ ਅਸੀਂ ਮਸਤੂਣਾ ਪਹੁੰਚੇ ਹਾਂ, ਸਮੇਂ ਸਿਰ ਪਹੁੰਚ ਗਏ ਹਾਂ। ਇਹ ਬਿਆਨ ਤੁਹਾਡੇ ਹੀ ਸੀਗੇ। ਦੇਖੋ ਜੀ, ਜਿਹੜੀ ਤੁਸੀਂ ਕਹਿੰਦੇ ਹੋ ਨਾ, ਭਾਵੇਂ ਨੌਜਵਾਨ ਹੈ, ਨੌਜਵਾਨ ਵੀ ਸਾਡੇ ਕਿਸਾਨਾਂ ਦੇ ਪੁੱਤ ਹੀ ਹੈ, ਭਾਵੇਂ ਉਹ ਨੌਜਵਾਨ ਹੈ ਭਾਵੇਂ ਉਹਨਾਂ ਦੇ ਮਾਪੇ ਹੈ ਜਿਹੜੇ ਕਿਸਾਨੀ ਨਾਲ ਸੰਬੰਧ ਰੱਖਦੇ ਆ। ਵਿਚਾਰਧਾਰਾ ਤਾਂ ਇੱਕ ਇਫੈਕਟ ਕਰਦੀ ਹੈ ਨਾ ਉਹ ਨੌਜਵਾਨਾਂ ਦੀ। ਜਿਵੇਂ ਤੁਹਾਡੀ ਵਿਚਾਰਧਾਰਾ ਕੁਛ ਹੋਰ ਆ, ਉਹਨਾਂ ਦੀ ਵਿਚਾਰਧਾਰਾ ਕੁਛ ਹੋਰ ਸੀ, ਉਹ ਇਫੈਕਟ ਤਾਂ ਕਰਦੀ ਹੈ ਨਾ। ਕੀ ਲੱਗਦਾ ਵੀ ਉਹ ਵਿਚਾਰਧਾਰਾ ਵਾਲੇ ਨੌਜਵਾਨ ਉੱਥੇ ਪਹੁੰਚਣਗੇ ਜਿਹੜੇ ਦੀਪ ਸਿੱਧੂ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਸੀ, ਜਾਂ ਜਿਹੜੇ ਹੋਰ ਅਨੇਕਾਂ ਜਿਹੇ ਨੌਜਵਾਨਾਂ ਦੀਆਂ ਵਿਚਾਰਧਾਰਾਵਾਂ ਨਾਲ ਜੁੜੇ ਹੋਏ ਸੀ? ਦੇਖੋ ਜੀ, ਸ਼ੁਰੂ ਦੇ ਵਿੱਚ ਅਸੀਂ ਕਹਿੰਦੇ ਆ ਵੀ ਉਦੋਂ ਵੀ ਜੇ ਤੁਸੀਂ ਯਾਦ ਕਰੋ ਤਾਂ ਮੇਰੇ ਠੋਸ ਗਿਣਤੀ ਅਸੀਂ ਕੀਤੀ ਸੀ ਟਰੈਕਟਰ ਟਰਾਲੀਆਂ ਦੀ। 4000 ਟਰੈਕਟਰ ਟਰਾਲੀ ਪਹਿਲੇ ਦਿਨ ਜਦੋਂ ਅਸੀਂ ਤੁਰੇ ਆ। ਹਰਿਆਣਾ, ਪੰਜਾਬ, ਚੱਲ ਯੂਪੀ ਵਾਲੇ ਤਾਂ ਮਗਰੋਂ ਆਏ, ਟਕੈਤ ਵਰਗੇ ਤਾਂ 2 ਦਿਨ ਮਗਰੋਂ ਆਏ ਆ। ਪਹਿਲੇ ਦਿਨ ਇਹ ਦੋਨੇ ਸਟੇਟਾਂ ਹੀ ਗਈਆਂ ਨੇ, ਦੋਹਾਂ ਦੀ 4000 ਟਰਾਲੀ ਸੀਗੀ। ਉਦੋਂ ਬਾਅਦ ਜਦੋਂ 4000 ਟਰਾਲੀ ਜਾ ਕੇ ਉੱਥੇ ਬੈਠ ਗਈ, ਨੌਜਵਾਨ ਵੀ ਉਹਨਾਂ 'ਚ ਉਹਨਾਂ ਕਿੱਸੇ ਸੀ ਪਹਿਲੇ ਟਰਾਲੀਆਂ 'ਚ, ਵੱਡਾ ਹਿੱਸਾ ਨਹੀਂ ਸੀਗਾ। ਵੱਡਾ ਹਿੱਸਾ ਨੌਜਵਾਨਾਂ ਦਾ ਤੇ ਬਾਕੀ ਕਿਸਾਨਾਂ ਦਾ, ਜਿਹੜਾ 26 ਜਨਵਰੀ ਤੱਕ 2 ਮਹੀਨੇ 26 ਨਵੰਬਰ ਤੋਂ ਲੈ ਕੇ 26 ਜਨਵਰੀ ਤੱਕ 2 ਮਹੀਨੇ ਉੱਥੇ ਮੋਰਚਾ ਡਟ ਗਿਆ, ਪ੍ਰਚਾਰ ਚੱਲਿਆ, ਉਹਨੇ ਖਿੱਚਿਆ। ਫਿਰ ਕਿਸਾਨਾਂ ਨੂੰ ਵੀ ਖਿੱਚਿਆ ਵੱਡੀ ਗਿਣਤੀ 'ਚ, ਜਿਹੜੇ ਹਜ਼ਾਰਾਂ 'ਚ ਸੀਗੇ ਟਰਾਲੀਆਂ ਉਹ ਲੱਖਾਂ 'ਚ ਪਹੁੰਚ ਗਈਆਂ। ਜਿਹੜੇ ਨੌਜਵਾਨ ਟਾਵੇਂ ਸੀਗੇ 26 ਜਨਵਰੀ ਵਾਲੇ ਦਿਨ, ਨਾ 26 ਨਵੰਬਰ ਵਾਲੇ ਦਿਨ, ਉਹ 26 ਜਨਵਰੀ ਤੱਕ 10,000 ਦੀ ਗਿਣਤੀ 'ਚ ਗਏ। ਹੁਣ ਵੀ ਸਾਨੂੰ ਲੱਗਦਾ ਵੀ ਨੌਜਵਾਨਾਂ ਦਾ ਵਿਚਾਰਧਾਰਾ ਅਡਮਾਵਲਾ ਹੈਗੀ ਹੈ, ਵਿਚਾਰਧਾਰਾ ਕੋਈ ਡਿੱਕਾ ਨਹੀਂ ਬਣਦੀ ਜੇ ਵਿਚਾਰਧਾਰਾ ਸਰਕਾਰ ਪੱਖੀ ਨਾ ਹੋਵੇ, ਲੜਨ ਵਾਲੀ ਵਿਚਾਰਧਾਰਾ ਹੋਵੇ। ਖੂਲ ਸਾਹਿਬ, ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਉਸ ਵਕਤ ਐਡਾ ਤਾਮਾ ਜਾਮਾ ਜੋ ਇਕੱਠਾ ਹੋਇਆ, ਐਡਾ ਲੰਬਾ ਟੈਂਟ ਲੱਗ ਜਾਣਾ, ਜਿਵੇਂ ਉਹ ਮੰਡੀ ਸਿਰੇ ਤੱਕ ਦਿੰਦੀ ਆ ਸਿੰਘੂ ਬਾਰਡਰ ਦੀ, ਉਹ ਸੜਕ ਰੁਕ ਜਾਣੀ, KMP ਰੋਡ ਤੱਕ ਟਰਾਲੀਆਂ ਆ ਜਾਣੀਆਂ। ਉਹ ਸਮਾਨ ਕਹਿੰਦੇ ਕਿ ਵੇਚ ਕੇ ਇੱਕ ਕਿਸਾਨ ਆਗੂ ਦੇ ਪੱਲੇ ਰਹਿ ਗਏ ਪੈਸੇ, ਕਹਿੰਦੇ ਉਹ ਸਮਾਨ ਦਾ ਕੋਈ ਹਿਸਾਬ ਕਿਤਾਬ ਨਹੀਂ, ਜੋ ਉੱਥੇ ਫੰਡਿੰਗ ਇਕੱਠੀ ਹੋਈ ਉਸ ਦਾ ਕੋਈ ਹਿਸਾਬ ਕਿਤਾਬ ਨਹੀਂ। ਉਸ ਤੋਂ ਬਾਅਦ ਪੰਜਾਬ 'ਚ ਆ ਕੇ ਵੋਟਾਂ 'ਚ ਖੜੇ ਹੋ ਜਾਣਾ ਤੇ ਰੌਲਾ ਪੈ ਜਾਣਾ। ਬਾਅਦ ਦੇ ਵਿੱਚੋਂ ਇਹ ਵੀ ਗੱਲਾਂ ਸਾਹਮਣੇ ਆ ਜਾਣੀਆਂ, ਕਿਸਾਨ ਆਗੂ ਇੱਕ ਦੂਜੇ ਦੇ ਉੱਪਰ ਬਲੇਮ ਲਾਉਣੇ ਸ਼ੁਰੂ ਕਰਤੇ ਕਿ ਇਹ ਤਾਂ ਫਲਾਨੇ ਦੇ ਘਰ ਵਾਲੀ ਨਾਲ ਪੈਗ ਲਾਉਂਦੇ ਰਹੇ ਨੇ। ਕੀ ਲੱਗਦਾ ਵੀ ਇਸ ਵਾਰ ਉਹ ਜੋ ਮਤਭੇਦ ਸੀ ਉਹ ਮਿਟ ਜਾਣਗੇ, ਜਾਂ ਫਿਰ ਉਹਨਾਂ ਪੁਰਾਣੇ ਹਿਸਾਬ ਕਿਤਾਬ ਦਾ ਵੀ ਜਿਹੜਾ ਹਿਸਾਬ ਲਿੱਤਾ ਜਾਊਗਾ? ਵੇਖੋ ਜੀ, ਜਿੱਥੋਂ ਤੱਕ ਤਾਂ ਇਹਨੂੰ ਆਪਾਂ ਨਾ ਦੇ ਵੀ ਭੰਡੀ ਪ੍ਰਚਾਰ ਹੈ। ਇਹ ਜਿਹੜੇ ਕਿਸਾਨਾਂ ਦੇ ਵੱਲੋਂ ਮੰਗ ਸੀਗੀ ਜਾਂ ਕਿਸਾਨ ਜਥੇਬੰਦੀਆਂ ਦੇ ਇਤਰਾਜ਼ ਸੀਗੇ, ਇਹ ਕੋਈ ਗਲਤ ਨਹੀਂ ਸੀਗੇ। ਵੀ ਹਿਸਾਬ ਕਿਤਾਬ ਜੋ ਲੋਕਾਂ ਉੱਥੇ ਪੈਸਾ ਆਇਆ ਕੋਈ, ਉਹ ਮੋਰਚੇ ਦੀ ਖਾਤਰ ਦਿੱਤਾ, ਭਾਵੇਂ ਪੰਜਾਬ 'ਚੋਂ ਦਿੱਤਾ, ਹਰਿਆਣਾ 'ਚੋਂ ਦਿੱਤਾ, ਬਾਹਰੋਂ ਫੋਰਨ 'ਚੋਂ ਆਇਆ ਪੈਸਾ, ਉਹ ਲੋਕਾਂ ਦਾ ਅੰਦੋਲਨ ਦੀ ਖਾਤਰ ਦਿੱਤਾ ਸੀ, ਉਹ ਕਿਸੇ ਦੀਆਂ ਜੇਬਾਂ 'ਚ ਪਾਉਣ ਦੀ ਖਾਤਰ ਨਹੀਂ ਸੀਗਾ। ਸੋ ਇਸ ਕਰਕੇ ਉਹਦਾ ਹਿਸਾਬ ਕਿਸਾਨ ਮੰਗ ਕਰਦੇ ਆ, ਜੇ ਪਿੰਡਾਂ ਵਾਲੇ ਲੋਕ ਮੰਗ ਕਰਦੇ ਆ ਜਿਹਨਾਂ ਨੇ ਫੰਡ ਦਿੱਤਾ, ਜਾਂ ਕਿਸਾਨ ਸਾਡੇ ਵਰਗੇ ਕਿਸਾਨ ਜਥੇਬੰਦੀਆਂ ਮੰਗ ਕਰਦੀਆਂ ਨੇ, ਇਹ ਕੋਈ ਗਲਤ ਨਹੀਂ, ਇਹਨੂੰ ਕੋਈ ਦੋਸ਼ ਤੁਸੀਂ ਭੰਡੀ ਪ੍ਰਚਾਰ ਨਹੀਂ ਕਹਿ ਸਕਦੇ। ਨਹੀਂ, ਉਹ ਮਿਲੂਗਾ ਹਿਸਾਬ ਜਿਹੜਾ ਤੁਸੀਂ ਮੰਗ ਕਰ ਰਹੇ ਹੋ ਕਿ ਸਾਨੂੰ ਹਿਸਾਬ ਕਿਤਾਬ ਦੇਣਾ ਚਾਹੀਦਾ। ਉਹ ਕਿਹਦੇ ਕੋਲ ਸੀ ਕਾਪੀ, ਕੌਣ ਸੀ ਉਸ ਦਾ ਜ਼ਿੰਮੇਵਾਰ, ਕੌਣ ਸੀ ਕਰਤਾ ਧਰਤਾ ਉੱਥੇ? ਇਹ ਵੀ ਤਾਂ ਸਵਾਲ ਖੜੇ ਹੁੰਦੇ ਨੇ। ਉਹੀ ਹੈ ਨਾ, ਉਹ ਤਾਂ ਜਿਹੜੀਆਂ ਜਥੇਬੰਦੀਆਂ ਨੇ ਕਲੀਅਰ ਕੱਟੀਆਂ, ਜਿਹੜੀਆਂ 32 ਜਥੇਬੰਦੀਆਂ ਹੈਗੀਆਂ ਨੇ ਉਹਨਾਂ 'ਚ ਜਿਹੜੀਆਂ ਸ਼ਾਮਲ ਜਥੇਬੰਦੀਆਂ ਹੀ ਹੈ। ਕਿਹੜੀਆਂ ਜਥੇਬੰਦੀਆਂ ਨੇ ਉਹ? ਕਿਉਂਕਿ ਅੱਜ ਅਸੀਂ ਇੱਥੇ ਇਸੇ ਕਰਕੇ ਹੀ ਖੜੇ ਆ ਨਾ, ਤੁਹਾਡੇ ਨਾਲ ਜਿਹੜੀ ਵਿਚਾਰ ਚਰਚਾ ਇਹੀ ਕਰ ਰਹੇ ਹਾਂ। ਕੋਈ ਨਵੀਂ ਗੱਲ ਤਾਂ ਨਿਕਲੇ ਨਾ ਸਾਹਮਣੇ। ਇੱਕ ਮਹਾ ਪੰਚਾਇਤ ਰੱਖ ਦੇਣੀ, ਫਿਰ ਦਿੱਲੀ ਵੱਲ ਕੂਚ ਕਰ ਦੇਣਾ, ਇਹ ਗੱਲਾਂ ਪਹਿਲਾਂ ਦੀ ਤਰ੍ਹਾਂ ਨੇ। ਉਹ ਤਾਂ ਵੈਸੇ ਬਹੁਤ ਵਾਰੀ ਪਹਿਲਾਂ ਉਹਨਾਂ ਦਾ ਜ਼ਿਕਰ ਆ ਚੁੱਕਿਆ ਉਹਨਾਂ ਦਾ। ਜਦੋਂ ਤੁਸੀਂ 32 ਦੇ ਕਹਿਤਾ, 32 'ਚ ਜਿਹੜੀਆਂ ਮੇਨ ਸੀਗੀਆਂ ਕਿਹੜੀਆਂ ਸੀ ਉਹ? ਇਹੀ ਤਾਂ ਅਸੀਂ ਪੁੱਛ ਰਹੇ ਹਾਂ ਵੀ ਕਿਹੜੀਆਂ ਸੀ, ਲੋਕਾਂ ਨੂੰ ਤਾਂ ਪਤਾ ਲੱਗਣਾ ਚਾਹੀਦਾ ਨਾ। ਵੇਖੋ ਜੀ, ਤੁਸੀਂ ਮੈਨੂੰ ਲੱਗਦਾ ਨਾ ਵੀ ਤੁਸੀਂ ਨਿੱਜੀ ਤੌਰ ਤੇ ਮੈਂ ਨਾਂ ਵੀ ਲਊਂਗਾ, ਉਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ ਉਹਦਾ। ਪਰ ਇੱਕ ਮਿੰਟ, ਮੇਰੇ ਲੋਕਾਂ ਦਾ ਫਾਇਦਾ ਤਾਂ ਹੋ ਸਕਦਾ ਨਾ, ਲੋਕ ਉਹਨਾਂ ਚਿਹਰੇ ਤਾਂ ਨੰਗੇ ਹੋਣ ਨਾ, ਜਿਹੜੇ ਚਿਹਰਿਆਂ ਨੇ ਮਤਲਬ ਪੈਸਾ ਲੋਕਾਂ ਦਾ ਖਾਦਾ, ਜੋ ਲੋਕ ਉੱਥੇ ਠੰਡ ਦੇ ਵਿੱਚ ਇਹੋ ਜਿਹੀ ਕਹਿਰ ਦੀ ਠੰਡ ਦੇ ਵਿੱਚ ਉੱਥੇ ਬੈਠੇ ਰਹੇ। ਚਲੋ ਜੀ, ਉਹਦਾ ਜਿੱਥੋਂ ਤੱਕ ਕਰਤਾ ਉਹ ਤਾਂ ਚੱਲ ਆਪਣਾ ਹਰਮੀਤ ਸਿੰਘ ਕਾਦੀਆਂ ਉਹਨੇ ਆਪ ਹੀ ਕਿਹਾ ਵੀ ਭਾਈ ਮੇਰੇ ਕੋਲੇ ਜਿਹੜਾ ਬਚਿਆ ਪੈਸਾ ਹੈਗਾ 90 ਲੱਖ ਰੁਪਏ ਦੇ ਕੋਲ ਹੈਗਾ, ਪਰ ਵੀ ਮੈਂ ਉਹ ਜਿੰਨਾ ਚਿਰ ਦੂਜੀਆਂ ਜਥੇਬੰਦੀਆਂ ਕਹਿੰਦੀਆਂ ਨਹੀਂ 32 ਫੈਸਲਾ ਨਹੀਂ ਕਰਦੀਆਂ, ਮੈਂ ਉਹ ਕਿਸੇ ਨੂੰ ਨਹੀਂ ਦੇ ਸਕਦਾ। ਤੁਹਾਨੂੰ ਯਕੀਨ ਹੈ ਵੀ 90 ਲੱਖ ਹੀ ਬਚਿਆ ਹੋਊ? ਇੰਨੇ ਵੱਡੇ ਅੰਦੋਲਨ ਦੇ ਵਿੱਚੋਂ 90 ਲੱਖ ਹੀ ਬਚ ਸਕਦਾ? ਉਹ ਤਾਂ ਜੀ ਦੇਖੋ, ਉਹ ਤਾਂ ਜਦੋਂ ਆਪਾਂ ਆਡਿਟ ਹੁੰਦਾ ਹਿਸਾਬ ਹੋਊਗਾ ਉਹਦੇ ਨਾਲ ਹੀ ਹੈ। ਪਰ ਵੇਖੋ, ਅਸੀਂ ਜਿਹੜੀ ਅਗਲੀ ਗੱਲ ਕਰਨ ਵਾਲੀ ਹੈ, ਜਿਹੜਾ ਉਦੋਂ ਵੀ ਵੱਡਾ ਸੀਗਾ ਨਾ, ਹਿਸਾਬ ਵਾਲੇ ਨਾਲੋਂ ਵੱਡਾ, ਉਹ ਸੀਗਾ ਜਿਹੜਾ ਉੱਥੇ ਚੱਲਦੇ ਅੰਦੋਲਨ 'ਚ ਕੁਝ ਜਥੇਬੰਦੀਆਂ ਨੇ ਆਪਣੀ ਮਨਮਾਨੀ ਕਰਕੇ ਬਿਨਾਂ ਕਿਸੇ ਦੀ ਦੂਜਿਆਂ ਦੀ ਪਰਵਾਹ ਕੀਤੇ ਆਪ ਹੀ
ਰਿੰਗ ਲੀਡਰ ਬਣ ਕੇ ਚੈਂਪੀਅਨ ਵੀ ਅਸੀਂ ਇਕੱਲੇ ਹੀ ਕਰਤਾ ਧਰਤਾ ਹੈਗੇ। ਸਰਕਾਰ ਨਾਲ ਚੋਰੀਆਂ ਗੱਲਬਾਤ ਚਲਾਈ, ਚੋਰੀਆਂ ਚਿੱਠੀਆਂ ਲਿਖੀਆਂ, ਚੋਰੀਆਂ ਫੈਸਲੇ ਕੀਤੇ ਵੀ ਬਸ ਇਕੱਲਾ ਇੰਨਾ ਕੁ ਮੰਨ ਲਓ, ਬਾਕੀ ਅਸੀਂ ਆਪੇ ਠਾ ਕੇ ਲੈ ਜਾਵਾਂਗੇ ਲੋਕਾਂ ਨੂੰ ਬਿਨਾਂ ਕਿਸੇ ਦੀ ਮੀਟਿੰਗ 'ਚ ਫੈਸਲਾ ਕਰਾਏ ਤੋਂ। ਸੋ ਉਹ ਗੱਲ ਉਦੋਂ ਵੀ ਵੱਡੀ ਸੀਰੀਅਸ ਹੈ। ਸੋ ਉਹਨਾਂ 'ਤੇ ਅਸੀਂ ਅੰਦਰ ਲੜ ਵੀ ਰਹੇ ਹਾਂ ਅਸੀਂ। ਪਰ ਠੀਕ ਹੈ, ਅਸੀਂ ਅੰਦਰ ਜਿਹੜੀਆਂ ਮੀਟਿੰਗਾਂ ਹੈਗੀਆਂ, ਦਿੱਲੀ ਮੀਟਿੰਗਾਂ ਹੁੰਦੀਆਂ, ਸਾਰੀਆਂ ਮੀਟਿੰਗਾਂ 'ਚ ਸਾਡੀ ਜਥੇਬੰਦੀ ਵੱਲੋਂ ਬਕਾਇਦਾ ਚਿੱਠੀਆਂ ਲਿਖ ਕੇ ਵੀ ਇਹਨਾਂ 'ਤੇ ਕਰੋ। ਕਮੇਟੀਆਂ ਵੀ ਬਣੀਆਂ, ਕਮੇਟੀਆਂ ਨੇ ਇਨਕੁਆਇਰੀ ਕਮੇਟੀਆਂ ਲਾ ਕੇ ਉਹਨਾਂ ਨੂੰ ਦੋਸ਼ੀ ਵੀ ਕਰਾਰ ਦਿੱਤਾ। ਚਲੋ ਉਹ ਹੈਗੀ ਅੰਦਰਲੀ ਲੜਾਈ ਹੈਗੀ ਆ, ਪਰ ਅਸੀਂ ਐਂ ਕਹਿੰਦੇ ਹਾਂ ਵੀ ਹੁਣ ਜੇ ਮੰਨ ਲਓ ਆਹ ਜਿਹੜਾ ਦਿੱਲੀ ਵਾਲਾ ਅੰਦੋਲਨ ਹੈ, ਪਰ ਅਸੀਂ ਇਹ ਅੱਗੇ ਵੀ ਭਾਈ ਅਸੀਂ ਉਹ ਜਿਹੜੀਆਂ ਹੈਗੀ ਹੈ, ਅਸੀਂ ਇਹਦੇ ਵੱਡੇ ਹਿੱਤਾਂ ਨੂੰ ਰੱਖ ਕੇ ਉਹਨਾਂ ਨੂੰ ਇੱਕ ਵਾਰੀ ਜਿਹੜੀ ਅੰਦਰਲੀ ਲੜਾਈ ਹੈਗੀ ਹੈ, ਫੰਡ ਵਾਲੀ ਹੈ, ਚਿੱਠੀਆਂ ਵਾਲੀ ਹੈ, ਆ ਸਮਾਨ ਵੇਚਣ ਵਾਲੀ ਹੈਗੀ ਹੈ, ਵੀ ਅਸੀਂ ਉਹਨਾਂ ਚਿਰ ਕਿਸੇ ਨਾਲ ਸਾਂਝ ਨਹੀਂ ਕਰਨੀ ਜਿੰਨਾ ਚਿਰ ਉਹ ਨਹੀਂ ਹੁੰਦੇ। ਅਸੀਂ ਇਹੋ ਜਿਹੀ ਕੋਈ ਸ਼ਰਤ ਨਹੀਂ ਲਾਉਣਾ ਚਾਹੁੰਦੇ। ਅਸੀਂ ਉਹਨਾਂ ਨਾਲ ਕਹਿਣ ਦਾ ਭਾਵ ਉਹ ਐਨੇ ਵੀ ਮੁੱਦੇ ਹੈ ਹੀ ਨਹੀਂ, ਜਾਂ ਉਹਨੂੰ ਅਸੀਂ ਵੀ ਕਹਿੰਦੇ ਉਹਦਾ ਖਾਮ ਖਾਈ ਗੱਲਾਂ ਨੇ, ਕੋਈ ਖਾਮ ਖਾ ਨਹੀਂ। ਬਕਾਇਦਾ ਅਸੀਂ ਗਵਾਹ ਉਸ ਗੱਲ ਦੇ, ਹੈਗੇ ਆ ਮੁੱਦੇ। ਉਹ ਮੋਰਚਾ ਲੱਗ ਸਕਦਾ ਉਹਨਾਂ ਮੁੱਦਿਆਂ ਤੇ ਆਪਣੇ ਦੇ ਖਿਲਾਫ। ਜਦੋਂ ਤੁਸੀਂ ਸਰਕਾਰ ਦੇ ਖਿਲਾਫ ਲਾ ਸਕਦੇ ਹੋ ਤਾਂ ਫਿਰ ਆਪਣੇ ਦੇ ਖਿਲਾਫ ਵੀ ਲਾਉਣਾ ਚਾਹੀਦਾ, ਜਿਹੜੇ ਪੈਸੇ ਖਾ ਗਏ, ਜਿਹੜੇ ਲੈ ਗਏ ਉੱਥੋਂ। ਢੰਗ ਹੈ ਜੀ, ਉਹ ਢੰਗ ਦੁਸ਼ਮਣ ਨਾਲ ਲੜਨ ਦਾ ਹੋਰ ਢੰਗ ਹੁੰਦਾ, ਕਿਸਾਨ ਜਥੇਬੰਦੀਆਂ ਨਾਲ ਲੜਨਾ ਐ ਨਹੀਂ ਉਹਨਾਂ ਲੜੇ ਨੇ, ਉਹਦਾ ਲੜਨ ਦਾ ਢੰਗ ਹੋਰ ਹੋਊਗਾ। ਉਹਨਾਂ ਨੂੰ ਦੁਸ਼ਮਣ ਨੂੰ ਤਾਂ ਅਸੀਂ ਜਾ ਕੇ ਘੇਰਾਂਗੇ, ਦਿੱਲੀ ਨੂੰ ਤਾਂ ਜਾ ਕੇ ਉਹਦਾ ਬੂਹਾ ਮੱਲਾਂਗੇ, ਉਹਨੂੰ ਉਹਦੀ ਇਹ ਅਸੀਂ ਅੱਗੇ ਵੀ ਇੱਧਰ ਆਏ ਘਰਾਓ ਹੋਊਗਾ ਕਿਸਾਨ ਆਗੂਆਂ ਦਾ। ਇਹ ਨਹੀਂ ਹੋ ਤੁਸੀਂ ਵੀ ਤਾਂ ਸਿਆਸਤ ਜਿਹੜੇ ਸਿਆਸਤ ਕਰ ਰਹੇ ਆ ਜਾਂ ਜਿਹੜੇ ਸਿਆਸੀ ਬੰਦੇ ਨੇ ਉਹਨਾਂ ਦਾ ਘਰਾਓ ਕਰਨ ਦੀਆਂ ਗੱਲਾਂ ਕਰਦੇ ਰਹਿੰਦੇ ਹੋ। ਕਿਸਾਨ ਆਗੂ ਵੀ ਤਾਂ ਅੱਧੇ ਸਿਆਸੀ ਬਣ ਗਏ ਸੀ, ਸਿਆਸਤ ਦੇ ਵਿੱਚ ਆ ਗਏ ਸੀ। ਨਹੀਂ, ਉਹ ਅੰਦਰ ਲੜਾਈ ਚੱਲਦੀ ਹੈ ਜੀ। ਉਹਨਾਂ ਨੂੰ ਜਿਹੜੀ ਅੰਦਰ ਮੀਟਿੰਗਾਂ ਦੇ ਵਿੱਚ ਹੈ, ਸੰਯੁਕਤ ਕਿਸਾਨ ਮੋਰਚੇ ਦੀਆਂ ਮੀਟਿੰਗਾਂ ਹੈਗੀਆਂ ਨੇ, ਉਹ ਅੰਦਰ ਲੜਾਈ ਗਹਿ ਗੱਡ ਵੀ ਚੱਲਦੀ ਆ। ਉਹ ਚੱਲ ਜੇ ਉਹਨਾਂ ਦਾ ਕੋਈ ਨਾ ਨਿਪਟਾਰਾ ਹੋਇਆ, ਮੰਨ ਲਓ ਤੁਸੀਂ ਐਂ ਕਹਿ ਸਕਦੇ ਹੋ ਵੀ ਉਹਦੀ ਸੀਮਾ ਵੀ ਹੋਊਗੀ ਕੋਈ ਲੜਾਈ ਦੀ, ਕਿ ਉਹ 100 ਸਾਲ ਤੱਕ ਹੀ ਚੱਲੀ ਜਾਊਗੀ। ਉਹ ਜੇ ਨਹੀਂ ਨਿਪਟਾਰਾ ਹੁੰਦਾ ਉਹਦਾ, ਮੰਨ ਲਓ ਸਾਡਾ ਇਹ ਹੈਗਾ ਵੀ ਉਹਦਾ ਨਿਪਟਾਰਾ ਹੋਵੇ, ਭਾਵ ਉਹਦਾ ਹਿਸਾਬ ਕਿਤਾਬ ਹੋਵੇ, ਆਡਿਟ ਹੋਵੇ, ਪੈਸੇ ਦਾ ਹਿਸਾਬ ਲੋਕਾਂ ਨੂੰ ਦਿੱਤਾ ਜਾਵੇ, ਜਿਨ੍ਹਾਂ ਨੇ ਗੁਪਤ ਚਿੱਠੀਆਂ ਲਿਖੀਆਂ ਨੇ, ਮੀਟਿੰਗਾਂ ਕੀਤੀਆਂ, ਉਹਨਾਂ ਨੂੰ ਸਜ਼ਾ ਮਿਲੇ। ਜਿਵੇਂ ਪਹਿਲਾਂ ਅਨੁਸ਼ਾਸਨੀ ਕਾਰਵਾਈ ਹੁੰਦੀ ਰਹੀ ਹੈ ਆਗੂਆਂ ਤੇ, ਮੇਰੇ ਤੇ ਹੋਈ ਹੈ, ਐਂ ਉਹਨਾਂ 'ਤੇ ਵੀ ਅਨੁਸ਼ਾਸਨੀ ਕਾਰਵਾਈ ਹੋਵੇ। ਤੁਸੀਂ ਕਹੋ ਵੀ ਜੇ ਨਹੀਂ ਹੁੰਦੀ ਫਿਰ ਕੀ ਕਰੋਗੇ, ਕਿੰਨਾ ਸਮਾਂ ਵੇਟ ਕਰੋਗੇ? ਠੀਕ ਹੈ, ਉਹ ਸਾਨੂੰ ਲੱਗੂਗਾ ਵੀ ਜੇ ਹੁਣ ਸਾਨੂੰ ਇਹ ਬਣ ਗਿਆ ਕੋਈ ਵੀ ਯਾਰ ਇਹ ਸਾਰੇ ਰਲ ਗਏ, ਅਸੀਂ ਫਿਰ ਅਸੀਂ ਪਬਲਿਕਲੀ ਕਹਿ ਦਿਆਂਗੇ ਵੀ ਭਾਈ ਵੀ ਆ ਇਹਨਾਂ ਨੇ ਕੀਤਾ ਸੀਗਾ, ਬਾਕੀ ਉਹਨਾਂ ਨਾਲ ਰਲ ਗਏ, ਇਸ ਕਰਕੇ ਹੁਣ ਲੋਕ ਹੀ ਇਹਨਾਂ ਦਾ ਨਿਪਟਾਰਾ ਕਰਨ। ਅਸੀਂ ਪਬਲਿਕਲੀ ਕਹਿ ਦਿਆਂਗੇ ਆ ਕੇ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਕਿਸਾਨ ਆਗੂਆਂ ਦੇ ਵੱਲੋਂ 13 ਫਰਵਰੀ ਨੂੰ ਦੁਬਾਰਾ ਫੇਰ ਜਿਹੜਾ ਕਿ ਦਿੱਲੀ ਜਾਣ ਦੀ ਗੱਲ ਕੀਤੀ ਜਾ ਰਹੀ ਆ। ਕਿਸਾਨ ਆਗੂਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਸੀਮਾ ਹੱਦ ਤੱਕ ਜਿਹੜਾ ਕਿ ਦੇਖਾਂਗੇ, ਪਰ ਉਸ ਤੋਂ ਬਾਅਦ ਅਸੀਂ ਹਿਸਾਬ ਕਿਤਾਬ ਆ ਜੋ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਵਾਂਗੇ। ਤੁਸੀਂ ਜੁੜੇ ਰਹਿਣਾ ਨਿਊਜ਼ ਟੀਵੀ ਦੇ ਨਾਲ, ਦੇਖਦੇ ਹਾਂ ਕਿ ਕਦੋਂ ਤੱਕ ਜੋ ਦਿੱਲੀ ਮੋਰਚੇ ਦਾ ਹਿਸਾਬ ਕਿਤਾਬ ਆ ਲੈਂਦੇ ਨੇ, ਤੇ ਇਸ ਵਾਰ ਨਵਾਂ ਮੋਰਚਾ ਜਿਹੜਾ ਕਿ ਸ਼ੁਰੂ ਹੁੰਦਾ ਤੇ ਕਿੰਨੇ ਕੁ ਲੋਕ ਉਸ ਮੋਰਚੇ ਦੇ ਵਿੱਚ ਭਰਤੀ ਹੁੰਦੇ ਨੇ। ਤੁਸੀਂ ਜੁੜੇ ਰਹਿਣਾ ਨਿਊਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਅੱਜ ਦੇ ਦਿਨ ਲਈ ਸਿਰਫ ਇੰਨਾ ਹੀ, ਅੱਗੇ ਹੋਰ ਚੱਲ ਕੇ ਮੁਲਾਕਾਤਾਂ ਤੁਹਾਡੇ ਨਾਲ ਕਰਵਾਵਾਂਗੇ। ਸਵਾਲ ਉੱਥੋਂ ਹੀ ਸ਼ੁਰੂ ਹੁੰਦੇ ਨੇ ਕਿ 2020 ਵਾਲੇ ਦਿਨ ਵੀ ਯਾਦ ਨੇ, 2021 ਵਾਲੇ ਦਿਨ ਵੀ ਯਾਦ ਨੇ, ਤੇ ਦਿੱਲੀ ਵੱਲ ਕੂਚ ਕਰਨ ਦੀਆਂ ਫਿਰ ਤੋਂ ਜਿਹੜੀਆਂ ਕਿ ਤਿਆਰੀਆਂ ਨੇ ਉਹ ਆਰੰਭੀਆਂ ਜਾ ਰਹੀਆਂ ਨੇ। ਕਿ ਲੱਗਦਾ ਵੀ 13 ਫਰਵਰੀ 2024 ਨੂੰ ਉਨਾ ਇਕੱਠ ਹੋਊਗਾ ਜਿੰਨਾ ਪਹਿਲਾਂ ਹੋਇਆ ਸੀ। ਲੋਕ ਜੁੜਦੇ ਹੁੰਦੇ ਆ ਸੰਕਟ ਨਾਲ, ਸੰਕਟ ਆ ਜਿਹੜਾ ਪਹਿਲਾਂ ਦੇ ਨਾਲ ਗਹਿਰਾ ਹੋਇਆ। ਸੋ ਇਸ 'ਚੋਂ ਅਸੀਂ ਜਿੱਥੋਂ ਤੱਕ ਆਏ ਵੀ ਸਾਡਾ ਕੋਈ ਇਹ ਨਹੀਂ ਵੀ ਅਸੀਂ ਇਕੱਲੇ ਕੋਈ ਇਹਦਾ ਕ੍ਰੈਡਿਟ ਲੈਣਾ ਚਾਹੁੰਦੇ ਹਾਂ, ਕੋਈ ਇਹਦਾ ਸਿਰਾ ਆਪਦੇ ਸਿਰ ਤੇ ਬੰਨ੍ਹਣਾ ਚਾਹੁੰਦੇ ਹਾਂ। ਅਸੀਂ 6 ਮਹੀਨੇ ਤੋਂ ਕੋਸ਼ਿਸ਼ ਕਰ ਰਹੇ ਹਾਂ, ਖਾਸ ਕਰਕੇ 18 ਜਥੇਬੰਦੀਆਂ ਵੀ ਆਪਾਂ ਬੱਤੀਆਂ ਨਾਲ ਵੀ ਅਸੀਂ ਮਿਲੇ ਆ, ਗਰਾਹਾਂ ਨਾਲ ਵੀ ਮਿਲੇ ਆ, ਵੀ ਹੁਣ ਸਮਾਂ ਆ ਗਿਆ, ਹੁਣ ਆਪਾਂ ਜਿਹੜਾ ਕਰੋ ਜਾਂ ਮਰੋ ਵਾਲਾ ਦਿੱਲੀ ਵਾਲਾ ਅੰਦੋਲਨ ਉੱਥੇ ਲੈ ਕੇ ਚੱਲ ਗਏ, ਦਿੱਲੀ ਵੱਲ ਸਿਹਤ ਕਰਕੇ। ਕਰੋ ਜਾਂ ਮਰੋ ਦੀ ਗੱਲ ਕਰੀਏ, ਕੀ ਲੱਗਦਾ ਵੀ ਜੋ ਇਕੱਠ ਅੱਜ ਹੋਇਆ ਇਸ ਧਰਤੀ ਤੇ, ਬਰਨਾਲੇ ਦੀ ਧਰਤੀ ਤੇ ਜੋ ਇਕੱਠ ਅੱਜ ਦੇਖਣ ਨੂੰ ਮਿਲਿਆ, ਉਸ ਇਕੱਠ ਦਾ ਕੋਈ ਪ੍ਰਭਾਵ ਸਰਕਾਰ ਦੇ ਉੱਪਰ ਪਊਗਾ, ਸੈਂਟਰ ਸਰਕਾਰ ਤੇ ਜਾਂ ਪੰਜਾਬ ਸਰਕਾਰ ਤੇ? ਉਸ ਚੈਨਲ ਵਾਲਿਆਂ ਵੱਲੋਂ ਵੀ, ਉਹ ਜਿਹੜੇ ਪੋਲੀਟੀਕਲ ਸਾਡੇ ਵਿਰੋਧੀ ਉਹਨਾਂ ਵੱਲੋਂ ਵੀ ਹੁਣ ਉਹ ਮਾਹੌਲ ਨਹੀਂ, ਹੁਣ ਉਹਦੇ ਜਾਵੜੇ ਸੀਗੇ, ਉਹਦੀ ਕਿਸਾਨ ਆ ਗਏ ਸੀ, ਹੁਣ ਨਹੀਂ ਘਰਾਂ 'ਚੋਂ ਨਿਕਲਦੇ। ਤਾਂ ਵਿਚਾਰ ਚਰਚਾ ਜਿਹੜੀ ਕਿ ਅਸੀਂ ਕਰ ਰਹੇ ਹਾਂ ਅੱਜ ਮਹਾਂ ਪੰਚਾਇਤ ਬਰਨਾਲਾ ਦੇ ਵਿੱਚ ਆ, ਉਸ ਨੂੰ ਲੈ ਕੇ ਜਿਹੜੀ ਕਿ ਵਿਚਾਰ ਚਰਚਾ ਉਹ ਸਰਜੀਤ ਸਿੰਘ ਫੂਲ ਜਿਹੜੇ ਕਿ ਕ੍ਰਾਂਤੀਕਾਰੀ ਯੂਨੀਅਨ ਦੇ ਪ੍ਰਧਾਨ ਨੇ, ਕਿਸਾਨ ਆਗੂ ਨੇ। ਸਵਾਗਤ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਫੂਲ ਸਾਹਿਬ, ਸਵਾਲ ਉੱਥੋਂ ਹੀ ਸ਼ੁਰੂ ਹੁੰਦੇ ਨੇ ਕਿ 2020 ਵਾਲੇ ਦਿਨ ਵੀ ਯਾਦ ਨੇ, 2021 ਵਾਲੇ ਦਿਨ ਵੀ ਯਾਦ ਨੇ, ਤੇ ਦਿੱਲੀ ਵੱਲ ਕੂਚ ਕਰਨ ਦੀਆਂ ਫਿਰ ਤੋਂ ਜਿਹੜੀਆਂ ਕਿ ਤਿਆਰੀਆਂ ਨੇ ਉਹ ਆਰੰਭੀਆਂ ਜਾ ਰਹੀਆਂ ਨੇ। ਕਿ ਲੱਗਦਾ ਵੀ 13 ਫਰਵਰੀ 2024 ਨੂੰ ਉਨਾ ਇਕੱਠ ਹੋਊਗਾ ਜਿੰਨਾ ਪਹਿਲਾਂ ਹੋਇਆ ਸੀ? ਦੇਖੋ ਜੀ, ਅਸੀਂ ਜਿਹੜਾ ਇਹ ਪ੍ਰੋਗਰਾਮ ਦਿੱਤਾ, ਅਸੀਂ ਲਗਭਗ 26 ਮਹੀਨੇ ਹੋ ਗਏ ਸਾਨੂੰ ਉੱਥੋਂ ਦਿੱਲੀ ਤੋਂ ਵਾਪਸ ਆਇਆ ਨੂੰ।
26 ਮਹੀਨੇ ਵੀ ਅਸੀਂ ਕੋਈ ਐ ਨਹੀਂ ਵੀ ਅਸੀਂ ਕੋਈ ਘਰਾਂ 'ਚ ਬੈਠੇ ਰਹੇ ਹਾਂ। ਅਸੀਂ ਇੱਕ ਸੀਮਾ ਤੱਕਰ ਸੰਘਰਸ਼ ਕਰਦੇ ਰਹੇ ਹਾਂ, ਮੰਗ ਪੱਤਰ ਦੇ ਕੇ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਸੈਂਟਰ ਸਰਕਾਰ ਨੂੰ ਚੇਤੇ ਕਰਾਉਣ ਵਾਲਾ, ਪੰਜਾਬ ਸਰਕਾਰ ਨੂੰ ਚੇਤੇ ਕਰਾਉਣ ਵਾਲਾ, ਕੋਈ ਹੋਰ ਪ੍ਰੋਟੈਸਟ ਕਰਨ ਵਾਲਾ, ਪੁਤਲੇ ਫੂਕਣ ਵਾਲਾ, ਇਹਨਾਂ ਜਾਂ ਲੋਕਲ ਕੋਈ ਸਥਾਨਕ ਮੰਗਾਂ 'ਤੇ ਸੰਘਰਸ਼ ਵਾਲਾ, ਜਿਵੇਂ ਜੀਰੇ ਵਾਲਾ ਫੈਕਟਰੀ ਬੰਦ ਕਰਾਉਣ ਵਾਲਾ ਸੰਘਰਸ਼ ਸੀਗਾ, ਉਹ ਅਸੀਂ ਕਰਦੇ ਰਹੇ। ਪਰ ਜਿਹੜਾ ਦਿੱਲੀ ਹਕੂਮਤ ਦੇ ਨਾਲ ਦਿੱਲੀ ਘਰ ਵਾਪਸੀ ਮੌਕੇ ਪਹਿਲੇ ਅੰਦੋਲਨ ਅਧੂਰਾ ਰਹਿ ਗਿਆ ਸੀ। ਜਿਹੜਾ ਅਧੂਰੇ ਦਾ ਭਾਵ ਕੁਝ ਮੰਗਾਂ ਦਾ ਨਿਪਟਾਰਾ ਹਜੇ ਨਹੀਂ ਹੋਇਆ ਸੀਗਾ। ਉਹ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਵਿਸ਼ਵਾਸ ਦਿੱਤਾ ਸੀਗਾ ਇੱਕ ਸਮੇਂ ਦੇ ਵਿੱਚ ਉਹਨਾਂ ਦਾ ਨਿਪਟਾਰਾ ਕਰਨ ਦਾ। ਸੋ ਉਹਦੇ 'ਤੇ ਅੰਦੋਲਨ ਨਹੀਂ ਹੋਇਆ। ਅਤੇ ਜਾਂ ਜਿਹੜੇ ਕੋਈ ਉੱਥੇ ਦਿੱਲੀ ਵੀ ਪ੍ਰੋਗਰਾਮ ਹੋਏ ਆ, ਜਾਂ ਇੱਕ ਵਾਰੀ ਆਪਣਾ ਮਾਰਚ ਦੇ ਵਿੱਚ ਰਾਮਲੀਲਾ ਗਰਾਊਂਡ ਦੇ ਵਿੱਚ ਸਾਰੇ ਆਲ ਇੰਡੀਆ ਕਿਸਾਨ ਰੈਲੀ ਉੱਥੇ ਵੀ ਕਰਕੇ ਆਏ। ਪਰ ਉਹ ਵੀ ਇੱਕ ਕੁੱਲ ਮਿਲਾ ਕੇ ਇੱਕ ਪ੍ਰਚਾਰ ਵਾਲੀ ਕਹਿ ਲਓ, ਜਾਂ ਇੱਕ ਮੰਗ ਪੱਤਰ ਦੇਣ ਵਾਲੀ, ਜਾਂ ਉਹਨਾਂ ਨੂੰ ਮੰਗਾਂ ਯਾਦ ਕਰਾਉਣ ਵਾਲੀ ਸੀਗੀ। ਲੋੜ ਹੈ ਜਿਹੜੀ ਹੁਣ ਸੀਗੀ, ਜਾਂ ਖੜੀ ਆ ਲੋੜ ਹੁਣ, ਜਿਹੜੇ ਕਿਸਾਨਾਂ ਦੇ ਸਮਾਂ ਮੰਗ ਕਰਦਾ ਜੋ ਮੁੱਦਿਆਂ ਦਾ, ਵੀ ਭਾਈ ਹੁਣ ਇਹਨੂੰ ਇਕੱਲਾ ਮੰਗ ਪੱਤਰ ਦੇ ਕੇ ਯਾਦ ਕਰਾਉਣ ਵਾਲਾ ਸਮਾਂ ਲੰਘ ਗਿਆ। ਸਰਕਾਰ ਯਾਦ ਕਰਾਈ ਜਾਓ, ਢੀਠ ਹੋਈ ਹੈ, ਉਹਨਾਂ ਦੇ ਚਮੜੀ 'ਤੇ ਕੋਈ ਅਸਰ ਨਹੀਂ ਹੋ ਰਿਹਾ। ਉਹ ਸਗੋਂ ਤੋਂ ਮੰਗਾਂ ਮੰਨਣੀਆਂ ਤਾਂ ਕੀ ਸੀ, ਬਕਾਇਆ ਉਹ ਉਲਟਾ ਹਮਲੇ ਕਰ ਰਹੀ ਹੈ, ਨਿੱਤ ਨਵੇਂ ਹਮਲੇ ਹੋ ਰਹੇ ਹੈ, ਬਦਲੇ ਦੀ ਭਾਵਨਾ 'ਚ ਹੋ ਰਹੇ ਹੈ। ਕਿੰਨੀਆਂ ਜਿਹੜੀਆਂ ਉਹਨਾਂ ਨੇ ਵਾਅਦੇ ਕੀਤੇ ਸੀ ਉਦੋਂ ਉਲਟ ਚੱਲ ਰਹੇ ਨੇ। ਸੋ ਇਸ ਕਰਕੇ ਲੋੜ ਹੈਗੀ ਆ ਵੀ ਹੁਣ ਉਹੋ ਜਿਹੀ ਤਾਕਤ ਦਿਖਾਉਣ ਦਾ, ਉਹੋ ਜਿਹਾ ਮੋਰਚਾ ਜਿਹੜਾ ਕਰੋ ਜਾਂ ਮਰੋ ਵਾਲਾ ਮੁੜ ਸ਼ੁਰੂ ਕਰਨ ਦੀ ਲੋੜ ਹੈ। ਕਰੋ ਜਾਂ ਮਰੋ ਦੀ ਗੱਲ ਕਰੀਏ ਤੁਸੀਂ ਜਿਹੜੀ ਇੱਕ ਮਿੰਟ ਮੈਂ ਤੁਹਾਡੇ ਸਵਾਲ ਦਾ ਜਵਾਬ ਰਹਿ ਗਿਆ ਵੀ ਹੁਣ ਉਹਨੀਆਂ ਹੋ ਸਕਣਗੀਆਂ ਕਿ ਨਹੀਂ। ਵੇਖੋ ਅਸੀਂ ਕਹਿੰਦੇ ਆ ਵੀ ਸੰਕਟ ਤਾਂ ਲੋਕ ਜੁੜਦੇ ਹੁੰਦੇ ਆ ਸੰਕਟ ਨਾਲ। ਸੰਕਟ ਆ ਜਿਹੜਾ ਪਹਿਲਾਂ ਦੇ ਨਾਲ ਗਹਿਰਾ ਹੋਇਆ ਕਿਸਾਨਾਂ ਦਾ, ਕਿਉਂਕਿ ਉਹਨਾਂ ਦਾ ਹੱਲ ਹੋਇਆ ਨਹੀਂ। ਨਵੇਂ ਆਰਥਿਕ ਬੋਝ ਹੋਰ ਟਿਕ ਗਏ, ਕਾਨੂੰਨ ਹੋਰ ਨਵੇਂ ਉਲਟ ਆ ਗਏ, ਨੀਤੀਆਂ ਆ ਗਈਆਂ। ਸੋ ਸੰਕਟ ਤਾਂ ਉਦੋਂ ਵੱਧ ਗਿਆ। ਸੰਕਟ ਨੇ ਗਾਹਾਂ ਲਾਮਬੰਦੀ ਕਰਨੀ ਹੁੰਦੀ ਹੈ। ਸੋ ਇਸ 'ਚੋਂ ਅਸੀਂ ਜਿੱਥੋਂ ਤੱਕ ਆਏ ਵੀ ਸਾਡਾ ਕੋਈ ਇਹ ਨਹੀਂ ਵੀ ਅਸੀਂ ਇਕੱਲੇ ਕੋਈ ਇਹਦਾ ਕ੍ਰੈਡਿਟ ਲੈਣਾ ਚਾਹੁੰਦੇ ਹਾਂ, ਕੋਈ ਇਹਦਾ ਸਿਹਰਾ ਆਪਦੇ ਸਿਰ 'ਤੇ ਬੰਨ੍ਹਣਾ ਚਾਹੁੰਦੇ ਹਾਂ। ਅਸੀਂ 6 ਮਹੀਨੇ ਤੋਂ ਕੋਸ਼ਿਸ਼ ਕਰ ਰਹੇ ਹਾਂ, ਖਾਸ ਕਰਕੇ 18 ਜਥੇਬੰਦੀਆਂ ਨਾਲ। ਚੱਲ ਇਹ ਪਲੇਟਫਾਰਮ ਅੱਡ ਆਪਦਾ ਚੱਲਦਾ ਰਿਹਾ ਡੱਲੇਵਾਲ ਵਾਲਾ। ਜਿਹੜਾ ਸਾਡਾ ਪਲੇਟਫਾਰਮ ਹੈ, ਅਸੀਂ ਜੂਨ ਤੋਂ ਇਹ ਫਾਰਮ ਕੀਤਾ, ਉਦੋਂ ਤੋਂ ਹੀ ਸਾਡਾ ਉਹਨਾਂ ਨਾਲ ਯਤਨ ਹੈ ਵੀ ਆਪਾਂ ਬੱਤੀਆਂ ਨਾਲ ਵੀ ਅਸੀਂ ਮਿਲੇ ਹਾਂ, ਗ੍ਰਾਹਾਂ ਨਾਲ ਵੀ ਮਿਲੇ ਹਾਂ, ਵੀ ਹੁਣ ਸਮਾਂ ਆ ਗਿਆ, ਹੁਣ ਆਪਾਂ ਜਿਹੜਾ ਕਰੋ ਜਾਂ ਮਰੋ ਵਾਲਾ ਦਿੱਲੀ ਵਰਗਾ ਅੰਦੋਲਨ ਉੱਥੇ ਲੈ ਕੇ ਚੱਲ ਗਏ, ਦਿੱਲੀ ਵੱਲ ਸਿਹਤ ਕਰ ਗਏ। ਤੁਸੀਂ ਕਰੋ ਜਾਂ ਮਰੋ ਦੀ ਗੱਲ ਕਰੀ ਹੈ, ਕੀ ਲੱਗਦਾ ਵੀ ਜੋ ਇਕੱਠ ਅੱਜ ਹੋਇਆ ਇਸ ਧਰਤੀ 'ਤੇ, ਬਰਨਾਲੇ ਦੀ ਧਰਤੀ 'ਤੇ ਜੋ ਇਕੱਠ ਅੱਜ ਦੇਖਣ ਨੂੰ ਮਿਲਿਆ, ਉਸ ਇਕੱਠ ਦਾ ਕੋਈ ਪ੍ਰਭਾਵ ਸਰਕਾਰ ਦੇ ਉੱਪਰ ਪਊਗਾ, ਸੈਂਟਰ ਸਰਕਾਰ ਤੇ ਜਾਂ ਪੰਜਾਬ ਸਰਕਾਰ 'ਤੇ? ਦੇਖੋ ਜੀ, ਇਕੱਠ ਦਾ ਸਾਡਾ ਮਕਸਦ ਇਹ ਸੀਗਾ ਵੀ ਜਿਹੜਾ ਇਹ ਬਣ ਰਿਹਾ ਸੀਗਾ ਨਾ, ਬਣਾਇਆ ਜਾ ਰਿਹਾ ਸੀਗਾ ਕੁਝ ਮੀਡੀਆ ਵੱਲੋਂ, ਕੁਝ ਚੈਨਲ ਵਾਲਿਆਂ ਵੱਲੋਂ ਵੀ, ਕੁਝ ਜਿਹੜੇ ਪੋਲੀਟੀਕਲ ਸਾਡੇ ਵਿਰੋਧੀ ਉਹਨਾਂ ਵੱਲੋਂ ਵੀ ਹੁਣ ਉਹ ਮਾਹੌਲ ਨਹੀਂ, ਹੁਣ ਉਦੋਂ ਹੀ ਜਾਵੜੇ ਸੀਗੇ, ਉਦੋਂ ਹੀ ਕਿਸਾਨ ਆ ਗਏ ਸੀ, ਹੁਣ ਨਹੀਂ ਘਰਾਂ 'ਚੋਂ ਨਿਕਲਦੇ। ਜਿਹੜਾ ਸਾਡਾ ਇਕੱਠ ਕਰਨ ਦੇ ਦੋਨੇ ਰੈਲੀਆਂ ਦਾ, ਮਹਾਂ ਰੈਲੀਆਂ ਦਾ, ਇੱਥੋਂ ਵਾਲੀ ਦਾ, ਬਰਨਾਲੇ ਵਾਲੀ ਦਾ ਤੇ ਜੰਡਿਆਲੇ ਵਾਲੀ, ਸਾਡਾ ਤਾਂ ਇਹ ਹੈਗਾ ਵੀ ਨਹੀਂ, ਜੇ ਕੋਈ ਲੀਡਰਸ਼ਿਪ ਮੂਹਰੇ ਲੱਗ ਕੇ ਇਮਾਨਦਾਰੀ ਦੇ ਨਾਲ ਉਹਨਾਂ ਦੇ ਮੁੱਦਿਆਂ ਨੂੰ ਹੱਲ ਕਰਾਉਣ ਦੀ ਖਾਤਰ, ਦਿਖਾਵੇ ਦੀ ਖਾਤਰ ਨਹੀਂ, ਸੱਚਮੁੱਚ ਹੀ ਕਰੋ ਜਾਂ ਮਰੋ ਵਾਲੀ ਭਾਵਨਾ ਦੇ ਤਹਿਤ ਮੂਹਰੇ ਲੱਗ ਕੇ ਪ੍ਰੋਗਰਾਮ ਦਿੰਦੇ ਆ, ਤਾਂ ਹੁਣ ਵੀ ਲੋਕ ਇਕੱਠੇ ਹੋ ਜਾਣਗੇ। ਸੋ ਇਕੱਠ ਦਿਖਾਉਣ ਦਾ ਤਾਂ ਜਿਹੜਾ ਅੱਜ ਇਹਦਾ ਇੰਨਾ ਜਾਊਗਾ ਵੀ ਜਿਹੜਾ ਕਿਸਾਨਾਂ 'ਚ ਇਹਦਾ ਇੱਕ ਪੋਜ਼ੀਟਿਵ ਜਾਊਗਾ, ਕਿਉਂਕਿ ਸਾਰੇ ਮੀਡੀਆ ਰਾਹੀਂ ਜਾਊਗੀ, ਵੇਖਣਗੇ ਵੀ ਲੱਖਾਂ ਦੋਨਾਂ ਰੈਲੀਆਂ 'ਚ ਕਹਿਣਾ ਹੋਵੇ ਤਾਂ ਸਾਡਾ ਲੱਖ ਤੋਂ ਉੱਪਰ ਦਾ ਇਕੱਠ ਬਣ ਜਾਂਦਾ, ਉੱਥੋਂ ਵਾਲੀ ਤੇ ਥੋੜ੍ਹਾ ਜੋੜਨਾ ਹੋਵੇ। ਜਿਵੇਂ SYL ਨੂੰ ਲੈ ਕੇ ਕਾਫੀ ਚਰਚਾਵਾਂ ਚੱਲੀਆਂ, ਹਰਿਆਣੇ ਦੇ ਕਿਸਾਨ ਆਗੂ ਅਭਿਮਨੂ ਕਹਾਰ ਦੇ ਨਾਲ ਗੱਲ ਹੋ ਰਹੀ ਸੀ, ਉਹਨਾਂ ਨੇ ਕਿਹਾ ਕਿ ਇਸ ਵਾਰ ਵੀ ਹਰਿਆਣਾ ਛੋਟਾ ਭਰਾ ਬਣ ਕੇ ਅੱਗੇ ਮਿਲੂਗਾ, ਲੱਖਾਂ ਦੀ ਤਾਦਾਦ ਦੇ ਵਿੱਚ ਹਰਿਆਣੇ 'ਚੋਂ ਕਿਸਾਨ ਚੱਲਣਗੇ ਜੇਕਰ ਪੰਜਾਬ ਦੇ ਕਿਸਾਨ ਇੱਥੋਂ ਕੂਚ ਕਰਦੇ ਨੇ। ਤੁਹਾਡਾ ਕੀ ਸਟੈਂਡ ਹੈ SYL ਨੂੰ ਲੈ ਕੇ, ਜੋ ਪਾਣੀ ਦਾ ਮੁੱਦਾ, ਜੋ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਇੱਕ ਬੂੰਦ ਤੱਕ ਹਰਿਆਣੇ ਨੂੰ ਪਾਣੀ ਦੇਣ ਦੇ ਲਈ ਨਹੀਂ ਹੈਗੀ? ਦੇਖੋ ਜੀ, ਜਿੱਥੋਂ ਤੱਕ ਤਾਂ ਮਸਲੇ ਦੀ ਗੱਲ ਹੈ ਬਈ, ਮਸਲਾ ਬਹੁਤ ਜਾਇਜ਼ ਹੈ ਵੀ ਪਾਣੀ ਦੀ ਵੰਡ ਜਿਹੜੀ ਹੈਗੀ ਹੈ ਸੂਬਿਆਂ ਦੇ ਵਿੱਚ, ਜੋ ਕੋਈ ਕਾਨੂੰਨ ਬਣੇ ਹੋਏ ਆ, ਆਪਣਾ ਰਿਪੇਰੀਅਨ ਕਾਨੂੰਨ ਹੈ, ਇੰਟਰਨੈਸ਼ਨਲ ਕਾਨੂੰਨ ਹੈ, ਉਹ ਪਾਣੀਆਂ ਦੀ ਵੰਡ ਦੀ ਖਾਤਰ ਹੀ ਆ। ਸਾਡੇ ਭਾਰਤ ਦਾ ਕਾਨੂੰਨ ਹੈ ਵਾਟਰ, ਜਿਹੜੇ ਸੂਬਿਆਂ ਦੇ ਵਿੱਚ ਜੇ ਕੋਈ ਪਾਣੀਆਂ ਦਾ ਮਾਮਲਾ ਹੈਗਾ ਉਹਨੂੰ ਨਿਪਟਾਉਣ ਦੀ ਖਾਤਰ, ਉਹ ਕਾਨੂੰਨ ਦੇ ਤਹਿਤ ਦੂਜੇ ਸੂਬਿਆਂ 'ਚ ਨਿਪਟਾਏ ਵੀ ਆ। ਜਿਵੇਂ ਆਪਣਾ ਇੱਧਰ ਗੁਜਰਾਤ ਵਾਲਿਆਂ ਨਾਲ ਸੀਗਾ ਜਿਹੜਾ ਨਰਮਦਾ ਤਾਪਤੀ, ਇਹ ਦੋ ਸੂਬਿਆਂ 'ਚ ਜਾਂਦੀ ਹੈ, ਇੱਕ ਮਹਾਰਾਸ਼ਟਰ 'ਚ, ਇੱਕ ਗੁਜਰਾਤ 'ਚ, ਅਤੇ ਉਹਨਾਂ ਨੇ ਕਾਨੂੰਨ ਮੁਤਾਬਕ ਨਿਬੇੜਿਆ, ਉੱਧਰੋਂ ਕਵੇਰੀ ਵਾਲਾ ਨਿਬੇੜਿਆ। ਅਸੀਂ ਕਹਿੰਦੇ ਹਾਂ ਵੀ ਇਹ ਜਿਹੜਾ ਪੰਜਾਬ 'ਚ ਇਹ ਗੱਲ ਸਹੀ ਹੈ ਵੀ ਇਹਦਾ ਜਿਹੜਾ ਹੁਣ ਤੱਕ ਜੋ ਵੀ ਇਹਦੇ 'ਤੇ ਸੰਧੀਆਂ ਸਮਝੌਤੇ ਹੋਏ ਨੇ ਉਹ ਪੋਲੀਟੀਕਲ ਬੇਸ 'ਤੇ ਹੋਏ ਆ, ਇੱਕ ਪਾਸੜ ਤੌਰ 'ਤੇ ਹੋਏ ਆ, ਉਹ ਨਿਆਂਪੂਰਨ ਨਹੀਂ। ਇਹ ਨਿਆਂਪੂਰਨ ਜਿਹੜੀ ਹੈਗੀ ਹੈ ਪਾਣੀ ਦੀ ਵੰਡ ਹੋਣੀ ਚਾਹੀਦੀ ਹੈ। ਇਹਦਾ ਜਿਹੜਾ ਆਪਣਾ ਦਰਿਆਈ ਪਾਣੀਆਂ ਦਾ ਮਸਲਾ, ਨਾ ਕਿ ਇਕੱਲੇ ਨਹਿਰ ਦਾ, ਜਿਹੜੇ ਪੰਜਾਬ ਦੇ ਦਰਿਆ ਹੈਗੇ ਨੇ ਉਹਨਾਂ ਦਾ ਜਿਹੜੇ ਕੋਈ
ਰੂਲ ਰੈਗੂਲੇਸ਼ਨ ਹੈਗੇ ਆ, ਕੌਮਾਂਤਰੀ ਕਾਨੂੰਨ ਹੈ, ਭਾਰਤੀ ਕਾਨੂੰਨ ਹੈ, ਉਹਨਾਂ ਮੁਤਾਬਕ ਹੋਣਾ ਚਾਹੀਦਾ। ਪਰ ਹੁਣ ਜਿਹੜੀ ਅਗਲੀ ਗੱਲ ਹੈਗੀ ਹੈ ਬਈ ਕੀ ਹੁਣ ਅਸੀਂ ਦੂਜੀਆਂ ਜਿਹੜੀਆਂ ਆਲ ਇੰਡੀਆ ਕਿਸਾਨਾਂ ਦੀਆਂ ਮੰਗਾਂ ਹੈਗੀਆਂ ਨੇ, ਜਿਹਦੇ ਵਿੱਚ ਸਭ ਤੋਂ ਵੱਡੀ ਕਰਜ਼ਾ ਮੁਕਤੀ ਦੀ ਹੈ, MSP ਦੀ ਹੈ। ਕਰਜ਼ਾ ਜਿਹੜੀ ਮੁਕਤੀ ਵਾਲਾ ਹੈਗਾ, ਰੋਜ਼ ਕਿਸਾਨ ਹੈ ਜਿਹੜੇ ਸਾਰੇ ਸੂਬਿਆਂ 'ਚ ਖੁਦਕੁਸ਼ੀਆਂ ਕਰ ਰਹੇ ਹੈ। ਸਰਕਾਰਾਂ ਵਾਅਦੇ ਵੀ ਹਰੇਕ ਚੋਣ ਵੇਲੇ ਕਰ ਜਾਂਦੀਆਂ ਵੀ ਅਸੀਂ ਹੁਣ ਖੁਦਕੁਸ਼ੀ ਨਹੀਂ ਹੋਣ ਦੇਵਾਂਗੇ ਕਿਸੇ ਦੀ ਕਰਜ਼ੇ 'ਚ, ਅਸੀਂ ਮਾਫ ਕਰਾਂਗੇ ਜਿਵੇਂ ਕਾਰਖਾਨੇ ਦੇ ਕਰਦੇ ਆ। ਪਰ ਉਹ ਪੈਂਡਿੰਗ ਪਿਆ ਜਿਹੜੇ ਮਤਲਬ ਵੀ ਆਲ ਇੰਡੀਆ ਕਿਸਾਨਾਂ ਦੇ ਮੁੱਦੇ ਨੇ, ਉਹਨਾਂ ਦੇ ਨਾਲ ਅਸੀਂ ਹੁਣ ਇਹਨੂੰ ਸ਼ੁਰੂ ਕਰਕੇ ਅਸੀਂ ਇਹਨੇ ਵੀ ਇਹਨੂੰ ਇਹ ਕੋਈ ਮੰਗ ਬਣਦੀ ਨਹੀਂ, ਇਹਨੂੰ ਪ੍ਰਚਾਰ ਰਾਹੀਂ ਲਵਾਂਗੇ। ਪਰ ਅਸੀਂ ਉਹ ਦਿੱਲੀ ਵਾਲਾ ਅੰਦੋਲਨ ਛੱਡ ਕੇ ਹੁਣ ਜੇ ਇੱਥੇ ਬਹਿ ਜਾਂਦੇ ਇਹਦੇ ਤੇ ਤਾਂ ਇੱਕ ਹਿਸਾਬ ਨਾਲ ਇਹ ਉਹ ਜਿਹੜੀ ਸਰਕਾਰ ਜੋ ਚਾਹੁੰਦੀ ਹੈ ਸੈਂਟਰ ਸਰਕਾਰ ਉਹੀ ਕੁਛ ਹੋਊਗਾ। ਸੋ ਅਸੀਂ ਅੰਦੋਲਨ ਤਾਂ ਕਰਾਂਗੇ ਉਹਦੇ ਤੇ ਸਾਰੇ ਸੂਬਿਆਂ ਨੂੰ ਲੈ ਕੇ, ਉਹ ਅੰਦੋਲਨ ਦਾ ਨਿਪਟਾਰਾ ਹੋ ਜਾਂਦਾ। ਉਦੋਂ ਬਾਅਦ ਅਸੀਂ ਇਹਨੂੰ ਕੋਸ਼ਿਸ਼ ਕਰਾਂਗੇ ਵੀ ਦੋਨੇ ਸੂਬਿਆਂ ਦੀ ਸਹਿਮਤੀ ਨਾਲ ਹੀ ਹੋਵੇ, ਜਾਂ ਫਿਰ ਸਹਿਮਤੀ ਨਾਲ ਹੋਵੇ, ਜਾਂ ਫਿਰ ਜਿਹੜੇ ਕੋਈ ਕਾਨੂੰਨ ਹੈਗੇ ਨੇ ਆਪਣਾ ਇੰਟਰਨੈਸ਼ਨਲ ਕਾਨੂੰਨ ਹੈ ਜਾਂ ਜੋ ਭਾਰਤ ਦੇ ਕਾਨੂੰਨ ਹੈ ਪਾਣੀਆਂ ਨੂੰ ਵੰਡਣ ਵਾਲੇ, ਉਹਨਾਂ ਦੇ ਹਿਸਾਬ ਨਾਲ ਹੋਵੇ, ਉਹ 'ਤੇ ਜ਼ੋਰ ਦੇਵਾਂਗੇ ਅਸੀਂ। ਇਹਨੂੰ ਇਸ ਗੱਲ 'ਤੇ ਵੀ ਅਸੀਂ ਦੋਨਾਂ ਸੂਬਿਆਂ ਦੇ ਜਿਵੇਂ ਪੋਲੀਟੀਕਲ ਪਾਰਟੀਆਂ ਹਰੇਕ ਚੋਣ ਮੌਕੇ ਕਰਦੀਆਂ, ਕੋਈ ਉਹਨਾਂ ਦਾ ਸਰੋਕਾਰ ਨਹੀਂ ਵੀ ਇਹਦਾ ਕੋਈ ਨਿਪਟਾਰਾ, ਕੋਈ ਜਾਇਜ਼ ਨਿਪਟਾਰਾ ਹੋਵੇ। ਸਗੋਂ ਤੋਂ ਪਿੰਡ ਰੱਖਣਾ ਚਾਹੁੰਦੇ ਆ, ਸਿਰਫ ਆਪਣੇ ਵੋਟਾਂ 'ਚ ਵਰਤਣਾ ਚਾਹੁੰਦੇ ਆ ਨੂੰ, ਅਸੀਂ ਉਹਨਾਂ ਵਾਂਗੂ ਨਹੀਂ ਕਰਾਂਗੇ। ਨਿਬੜੋਗੇ ਕਿਵੇਂ? ਕਿਉਂਕਿ ਚੈਲੰਜ ਵੱਡੇ ਨੇ ਕਿਸਾਨ ਆਗੂਆਂ ਦੇ ਲਈ। ਇਸ ਵਾਰ ਜਥੇਬੰਦੀਆਂ 18 ਜਿਹੜੀਆਂ ਕਿ ਇੱਥੇ ਕਹੀਆਂ ਗਈਆਂ ਨੇ ਕਿ ਉੱਤਰੀ ਭਾਰਤ ਦੀਆਂ ਮਿਲਾ ਕੇ 18 ਜਥੇਬੰਦੀਆਂ ਕੁੱਲ ਸ਼ਾਮਲ ਹੋਣਗੀਆਂ। ਪਰ ਕੀ ਲੱਗਦਾ ਵੀ ਤੁਹਾਡੇ ਚੈਲੰਜਾਂ ਨੂੰ ਜੋ ਤੁਸੀਂ ਸਰਕਾਰ ਦੇ ਮੂਹਰੇ ਚੈਲੰਜ ਰੱਖੇ ਆ, ਜਾਂ ਉਹ ਸਰਕਾਰ ਉਹਨਾਂ ਦੇ ਉੱਪਰ ਗੌਰ ਕਰੂਗੀ, ਤੁਹਾਡੇ ਮੁੱਦਿਆਂ ਦੇ ਉੱਪਰ ਤੁਹਾਡੀ ਜਿਹੜੀ ਗੱਲ ਆ ਉਹ ਮੰਨੀ ਜਾਊਗੀ? ਕਿਉਂਕਿ ਕਈ ਕਿਸਾਨ ਆਗੂ ਤਾਂ ਅਜਿਹੇ ਨੇ ਜਿਹੜੇ 2022 ਦੇ ਵਿੱਚ SSM ਵੱਲੋਂ ਚੋਣਾਂ ਦੇ ਵਿੱਚ ਉਤਰ ਗਏ, ਕਿ ਉਹਨਾਂ ਦੇ ਉੱਪਰ ਸਵਾਲ ਨਹੀਂ ਖੜੇ ਹੋਣਗੇ? ਦੇਖੋ ਜੀ, ਜਿਹੜਾ ਇਹ ਸਾਨੂੰ ਕੋਈ ਭੁਲੇਖਾ ਨਹੀਂ, ਸਰਕਾਰ ਕੋਈ ਨਹੀਂ ਚਾਹੁੰਦੀ ਹੁੰਦੀ ਵੀ ਸਾਡੇ ਖਿਲਾਫ ਕੋਈ ਅੰਦੋਲਨ ਹੋਵੇ। ਉਹਨੂੰ ਉਹ ਕਿਸੇ ਨੂੰ ਕਹਿੰਦੇ ਲਾਇਸੈਂਸ ਦਿੰਦੇ ਹੋਵੇ ਵੀ ਆਓ ਸਾਡੇ ਨਾਲ ਲੜੋ, ਇਹ ਕੋਈ ਸਰਕਾਰ ਨਹੀਂ ਕਹਿੰਦੀ ਹੁੰਦੀ। ਜਦੋਂ ਅਸੀਂ 2020 'ਚ ਗਏ ਯਾਰ 26 ਨਵੰਬਰ ਨੂੰ, ਉਦੋਂ ਵੀ ਕੋਈ ਸਾਨੂੰ ਐ ਨਹੀਂ, ਹੁਣ ਸਾਨੂੰ ਲੱਗਦਾ ਹੋਣਾ ਵੀ ਵੇਖੋ ਦਿੱਲੀ ਅਸੀਂ ਬਾਰਡਰ 'ਤੇ ਪਹੁੰਚ ਗਏ। ਪਰ ਤੁਸੀਂ ਉਹ ਦਿਨ ਯਾਦ ਕਰੋ 26 ਨੂੰ ਜਦੋਂ ਤੁਰੇ ਆ, ਕੀ ਉਹਨਾਂ ਨੇ ਰੋਕਣ ਦੀ ਕਿਹੜੀ ਕੋਸ਼ਿਸ਼ ਨਹੀਂ ਕੀਤੀ? ਪਾਣੀ ਨਹੀਂ ਸਿੱਟਿਆ ਉਹਨਾਂ ਨੇ, ਅਥਰੂ ਗੈਸ ਨਹੀਂ ਸਿੱਟੀ, ਸੜਕਾਂ ਨਹੀਂ ਪੱਟੀਆਂ ਉਹਨਾਂ ਨੇ, ਵੱਡੇ ਵੱਡੇ ਉਹ ਕੰਟੇਨਰ ਮਿੱਟੀ ਦੇ ਭਰ ਕੇ ਮੂਹਰੇ ਪੱਥਰ ਨਹੀਂ ਲਾਏ ਉਹਨਾਂ ਨੇ, ਕੀ ਨਹੀਂ ਕਸਰ ਛੱਡੀ ਉਹਨਾਂ ਨੇ। ਪਰ ਉਹ ਕੀ ਹੋਇਆ ਵੀ ਕਿਸਾਨਾਂ ਦੀ ਤਾਕਤ ਮੂਹਰੇ ਸਾਰੇ ਉਹ ਬੈਰੀਕੇਡ ਵਗੈਰਾ ਉਹ ਢਹਿ ਢੇਰੀ ਹੁੰਦੇ ਗਏ। ਸੋ ਹੁਣ ਵੀ ਸਾਨੂੰ ਲੱਗਦਾ ਹੁਣ ਤਾਂ ਸਗੋਂ ਤੋਂ ਉਹਨਾਂ ਨੂੰ ਹੋਰ ਵੀ ਹੋਊਗਾ ਵੀ ਚਲੋ, ਉਦੋਂ ਤਾਂ ਉਹਨਾਂ ਨੂੰ ਆਇਆ ਸੀਗਾ ਵੀ ਸ਼ਾਇਦ 1-2 ਦਿਨਾਂ 'ਚ ਮੁੜ ਜਾਣਗੇ। ਹੁਣ ਤਾਂ ਉਹਨਾਂ ਨੇ ਆਪਦਾ ਤਜਰਬਾ ਵੀ ਚੱਖ ਲਿਆ ਨਾ, ਕੌੜਾ ਤਜਰਬਾ ਸੈਂਟਰ ਸਰਕਾਰ ਨੇ, ਵੀ ਇਹ ਪੱਕੇ ਤੌਰ 'ਤੇ ਡੇਰੇ ਡਾਲ ਕੇ ਵੀ ਬਹਿ ਜਾਂਦੇ ਹੁੰਦੇ ਨੇ, ਡੇਰਾ ਲਾ ਕੇ ਵੀ। ਸੋ ਇਸ ਤੌਰ ਦੀ ਗੱਲ ਕਰੀ ਆ, ਪਰ ਇਸ ਵਾਰ ਉਹ ਨੌਜਵਾਨ ਨਹੀਂ ਹੈਗੇ ਜਿਹੜੇ ਨੌਜਵਾਨਾਂ ਦੀ ਹਮੇਸ਼ਾ ਘਾਟ ਆ, ਜਿਹੜੀ ਉਹ ਪੰਜਾਬ ਨੂੰ ਤੇ ਪੂਰੇ ਨੌਜਵਾਨਾਂ ਨੂੰ ਰੜਕਦੀ ਰਹਿਣੀ ਆ। ਖਾਸ ਕਰਕੇ ਉਹਨਾਂ ਕਿਸਾਨ ਆਗੂਆਂ ਨੂੰ ਤਾਂ ਜ਼ਿਆਦਾ ਰੜਕਦੀ ਰਹਿਣੀ ਆ ਜਿਹੜੇ ਉਹਨਾਂ ਦੀ ਸਪੋਰਟ 'ਤੇ ਆਏ ਸੀ। ਜਿਵੇਂ ਤੁਸੀਂ ਮਸਤੂਣਾ ਸਾਹਿਬ ਦੀ ਰੈਲੀ ਦੀ ਗੱਲ ਕਰ ਲਓ, ਉਦੋਂ ਤੁਸੀਂ ਕਹਿ ਰਹੇ ਸੀ ਅਸੀਂ ਮੋਗੇ ਤੋਂ 120-30 ਤੇ ਗੱਡੀ ਲੈ ਕੇ ਆਏ ਆ, ਭਜਾ ਕੇ ਲਿਆਏ ਆ, ਤੇ ਅਸੀਂ ਮਸਤੂਣਾ ਪਹੁੰਚੇ ਆ, ਸਮੇਂ ਸਿਰ ਪਹੁੰਚ ਗਏ ਆ। ਇਹ ਬਿਆਨ ਤੁਹਾਡੇ ਹੀ ਸੀਗੇ। ਦੇਖੋ ਜੀ, ਜਿਹੜੀ ਤੁਸੀਂ ਕਹਿੰਦੇ ਹੋ ਨਾ, ਭਾਵੇਂ ਨੌਜਵਾਨ ਹੈ, ਨੌਜਵਾਨ ਵੀ ਸਾਡੇ ਕਿਸਾਨਾਂ ਦੇ ਪੁੱਤ ਹੀ ਹੈ, ਭਾਵੇਂ ਉਹ ਨੌਜਵਾਨ ਹੈ, ਭਾਵੇਂ ਉਹਨਾਂ ਦੇ ਮਾਪੇ ਹੈ ਜਿਹੜੇ ਕਿਸਾਨੀ ਨਾਲ ਸੰਬੰਧ ਰੱਖਦੇ ਆ। ਵਿਚਾਰਧਾਰਾ ਤਾਂ ਇੱਕ ਇਫੈਕਟ ਕਰਦੀ ਹੈ ਨਾ ਉਹ ਨੌਜਵਾਨਾਂ ਦੀ, ਜਿਵੇਂ ਤੁਹਾਡੀ ਵਿਚਾਰਧਾਰਾ ਕੁਛ ਹੋਰ ਆ, ਉਹਨਾਂ ਦੀ ਵਿਚਾਰਧਾਰਾ ਕੁਛ ਹੋਰ ਸੀ, ਉਹ ਇਫੈਕਟ ਤਾਂ ਕਰਦੀ ਆ ਨਾ। ਕੀ ਲੱਗਦਾ ਵੀ ਉਹ ਵਿਚਾਰਧਾਰਾ ਵਾਲੇ ਨੌਜਵਾਨ ਉੱਥੇ ਪਹੁੰਚਣਗੇ ਜਿਹੜੇ ਦੀਪ ਸਿੱਧੂ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਸੀ, ਜਾਂ ਜਿਹੜੇ ਹੋਰ ਅਨੇਕਾਂ ਜਿਹੇ ਨੌਜਵਾਨਾਂ ਦੀਆਂ ਵਿਚਾਰਧਾਰਾਵਾਂ ਨਾਲ ਜੁੜੇ ਹੋਏ ਸੀ? ਦੇਖੋ ਜੀ, ਸ਼ੁਰੂ ਦੇ ਵਿੱਚ ਅਸੀਂ ਕਹਿੰਦੇ ਆ ਵੀ ਉਦੋਂ ਵੀ ਜੇ ਤੁਸੀਂ ਯਾਦ ਕਰੋ ਤਾਂ ਮੇਰੇ ਠੋਸ ਗਿਣਤੀ ਅਸੀਂ ਕੀਤੀ ਸੀ ਟਰੈਕਟਰ ਟਰਾਲੀਆਂ ਦੀ, 4000 ਟਰੈਕਟਰ ਟਰਾਲੀ ਪਹਿਲੇ ਦਿਨ ਜਦੋਂ ਅਸੀਂ ਤੁਰੇ ਆ ਹਰਿਆ ਸੰਕਟ ਨਾਲ। ਸੰਕਟ ਆ ਜਿਹੜਾ ਪਹਿਲਾਂ ਦੇ ਨਾਲ ਗਹਿਰਾ ਹੋਇਆ। ਸੋ ਇਸ 'ਚੋਂ ਅਸੀਂ ਜਿੱਥੋਂ ਤੱਕ ਆਏ ਵੀ ਸਾਡਾ ਕੋਈ ਇਹ ਨਹੀਂ ਵੀ ਅਸੀਂ ਇਕੱਲੇ ਕੋਈ ਇਹਦਾ ਕ੍ਰੈਡਿਟ ਲੈਣਾ ਚਾਹੁੰਦੇ ਆ, ਕੋਈ ਇਹਦਾ ਸਿਰਾ ਆਪਦੇ ਸਿਰ ਤੇ ਬੰਨ੍ਹਣਾ ਚਾਹੁੰਦੇ ਆ। ਸਾਡੀ ਅਸੀਂ 6 ਮਹੀਨੇ ਤੋਂ ਕੋਸ਼ਿਸ਼ ਕਰ ਰਹੇ ਹਾਂ, ਖਾਸ ਕਰਕੇ 18 ਜਥੇਬੰਦੀਆਂ ਵੀ ਆਪਾਂ ਬੱਤੀਆਂ ਨਾਲ ਵੀ ਅਸੀਂ ਮਿਲੇ ਆ, ਗਰਾਹਾਂ ਨਾਲ ਵੀ ਮਿਲੇ ਆ, ਵੀ ਹੁਣ ਸਮਾਂ ਆ ਗਿਆ, ਹੁਣ ਆਪਾਂ ਜਿਹੜਾ ਕਰੋ ਜਾਂ ਮਰੋ ਵਾਲਾ ਦਿੱਲੀ ਵਾਲਾ ਅੰਦੋਲਨ ਉੱਥੇ ਲੈ ਕੇ ਚੱਲ ਗਏ, ਦਿੱਲੀ ਵੱਲ ਸਿਹਤ ਕਰਕੇ। ਕਰੋ ਜਾਂ ਮਰੋ ਦੀ ਗੱਲ ਕਰੀਏ, ਕੀ ਲੱਗਦਾ ਵੀ ਜੋ ਇਕੱਠ ਅੱਜ ਹੋਇਆ ਇਸ ਧਰਤੀ ਤੇ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਸੈਂਟਰ ਸਰਕਾਰ ਨੂੰ ਚੇਤੇ ਕਰਾਉਣ ਵਾਲਾ, ਪੰਜਾਬ ਸਰਕਾਰ ਨੂੰ ਚੇਤੇ ਕਰਾਉਣ ਵਾਲਾ, ਕੋਈ ਹੋਰ ਪ੍ਰੋਟੈਸਟ ਕਰਨ ਵਾਲਾ, ਪੁਤਲੇ ਫੂਕਣ ਵਾਲਾ, ਇਹਨਾਂ ਜਾਂ ਲੋਕਲ ਕੋਈ ਸਥਾਨਕ ਮੰਗਾਂ ਤੇ ਸੰਘਰਸ਼ ਵਾਲਾ ਜਿਵੇਂ ਜੀਰੇ ਵਾਲਾ ਫੈਕਟਰ ਹਜੇ ਨਹੀਂ ਹੋਇਆ ਸੀਗਾ। ਉਹ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਵਿਸ਼ਵਾਸ ਦਿੱਤਾ ਸੀਗਾ ਇੱਕ ਸਮੇਂ ਦੇ ਵਿੱਚ ਉਹਨਾਂ ਦਾ ਨਿਪਟਾਰਾ ਕਰਨ ਦਾ। ਸੋ ਉਹਦੇ 'ਤੇ ਅੰਦੋਲਨ ਨਹੀਂ ਹੋਇਆ।
ਤੇ ਜਾਂ ਜਿਹੜੇ ਕੋਈ ਉੱਥੇ ਦਿੱਲੀ ਵੀ ਪ੍ਰੋਗਰਾਮ ਹੋਏ ਹੈ ਜਾਂ ਇੱਕ ਵਾਰੀ ਆਪਣਾ ਮਾਰਚ ਦੇ ਵਿੱਚ ਰਾਮਲੀਲਾ ਗਰਾਊਂਡ ਦੇ ਵਿੱਚ ਸਾਰੇ ਆਲ ਇੰਡੀਆ ਕਿਸਾਨ ਰੈਲੀ ਉੱਥੇ ਵੀ ਕਰਕੇ ਆਏ, ਪਰ ਉਹ ਵੀ ਇੱਕ ਕੁੱਲ ਮਿਲਾ ਕੇ ਇੱਕ ਪ੍ਰਚਾਰ ਵਾਲੀ ਕਹਿ ਲਓ ਜਾਂ ਇੱਕ ਮੰਗ ਪੱਤਰ ਦੇਣ ਵਾਲੀ ਜਾਂ ਉਹਨਾਂ ਨੂੰ ਮੰਗਾਂ ਯਾਦ ਕਰਾਉਣ ਵਾਲੀ ਸੀਗੀ। ਲੋੜ ਹੈ ਜਿਹੜੀ ਹੁਣ ਸੀਗੀ ਜਾਂ ਖੜੀ ਆ ਲੋੜ ਹੁਣ ਜਿਹੜੇ ਕਿਸਾਨਾਂ ਦੇ ਸਮਾਂ ਮੰਗ ਕਰਦਾ ਜੋ ਮੁੱਦਿਆਂ ਦਾ ਵੀ ਭਾਈ ਹੁਣ ਇਹਨੂੰ ਇਕੱਲਾ ਮੰਗ ਪੱਤਰ ਦੇ ਕੇ ਯਾਦ ਕਰਾਉਣ ਵਾਲਾ ਸਮਾਂ ਲੰਘ ਗਿਆ। ਸਰਕਾਰ ਯਾਦ ਕਰਾਈ ਜਾਓ, ਢੀਠ ਹੋਈ ਹੈ, ਉਹਨਾਂ ਦੇ ਚਮੜੀ ਤੇ ਕੋਈ ਅਸਰ ਨਹੀਂ ਹੋ ਰਿਹਾ। ਉਹ ਸਗੋਂ ਤੋਂ ਮੰਗਾਂ ਮੰਨਣੀਆਂ ਤਾਂ ਕੀ ਸੀ, ਬਕਾਇਆ ਉਹ ਉਲਟਾ ਹਮਲੇ ਕਰ ਰਹੀ ਹੈ, ਨਿੱਤ ਨਵੇਂ ਹਮਲੇ ਹੋ ਰਹੇ ਹੈ, ਬਦਲੇ ਦੀ ਭਾਵਨਾ 'ਚ ਹੋ ਰਹੇ ਹੈ। ਕਿੰਨੀਆਂ ਜਿਹੜੀਆਂ ਉਹਨਾਂ ਨੇ ਵਾਅਦੇ ਕੀਤੇ ਸੀ ਉਦੋਂ ਉਲਟ ਚੱਲ ਰਹੇ ਨੇ। ਸੋ ਇਸ ਕਰਕੇ ਲੋੜ ਹੈਗੀ ਆ ਵੀ ਹੁਣ ਉਹੋ ਜਿਹੀ ਤਾਕਤ ਦਿਖਾਉਣ ਦਾ, ਉਹੋ ਜਿਹਾ ਮੋਰਚਾ ਜਿਹੜਾ ਕਰੋ ਜਾਂ ਮਰੋ ਵਾਲਾ ਮੁੜ ਸ਼ੁਰੂ ਕਰਨ ਦੀ ਲੋੜ ਹੈ। ਕਰੋ ਜਾਂ ਮਰੋ ਦੀ ਗੱਲ ਕਰੀਏ ਤੁਸੀਂ ਜਿਹੜੀ ਇੱਕ ਮਿੰਟ ਮੈਂ ਤੁਹਾਡੇ ਸਵਾਲ ਦਾ ਜਵਾਬ ਰਹਿ ਗਿਆ ਵੀ ਹੁਣ ਉਹਨੀਆਂ ਹੋ ਸਕਣਗੀਆਂ ਕਿ ਨਹੀਂ। ਵੇਖੋ ਅਸੀਂ ਕਹਿੰਦੇ ਆ ਵੀ ਸੰਕਟ ਤਾਂ ਲੋਕ ਜੁੜਦੇ ਹੁੰਦੇ ਆ ਸੰਕਟ ਨਾਲ। ਸੰਕਟ ਆ ਜਿਹੜਾ ਪਹਿਲਾਂ ਦੇ ਨਾਲ ਗਹਿਰਾ ਹੋਇਆ ਕਿਸਾਨਾਂ ਦਾ, ਕਿਉਂਕਿ ਉਹਨਾਂ ਦਾ ਹੱਲ ਹੋਇਆ ਨਹੀਂ, ਨਵੇਂ ਆਰਥਿਕ ਬੋਝ ਹੋਰ ਟਿਕ ਗਏ, ਕਾਨੂੰਨ ਹੋਰ ਨਵੇਂ ਉਲਟ ਆ ਗਏ, ਨੀਤੀਆਂ ਆ ਗਈਆਂ। ਸੋ ਸੰਕਟ ਤਾਂ ਉਦੋਂ ਵੱਧ ਗਿਆ। ਸੰਕਟ ਨੇ ਗਾਹਾਂ ਲਾਮਬੰਦੀ ਕਰਨੀ ਹੁੰਦੀ ਹੈ। ਸੋ ਇਸ 'ਚੋਂ ਅਸੀਂ ਜਿੱਥੋਂ ਤੱਕ ਆਏ ਵੀ ਸਾਡਾ ਕੋਈ ਹੈ ਨਹੀਂ ਵੀ ਅਸੀਂ ਇਕੱਲੇ ਕੋਈ ਇਹਦਾ ਕ੍ਰੈਡਿਟ ਲੈਣਾ ਚਾਹੁੰਦੇ ਹਾਂ, ਕੋਈ ਇਹਦਾ ਸਿਰਾ ਆਪਦੇ ਸਿਰ ਤੇ ਬੰਨ੍ਹਣਾ ਚਾਹੁੰਦੇ ਹਾਂ। ਅਸੀਂ 6 ਮਹੀਨੇ ਤੋਂ ਕੋਸ਼ਿਸ਼ ਕਰ ਰਹੇ ਹਾਂ, ਖਾਸ ਕਰਕੇ 18 ਜਥੇਬੰਦੀਆਂ ਵਾਲਾ। ਚੱਲ ਇਹ ਪਲੇਟਫਾਰਮ ਅੱਡ ਆਪਦਾ ਚੱਲਦਾ ਰਿਹਾ ਡੱਲੇਵਾਲ ਵਾਲਾ, ਜਿਹੜਾ ਸਾਡਾ ਪਲੇਟਫਾਰਮ ਹੈ ਅਸੀਂ ਜੂਨ ਤੋਂ ਇਹ ਫਾਰਮ ਕੀਤਾ, ਉਦੋਂ ਤੋਂ ਹੀ ਸਾਡਾ ਉਹਨਾਂ ਨਾਲ ਯਤਨ ਹੈ ਵੀ ਆਪਾਂ ਬੱਤੀਆਂ ਨਾਲ ਵੀ ਅਸੀਂ ਮਿਲੇ ਹਾਂ, ਗਰਾਹਾਂ ਨਾਲ ਵੀ ਮਿਲੇ ਹਾਂ ਵੀ ਹੁਣ ਸਮਾਂ ਆ ਗਿਆ, ਹੁਣ ਆਪਾਂ ਜਿਹੜਾ ਕਰੋ ਜਾਂ ਮਰੋ ਵਾਲਾ ਦਿੱਲੀ ਵਰਗਾ ਅੰਦੋਲਨ ਉੱਥੇ ਲੈ ਕੇ ਚੱਲ ਗਏ, ਦਿੱਲੀ ਵੱਲ ਸਿਹਤ ਕਰ ਗਏ। ਤੁਸੀਂ ਕਰੋ ਜਾਂ ਮਰੋ ਦੀ ਗੱਲ ਕਰੀ ਹੈ, ਕੀ ਲੱਗਦਾ ਵੀ ਜੋ ਇਕੱਠ ਅੱਜ ਹੋਇਆ ਇਸ ਧਰਤੀ ਤੇ, ਬਰਨਾਲੇ ਦੀ ਧਰਤੀ ਤੇ ਜੋ ਇਕੱਠ ਅੱਜ ਦੇਖਣ ਨੂੰ ਮਿਲਿਆ, ਉਸ ਇਕੱਠ ਦਾ ਕੋਈ ਪ੍ਰਭਾਵ ਸਰਕਾਰ ਦੇ ਉੱਪਰ ਪਊਗਾ, ਸੈਂਟਰ ਸਰਕਾਰ ਤੇ ਜਾਂ ਪੰਜਾਬ ਸਰਕਾਰ ਤੇ? ਦੇਖੋ ਜੀ, ਇਕੱਠ ਦਾ ਸਾਡਾ ਮਕਸਦ ਇਹ ਸੀਗਾ ਵੀ ਜਿਹੜਾ ਇਹ ਬਣ ਰਿਹਾ ਸੀਗਾ ਨਾ, ਬਣਾਇਆ ਜਾ ਰਿਹਾ ਸੀਗਾ ਕੁਝ ਮੀਡੀਆ ਵੱਲੋਂ, ਕੁਝ ਚੈਨਲ ਵਾਲਿਆਂ ਵੱਲੋਂ ਵੀ, ਕੁਝ ਜਿਹੜੇ ਪੋਲੀਟੀਕਲ ਸਾਡੇ ਵਿਰੋਧੀ ਉਹਨਾਂ ਵੱਲੋਂ ਵੀ ਹੁਣ ਉਹ ਮਾਹੌਲ ਨਹੀਂ, ਹੁਣ ਉਦੋਂ ਹੀ ਜਾਵੜੇ ਸੀਗੇ ਉਡਾਉਣ ਦੀ ਖਾਤਰ, ਦਿਖਾਵੇ ਦੀ ਖਾਤਰ ਨਹੀਂ। ਸੱਚੋ ਹੀ ਕਰੋ ਜਾਂ ਮਰੋ ਵਾਲੀ ਭਾਵਨਾ ਦੇ ਤਹਿਤ ਮੂਹਰੇ ਲੱਗ ਕੇ ਪ੍ਰੋਗਰਾਮ ਦਿੰਦੇ ਆ ਤਾਂ ਹੁਣ ਵੀ ਲੋਕ ਇਕੱਠੇ ਹੋ ਜਾਣਗੇ। ਸੋ ਇਕੱਠ ਦਿਖਾਉਣ ਦਾ ਤਾਂ ਜਿਹੜਾ ਅੱਜ ਇਹਦਾ ਇੰਨਾ ਜਾਊਗਾ ਵੀ ਜਿਹੜਾ ਕਿਸਾਨਾਂ 'ਚ ਇਹਦਾ ਇੱਕ ਪੋਜ਼ੀਟਿਵ ਜਾਊਗਾ, ਕਿਉਂਕਿ ਸਾਰੇ ਮੀਡੀਆ ਰਾਹੀਂ ਜਾਊਗੀ, ਵੇਖਣਗੇ ਵੀ ਲੱਖਾਂ ਦੋਨਾਂ ਰੈਲੀਆਂ 'ਚ ਕਹਿਣਾ ਹੋਵੇ ਤਾਂ ਸਾਡਾ ਲੱਖ ਤੋਂ ਉੱਪਰ ਦਾ ਇਕੱਠ ਬਣ ਜਾਂਦਾ, ਉੱਥੋਂ ਵਾਲੀ ਤੇ ਥੋੜ੍ਹਾ ਜੋੜ ਨਾ ਹੋਵੇ। ਜਿਵੇਂ SYL ਨੂੰ ਲੈ ਕੇ ਕਾਫੀ ਚਰਚਾਵਾਂ ਚੱਲੀਆਂ, ਹਰਿਆਣੇ ਦੇ ਕਿਸਾਨ ਆਗੂ ਅਭਿਮਨੂ ਕਹਾਰ ਦੇ ਨਾਲ ਗੱਲ ਹੋ ਰਹੀ ਸੀ, ਉਹਨਾਂ ਨੇ ਕਿਹਾ ਕਿ ਇਸ ਵਾਰ ਵੀ ਹਰਿਆਣਾ ਛੋਟਾ ਭਰਾ ਬਣ ਕੇ ਅੱਗੇ ਮਿਲੂਗਾ, ਲੱਖਾਂ ਦੀ ਤਾਦਾਦ ਦੇ ਵਿੱਚ ਹਰਿਆਣੇ 'ਚੋਂ ਕਿਸਾਨ ਚੱਲਣਗੇ ਜੇਕਰ ਪੰਜਾਬ ਦੇ ਕਿਸਾਨ ਇੱਥੋਂ ਕੂਚ ਕਰਦੇ ਨੇ। ਤੁਹਾਡਾ ਕੀ ਸਟੈਂਡ ਹੈ SYL ਨੂੰ ਲੈ ਕੇ, ਜੋ ਪਾਣੀ ਦਾ ਮੁੱਦਾ, ਜੋ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਇੱਕ ਬੂੰਦ ਤੱਕ ਹਰਿਆਣੇ ਨੂੰ ਪਾਣੀ ਦੇਣ ਦੇ ਲਈ ਨਹੀਂ ਹੈਗੀ? ਦੇਖੋ ਜੀ, ਜਿੱਥੋਂ ਤੱਕ ਤਾਂ ਮਸਲੇ ਦੀ ਗੱਲ ਹੈ ਬਈ ਮਸਲਾ ਬਹੁਤ ਜਾਇਜ਼ ਹੈ ਵੀ ਪਾਣੀ ਦੀ ਵੰਡ ਜਿਹੜੀ ਹੈਗੀ ਹੈ ਸੂਬਿਆਂ ਦੇ ਵਿੱਚ, ਜੋ ਕੋਈ ਕਾਨੂੰਨ ਬਣੇ ਹੋਏ ਆ, ਆਪਣਾ ਰਿਪੇਰੀਅਨ ਕਾਨੂੰਨ ਹੈ, ਇੰਟਰਨੈਸ਼ਨਲ ਕਾਨੂੰਨ ਹੈ, ਉਹ ਪਾਣੀਆਂ ਦੀ ਵੰਡ ਦੀ ਖਾਤਰ ਹੀ ਆ। ਸਾਡੇ ਭਾਰਤ ਦਾ ਕਾਨੂੰਨ ਹੈ ਵਾਟਰ, ਜਿਹੜੇ ਸੂਬਿਆਂ ਦੇ ਵਿੱਚ ਜੇ ਕੋਈ ਪਾਣੀਆਂ ਦਾ ਮਾਮਲਾ ਹੈਗਾ ਉਹਨੂੰ ਨਿਪਟਾਉਣ ਦੀ ਖਾਤਰ ਉਹ ਕਾਨੂੰਨ ਦੇ ਤਹਿਤ ਦੂਜੇ ਸੂਬਿਆਂ 'ਚ ਨਿਪਟਾਏ ਵੀ ਆ। ਜਿਵੇਂ ਆਪਣਾ ਇੱਧਰ ਗੁਜਰਾਤ ਵਾਲਿਆਂ ਨਾਲ ਸੀਗਾ ਜਿਹੜਾ ਨਰਮਦਾ ਤਾਪਤੀ, ਇਹ 2 ਸੂਬਿਆਂ 'ਚ ਜਾਂਦੀ ਹੈ, ਇੱਕ ਮਹਾਰਾਸ਼ਟਰ 'ਚ ਇੱਕ ਗੁਜਰਾਤ 'ਚ, ਤੇ ਉਹਨਾਂ ਨੇ ਕਾਨੂੰਨ ਮੁਤਾਬਕ ਨਿਬੇੜਿਆ, ਉੱਧਰੋਂ ਕਵੇਰੀ ਵਾਲਾ ਨਿਬੇੜਿਆ। ਅਸੀਂ ਕਹਿੰਦੇ ਆ ਵੀ ਇਹ ਜਿਹੜਾ ਪੰਜਾਬ 'ਚ ਇਹ ਗੱਲ ਸਹੀ ਹੈ ਵੀ ਇਹਦਾ ਜਿਹੜਾ ਹੁਣ ਤੱਕ ਜੋ ਵੀ ਇਹਦੇ ਤੇ ਸੰਧੀਆਂ ਸਮਝੌਤੇ ਹੋਏ ਨੇ ਉਹ ਪੋਲੀਟੀਕਲ ਬੇਸ ਤੇ ਹੋਏ ਆ, ਇੱਕ ਪਾਸੜ ਤੌਰ ਤੇ ਹੋਏ ਆ, ਉਹ ਨਿਆਂਪੂਰਨ ਨਹੀਂ। ਇਹ ਨਿਆਂਪੂਰਨ ਜਿਹੜੀ ਹੈਗੀ ਹੈ ਪਾਣੀ ਦੀ ਵੰਡ ਹੋਣੀ ਚਾਹੀਦੀ ਹੈ। ਇਹਦਾ ਜਿਹੜਾ ਆਪਣਾ ਦਰਿਆਈ ਪਾਣੀਆਂ ਦਾ ਮਸਲਾ, ਨਾ ਕਿ ਇਕੱਲੇ ਨਹਿਰ ਦਾ, ਜਿਹੜੇ ਪੰਜਾਬ ਦੇ ਦਰਿਆ ਹੈਗੇ ਨੇ ਉਹਨਾਂ ਦਾ ਜਿਹੜੇ ਕੋਈ ਰੂਲ ਰੈਗੂਲੇਸ਼ਨ ਹੈਗੇ ਆ, ਕੌਮਾਂਤਰੀ ਕਾਨੂੰਨ ਹੈ, ਭਾਰਤੀ ਕਾਨੂੰਨ ਹੈ, ਉਹਨਾਂ ਮੁਤਾਬਕ ਹੋਣਾ ਚਾਹੀਦਾ। ਪਰ ਹੁਣ ਜਿਹੜੀ ਅਗਲੀ ਗੱਲ ਹੈਗੀ ਹੈ ਬਈ ਕੀ ਹੁਣ ਅਸੀਂ ਦੂਜੀਆਂ ਜਿਹੜੀਆਂ ਆਲ ਇੰਡੀਆ ਕਿਸਾਨਾਂ ਦੀਆਂ ਮੰਗਾਂ ਹੈਗੀਆਂ ਨੇ, ਜਿਹਦੇ ਵਿੱਚ ਸਭ ਤੋਂ ਵੱਡੀ ਕਰਜ਼ਾ ਮੁਕਤੀ ਦੀ ਹੈ, MSP ਦੀ ਹੈ, ਕਰਜ਼ਾ ਜਿਹੜੀ ਮੁਕਤੀ ਵਾਲਾ ਹੈਗਾ, ਰੋਜ਼ ਕਿਸਾਨ ਹੈ ਜਿਹੜੇ ਸਾਰੇ ਸੂਬਿਆਂ 'ਚ ਖੁਦਕੁਸ਼ੀਆਂ ਕਰ ਰਹੇ ਆ। ਸਰਕਾਰਾਂ ਵਾਅਦੇ ਵੀ ਹਰੇਕ ਚੋਣ ਵੇਲੇ ਕਰ ਜਾਂਦੀਆਂ ਵੀ ਅਸੀਂ ਹੁਣ ਖੁਦਕੁਸ਼ੀ ਨਹੀਂ ਹੋਣ ਦੇਵਾਂਗੇ ਕਿਸੇ ਦੀ ਕਰਜ਼ੇ 'ਚ, ਅਸੀਂ ਮਾਫ ਕਰਾਂਗੇ ਜਿਵੇਂ ਕਾਰਖਾਨੇ ਦੇ ਕਰਦੇ ਆ, ਪਰ ਉਹ ਪੈਂਡਿੰਗ ਪਿਆ। ਜਿਹੜੇ ਮਤਲਬ ਇਹ ਆਲ ਇੰਡੀਆ ਕਿਸਾਨਾਂ ਦੇ ਮੁੱਦੇ ਨੇ ਉਹਨਾਂ ਦੇ ਨਾਲ ਅਸੀਂ ਹੁਣ ਇਹਨੂੰ ਸ਼ੁਰੂ ਕਰਕੇ ਅਸੀਂ ਇਹਨੇ ਵੀ ਇਹਨੂੰ ਇਹ ਕੋਈ ਮੰਗ ਬਣਦੀ ਨਹੀਂ, ਇਹਨੂੰ ਪ੍ਰਚਾਰ ਰਾਹੀਂ ਲਵਾਂਗੇ, ਪਰ ਅਸੀਂ ਉਹ ਦਿੱਲੀ ਵਾਲਾ ਅੰਦੋਲਨ ਛੱਡ ਕੇ ਹੁਣ ਜੇ ਇੱਥੇ ਬਹਿ ਜਾਂਦੇ ਇਹਦੇ ਤੇ ਤਾਂ ਇੱਕ ਹਿਸਾਬ ਨਾਲ ਇਹ ਉਹ ਜਿਹੜੀ ਸਰਕਾਰ ਜੋ ਚਾਹੁੰਦੀ ਹੈ ਸੈਂਟਰ ਸਰਕਾਰ ਉਹੀ ਕੁਛ ਹੋਊਗਾ। ਸੋ ਅਸੀਂ ਅੰਦੋਲਨ ਤਾਂ ਕਰਾਂਗੇ ਉਹਦੇ ਤੇ ਸਾਰੇ ਸੂਬਿਆਂ ਨੂੰ ਲੈ ਕੇ, ਉਹ ਅੰਦੋਲਨ ਦਾ ਨਿਪਟਾਰਾ ਹੋ ਜਾਂਦਾ, ਉਦੋਂ ਬਾਅਦ ਅਸੀਂ ਇਹਨੂੰ ਕੋਸ਼ਿਸ਼ ਕਰਾਂਗੇ ਵੀ ਦੋਨੇ ਸੂਬਿਆਂ ਦੀ ਸਹਿਮਤੀ ਨਾਲ ਹੀ ਹੋਵੇ, ਜਾਂ ਫਿਰ ਸਹਿਮਤੀ ਨਾਲ ਹੋਵੇ
ਜਾਂ ਫਿਰ ਜਿਹੜੇ ਕੋਈ ਕਾਨੂੰਨ ਹੈਗੇ ਨੇ ਆਪਣਾ ਇੰਟਰਨੈਸ਼ਨਲ ਕਾਨੂੰਨ ਹੈ ਜਾਂ ਜੋ ਭਾਰਤ ਦੇ ਕਾਨੂੰਨ ਹੈ ਪਾਣੀਆਂ ਨੂੰ ਵੰਡਣ ਵਾਲੇ, ਉਹਨਾਂ ਦੇ ਹਿਸਾਬ ਨਾਲ ਹੋਵੇ, ਉਹ 'ਤੇ ਜ਼ੋਰ ਦੇਵਾਂਗੇ ਅਸੀਂ। ਇਹਨੂੰ ਇਸ ਗੱਲ 'ਤੇ ਵੀ ਅਸੀਂ ਦੋਨਾਂ ਸੂਬਿਆਂ ਦੇ ਜਿਵੇਂ ਪੋਲੀਟੀਕਲ ਪਾਰਟੀਆਂ ਹਰੇਕ ਚੋਣ ਮੌਕੇ ਕਰਦੀਆਂ, ਕੋਈ ਉਹਨਾਂ ਦਾ ਸਰੋਕਾਰ ਨਹੀਂ ਵੀ ਇਹਦਾ ਕੋਈ ਨਿਪਟਾਰਾ, ਕੋਈ ਜਾਇਜ਼ ਨਿਪਟਾਰਾ ਹੋਵੇ। ਸਗੋਂ ਤੋਂ ਪਿੰਡ ਰੱਖਣਾ ਚਾਹੁੰਦੇ ਆ, ਸਿਰਫ ਆਪਣੇ ਵੋਟਾਂ 'ਚ ਵਰਤਣਾ ਚਾਹੁੰਦੇ ਆ ਨੂੰ, ਅਸੀਂ ਉਹਨਾਂ ਵਾਂਗੂ ਨਹੀਂ ਕਰਾਂਗੇ। ਨਿਬੜੋਗੇ ਕਿਵੇਂ? ਕਿਉਂਕਿ ਚੈਲੰਜ ਵੱਡੇ ਨੇ ਕਿਸਾਨ ਆਗੂਆਂ ਦੇ ਲਈ। ਇਸ ਵਾਰ ਜਥੇਬੰਦੀਆਂ 18 ਜਿਹੜੀਆਂ ਕਿ ਇੱਥੇ ਕਹੀਆਂ ਗਈਆਂ ਨੇ ਕਿ ਉੱਤਰੀ ਭਾਰਤ ਦੀਆਂ ਮਿਲਾ ਕੇ 18 ਜਥੇਬੰਦੀਆਂ ਕੁੱਲ ਸ਼ਾਮਲ ਹੋਣਗੀਆਂ, ਪਰ ਕੀ ਲੱਗਦਾ ਵੀ ਤੁਹਾਡੇ ਚੈਲੰਜਾਂ ਨੂੰ ਜੋ ਤੁਸੀਂ ਸਰਕਾਰ ਦੇ ਮੂਹਰੇ ਚੈਲੰਜ ਰੱਖੇ ਆ, ਜਾਂ ਉਹ ਸਰਕਾਰ ਉਹਨਾਂ ਦੇ ਉੱਪਰ ਗੌਰ ਕਰੂਗੀ, ਤੁਹਾਡੇ ਮੁੱਦਿਆਂ ਦੇ ਉੱਪਰ ਤੁਹਾਡੀ ਜਿਹੜੀ ਗੱਲ ਆ ਉਹ ਮੰਨੀ ਜਾਊਗੀ? ਕਿਉਂਕਿ ਕਈ ਕਿਸਾਨ ਆਗੂ ਤਾਂ ਅਜਿਹੇ ਨੇ ਜਿਹੜੇ 2022 ਦੇ ਵਿੱਚ SSM ਵੱਲੋਂ ਚੋਣਾਂ ਦੇ ਵਿੱਚ ਉਤਰ ਗਏ, ਕਿ ਉਹਨਾਂ ਦੇ ਉੱਪਰ ਸਵਾਲ ਨਹੀਂ ਖੜੇ ਹੋਣਗੇ? ਦੇਖੋ ਜੀ, ਜਿਹੜਾ ਇਹ ਸਾਨੂੰ ਕੋਈ ਭੁਲੇਖਾ ਨਹੀਂ, ਸਰਕਾਰ ਕੋਈ ਨਹੀਂ ਚਾਹੁੰਦੀ ਹੁੰਦੀ ਵੀ ਸਾਡੇ ਖਿਲਾਫ ਕੋਈ ਅੰਦੋਲਨ ਹੋਵੇ। ਉਹਨੂੰ ਉਹ ਕਿਸੇ ਨੂੰ ਕਹਿੰਦੇ ਲਾਇਸੈਂਸ ਦਿੰਦੇ ਹੋਵੇ ਵੀ ਆਓ ਸਾਡੇ ਨਾਲ ਲੜੋ, ਇਹ ਕੋਈ ਸਰਕਾਰ ਨਹੀਂ ਕਹਿੰਦੀ ਹੁੰਦੀ। ਜਦੋਂ ਅਸੀਂ 2020 'ਚ ਗਏ ਯਾਰ 26 ਨਵੰਬਰ ਨੂੰ, ਉਦੋਂ ਵੀ ਕੋਈ ਸਾਨੂੰ ਐ ਨਹੀਂ, ਹੁਣ ਸਾਨੂੰ ਲੱਗਦਾ ਹੋਣਾ ਵੀ ਵੇਖੋ ਦਿੱਲੀ ਅਸੀਂ ਬਾਰਡਰ 'ਤੇ ਪਹੁੰਚ ਗਏ, ਪਰ ਤੁਸੀਂ ਉਹ ਦਿਨ ਯਾਦ ਕਰੋ 26 ਨੂੰ ਜਦੋਂ ਤੁਰੇ ਆ, ਕੀ ਉਹਨਾਂ ਨੇ ਰੋਕਣ ਦੀ ਕਿਹੜੀ ਕੋਸ਼ਿਸ਼ ਨਹੀਂ ਕੀਤੀ? ਪਾਣੀ ਨਹੀਂ ਸਿੱਟਿਆ ਉਹਨਾਂ ਨੇ, ਅਥਰੂ ਗੈਸ ਨਹੀਂ ਸਿੱਟੀ, ਸੜਕਾਂ ਨਹੀਂ ਪੱਟੀਆਂ ਉਹਨਾਂ ਨੇ, ਵੱਡੇ ਵੱਡੇ ਉਹ ਕੰਟੇਨਰ ਮਿੱਟੀ ਦੇ ਭਰ ਕੇ ਮੂਹਰੇ ਪੱਥਰ ਨਹੀਂ ਲਾਏ ਉਹਨਾਂ ਨੇ, ਕੀ ਨਹੀਂ ਕਸਰ ਛੱਡੀ ਉਹਨਾਂ ਨੇ। ਪਰ ਉਹ ਕੀ ਹੋਇਆ ਵੀ ਕਿਸਾਨਾਂ ਦੀ ਤਾਕਤ ਮੂਹਰੇ ਸਾਰੇ ਉਹ ਬੈਰੀਕੇਡ ਵਗੈਰਾ ਉਹ ਢਹਿ ਢੇਰੀ ਹੁੰਦੇ ਗਏ। ਸੋ ਹੁਣ ਵੀ ਸਾਨੂੰ ਲੱਗਦਾ ਹੁਣ ਤਾਂ ਸਗੋਂ ਤੋਂ ਉਹਨਾਂ ਨੂੰ ਹੋਰ ਵੀ ਹੋਊਗਾ ਵੀ ਚਲੋ, ਉਦੋਂ ਤਾਂ ਉਹਨਾਂ ਨੂੰ ਆਇਆ ਸੀਗਾ ਵੀ ਸ਼ਾਇਦ 1-2 ਦਿਨਾਂ 'ਚ ਮੁੜ ਜਾਣਗੇ। ਹੁਣ ਤਾਂ ਉਹਨਾਂ ਨੇ ਆਪ ਦਾ ਤਜਰਬਾ ਵੀ ਚੱਖ ਲਿਆ ਨਾ, ਕੌੜਾ ਤਜਰਬਾ ਸੈਂਟਰ ਸਰਕਾਰ ਨੇ, ਵੀ ਇਹ ਪੱਕੇ ਤੌਰ 'ਤੇ ਡੇਰੇ ਡਾਲ ਕੇ ਵੀ ਬਹਿ ਜਾਂਦੇ ਹੁੰਦੇ ਨੇ, ਡੇਰਾ ਲਾ ਕੇ ਵੀ। ਸੋ ਇਸ ਤੌਰ ਦੀ ਗੱਲ ਕਰੀ ਆ, ਪਰ ਇਸ ਵਾਰ ਉਹ ਨੌਜਵਾਨ ਨਹੀਂ ਹੈਗੇ ਜਿਹੜੇ ਨੌਜਵਾਨਾਂ ਦੀ ਹਮੇਸ਼ਾ ਘਾਟ ਆ, ਜਿਹੜੀ ਉਹ ਪੰਜਾਬ ਨੂੰ ਤੇ ਪੂਰੇ ਨੌਜਵਾਨਾਂ ਨੂੰ ਰੜਕਦੀ ਰਹਿਣੀ ਆ। ਖਾਸ ਕਰਕੇ ਉਹਨਾਂ ਕਿਸਾਨ ਆਗੂਆਂ ਨੂੰ ਤਾਂ ਜ਼ਿਆਦਾ ਰੜਕਦੀ ਰਹਿਣੀ ਆ ਜਿਹੜੇ ਉਹਨਾਂ ਦੀ ਸਪੋਰਟ 'ਤੇ ਆਏ ਸੀ। ਜਿਵੇਂ ਤੁਸੀਂ ਮਸਤੂਣਾ ਸਾਹਿਬ ਦੀ ਰੈਲੀ ਦੀ ਗੱਲ ਕਰ ਲਓ, ਉਦੋਂ ਤੁਸੀਂ ਕਹਿ ਰਹੇ ਸੀ ਅਸੀਂ ਮੋਗੇ ਤੋਂ 120-30 ਤੇ ਗੱਡੀ ਲੈ ਕੇ ਆਏ ਹਾਂ, ਭਜਾ ਕੇ ਲਿਆਏ ਹਾਂ, ਤੇ ਅਸੀਂ ਮਸਤੂਣਾ ਪਹੁੰਚੇ ਹਾਂ, ਸਮੇਂ ਸਿਰ ਪਹੁੰਚ ਗਏ ਹਾਂ। ਇਹ ਬਿਆਨ ਤੁਹਾਡੇ ਹੀ ਸੀਗੇ। ਦੇਖੋ ਜੀ, ਜਿਹੜੀ ਤੁਸੀਂ ਕਹਿੰਦੇ ਹੋ ਨਾ, ਭਾਵੇਂ ਨੌਜਵਾਨ ਹੈ, ਨੌਜਵਾਨ ਵੀ ਸਾਡੇ ਕਿਸਾਨਾਂ ਦੇ ਪੁੱਤ ਹੀ ਹੈ, ਭਾਵੇਂ ਉਹ ਨੌਜਵਾਨ ਹੈ, ਭਾਵੇਂ ਉਹਨਾਂ ਦੇ ਮਾਪੇ ਹੈ ਜਿਹੜੇ ਕਿਸਾਨੀ ਨਾਲ ਸੰਬੰਧ ਰੱਖਦੇ ਆ। ਵਿਚਾਰਧਾਰਾ ਤਾਂ ਇੱਕ ਇਫੈਕਟ ਕਰਦੀ ਹੈ ਨਾ ਉਹ ਨੌਜਵਾਨਾਂ ਦੀ, ਜਿਵੇਂ ਤੁਹਾਡੀ ਵਿਚਾਰਧਾਰਾ ਕੁਛ ਹੋਰ ਆ, ਉਹਨਾਂ ਦੀ ਵਿਚਾਰਧਾਰਾ ਕੁਛ ਹੋਰ ਸੀ, ਉਹ ਇਫੈਕਟ ਤਾਂ ਕਰਦੀ ਹੈ ਨਾ। ਕੀ ਲੱਗਦਾ ਵੀ ਉਹ ਵਿਚਾਰਧਾਰਾ ਵਾਲੇ ਨੌਜਵਾਨ ਉੱਥੇ ਪਹੁੰਚਣਗੇ ਜਿਹੜੇ ਦੀਪ ਸਿੱਧੂ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਸੀ, ਜਾਂ ਜਿਹੜੇ ਹੋਰ ਅਨੇਕਾਂ ਜਿਹੇ ਨੌਜਵਾਨਾਂ ਦੀਆਂ ਵਿਚਾਰਧਾਰਾਵਾਂ ਨਾਲ ਜੁੜੇ ਹੋਏ ਸੀ? ਦੇਖੋ ਜੀ, ਸ਼ੁਰੂ ਦੇ ਵਿੱਚ ਅਸੀਂ ਕਹਿੰਦੇ ਆ ਵੀ ਉਦੋਂ ਵੀ ਜੇ ਤੁਸੀਂ ਯਾਦ ਕਰੋ ਤਾਂ ਮੇਰੇ ਠੋਸ ਗਿਣਤੀ ਅਸੀਂ ਕੀਤੀ ਸੀ ਟਰੈਕਟਰ ਟਰਾਲੀਆਂ ਦੀ, 4000 ਟਰੈਕਟਰ ਟਰਾਲੀ ਪਹਿਲੇ ਦਿਨ ਜਦੋਂ ਅਸੀਂ ਤੁਰੇ ਆ। ਹਰਿਆਣਾ, ਪੰਜਾਬ, ਚੱਲ ਯੂਪੀ ਵਾਲੇ ਤਾਂ ਮਗਰੋਂ ਆਏ, ਟਕੈਤ ਵਰਗੇ ਤਾਂ 2 ਦਿਨ ਮਗਰੋਂ ਆਏ। ਪਹਿਲੇ ਦਿਨ ਇਹ ਦੋਨੇ ਸਟੇਟਾਂ ਹੀ ਗਈਆਂ ਨੇ, ਦੋਹਾਂ ਦੀ 4000 ਟਰਾਲੀ ਸੀਗੀ। ਉਦੋਂ ਬਾਅਦ ਜਦੋਂ 4000 ਟਰਾਲੀ ਜਾ ਕੇ ਉੱਥੇ ਬੈਠ ਗਈ, ਨੌਜਵਾਨ ਵੀ ਉਹਨਾਂ 'ਚ ਉਹਨਾਂ ਕਿਸ ਹਿੱਸੇ ਪਹਿਲੇ ਟਰਾਲੀਆਂ 'ਚ ਵੱਡਾ ਹਿੱਸਾ ਨਹੀਂ ਸੀਗਾ, ਵੱਡਾ ਹਿੱਸਾ ਨੌਜਵਾਨਾਂ ਦਾ ਤੇ ਬਾਕੀ ਕਿਸਾਨਾਂ ਦਾ, ਜਿਹੜਾ 26 ਜਨਵਰੀ ਤੱਕ 2 ਮਹੀਨੇ 26 ਨਵੰਬਰ ਤੋਂ ਲੈ ਕੇ 26 ਜਨਵਰੀ ਤੱਕ 2 ਮਹੀਨੇ ਉੱਥੇ ਮੋਰਚਾ ਡਟ ਗਿਆ, ਪ੍ਰਚਾਰ ਚੱਲਿਆ, ਉਹਨੇ ਖਿੱਚਿਆ। ਫਿਰ ਕਿਸਾਨਾਂ ਨੂੰ ਵੀ ਖਿੱਚਿਆ ਵੱਡੀ ਗਿਣਤੀ 'ਚ, ਜਿਹੜੇ ਹਜ਼ਾਰਾਂ 'ਚ ਸੀਗੇ ਟਰਾਲੀਆਂ ਉਹ ਲੱਖਾਂ 'ਚ ਪਹੁੰਚ ਗਈਆਂ। ਜਿਹੜੇ ਨੌਜਵਾਨ ਟਾਵੇਂ ਸੀਗੇ 26 ਜਨਵਰੀ ਵਾਲੇ ਦਿਨ ਨਾ 26 ਨਵੰਬਰ ਵਾਲੇ ਦਿਨ, ਉਹ 26 ਜਨਵਰੀ ਤੱਕ 10,000 ਦੀ ਗਿਣਤੀ 'ਚ ਗਏ। ਹੁਣ ਵੀ ਸਾਨੂੰ ਲੱਗਦਾ ਵੀ ਨੌਜਵਾਨਾਂ ਦਾ ਵਿਚਾਰਧਾਰਾ ਅੱਡ ਮਾਮਲਾ ਹੈਗੀ ਆ, ਵਿਚਾਰਧਾਰਾ ਕੋਈ ਡਿੱਕਾ ਨਹੀਂ ਬਣਦੀ ਜੇ ਵਿਚਾਰਧਾਰਾ ਸਰਕਾਰ ਪੱਖੀ ਨਾ ਹੋਵੇ, ਲੜਨ ਵਾਲੀ ਵਿਚਾਰਧਾਰਾ ਹੋਵੇ। ਖੂਲ ਸਾਹਿਬ, ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਉਸ ਵਕਤ ਐਡਾ ਤਾਮਾ ਜਾਮਾ ਜੋ ਇਕੱਠਾ ਹੋਇਆ, ਐਡਾ ਲੰਬਾ ਟੈਂਟ ਲੱਗ ਜਾਣਾ, ਜਿਵੇਂ ਉਹ ਮੰਡੀ ਸਿਰੇ ਤੱਕ ਦਿੰਦੀ ਆ ਸਿੰਘੂ ਬਾਰਡਰ ਦੀ, ਉਹ ਸੜਕ ਰੁਕ ਜਾਣੀ, KMP ਰੋਡ ਤੱਕ ਟਰਾਲੀਆਂ ਆ ਜਾਣੀਆਂ, ਉਹ ਸਮਾਨ ਕਹਿੰਦੇ ਕਿ ਵੇਚ ਕੇ ਇੱਕ ਕਿਸਾਨ ਆਗੂ ਦੇ ਪੱਲੇ ਰਹਿ ਗਏ ਪੈਸੇ, ਕਹਿੰਦੇ ਉਹ ਸਮਾਨ ਦਾ ਕੋਈ ਹਿਸਾਬ ਕਿਤਾਬ ਨਹੀਂ, ਜੋ ਉੱਥੇ ਫੰਡਿੰਗ ਇਕੱਠੀ ਹੋਈ ਉਸ ਦਾ ਕੋਈ ਹਿਸਾਬ ਕਿਤਾਬ ਨਹੀਂ। ਉਸ ਤੋਂ ਬਾਅਦ ਪੰਜਾਬ 'ਚ ਆ ਕੇ ਵੋਟਾਂ 'ਚ ਖੜੇ ਹੋ ਜਾਣਾ ਤੇ ਰੌਲਾ ਪੈ ਜਾਣਾ, ਬਾਅਦ ਦੇ ਵਿੱਚੋਂ ਇਹ ਵੀ ਗੱਲਾਂ ਸਾਹਮਣੇ ਆ ਜਾਣੀਆਂ, ਕਿਸਾਨ ਆਗੂ ਇੱਕ ਦੂਜੇ ਦੇ ਉੱਪਰ ਬਲੇਮ ਲਾਉਣੇ ਸ਼ੁਰੂ ਕਰਤੇ ਕਿ ਇਹ ਤਾਂ ਫਲਾਨੇ ਦੇ ਘਰ ਵਾਲੀ ਨਾਲ ਪੈਗ ਲਾਉਂਦੇ ਰਹੇ ਨੇ। ਕੀ ਲੱਗਦਾ ਵੀ ਇਸ ਵਾਰ ਉਹ ਜੋ ਮਤਭੇਦ ਸੀ ਉਹ ਮਿਟ ਜਾਣਗੇ, ਜਾਂ ਫਿਰ ਉਹਨਾਂ ਪੁਰਾਣੇ ਹਿਸਾਬ ਕਿਤਾਬ ਦਾ ਵੀ ਜਿਹੜਾ ਹਿਸਾਬ ਲਿੱਤਾ ਜਾਊਗਾ? ਵੇਖੋ ਜੀ, ਜਿੱਥੋਂ ਤੱਕ ਤਾਂ ਇਹਨੂੰ ਆਪਾਂ ਨਾ ਦੇ ਵੀ ਭੰਡੀ ਪ੍ਰਚਾਰ ਹੈ। ਇਹ ਜਿਹੜੇ ਕਿਸਾਨਾਂ ਦੇ ਵੱਲੋਂ ਮੰਗ ਸੀਗੀ ਜਾਂ ਕਿਸਾਨ ਜਥੇਬੰਦੀਆਂ ਦੇ ਇਤਰਾਜ਼ ਸੀਗੇ, ਇਹ ਕੋਈ ਗਲਤ ਨਹੀਂ ਸੀਗੇ। ਵੀ ਹਿਸਾਬ ਕਿਤਾਬ ਜੋ ਲੋਕਾਂ ਉੱਥੇ ਪੈਸਾ ਆਇਆ ਕੋਈ, ਉਹ ਮੋਰਚੇ ਦੀ ਖਾਤਰ ਦਿੱਤਾ, ਭਾਵੇਂ ਪੰਜਾਬ 'ਚੋਂ ਦਿੱਤਾ, ਹਰਿਆਣਾ 'ਚੋਂ ਦਿੱਤਾ, ਬਾਹਰੋਂ ਫੋਰਨ 'ਚੋਂ ਆਇਆ ਪੈਸਾ,
ਉਹ ਲੋਕਾਂ ਦਾ ਅੰਦੋਲਨ ਦੀ ਖਾਤਰ ਦਿੱਤਾ ਸੀ, ਉਹ ਕਿਸੇ ਦੀਆਂ ਜੇਬਾਂ 'ਚ ਪਾਉਣ ਦੀ ਖਾਤਰ ਨਹੀਂ ਸੀਗਾ। ਸੋ ਇਸ ਕਰਕੇ ਉਹਦਾ ਹਿਸਾਬ ਕਿਸਾਨ ਮੰਗ ਕਰਦੇ ਆ, ਜੇ ਪਿੰਡਾਂ ਵਾਲੇ ਲੋਕ ਮੰਗ ਕਰਦੇ ਆ ਜਿਹਨਾਂ ਨੇ ਫੰਡ ਦਿੱਤਾ, ਜਾਂ ਕਿਸਾਨ ਸਾਡੇ ਵਰਗੇ ਕਿਸਾਨ ਜਥੇਬੰਦੀਆਂ ਮੰਗ ਕਰਦੀਆਂ ਨੇ, ਇਹ ਕੋਈ ਗਲਤ ਨਹੀਂ, ਇਹਨੂੰ ਕੋਈ ਦੋਸ਼ ਤੁਸੀਂ ਭੰਡੀ ਪ੍ਰਚਾਰ ਨਹੀਂ ਕਹਿ ਸਕਦੇ। ਨਹੀਂ, ਉਹ ਮਿਲੂਗਾ ਹਿਸਾਬ ਜਿਹੜਾ ਤੁਸੀਂ ਮੰਗ ਕਰ ਰਹੇ ਹੋ ਕਿ ਸਾਨੂੰ ਹਿਸਾਬ ਕਿਤਾਬ ਦੇਣਾ ਚਾਹੀਦਾ। ਉਹ ਕਿਹਦੇ ਕੋਲ ਸੀ ਕਾਪੀ, ਕੌਣ ਸੀ ਉਸ ਦਾ ਜ਼ਿੰਮੇਵਾਰ, ਕੌਣ ਸੀ ਕਰਤਾ ਧਰਤਾ ਉੱਥੇ, ਇਹ ਵੀ ਤਾਂ ਸਵਾਲ ਖੜੇ ਹੁੰਦੇ ਨੇ। ਉਹੀ ਆ ਨਾ, ਉਹ ਤਾਂ ਜਿਹੜੀਆਂ ਜਥੇਬੰਦੀਆਂ ਨੇ ਕਲੀਅਰ ਕੱਟੀਆਂ, ਜਿਹੜੀਆਂ 32 ਜਥੇਬੰਦੀਆਂ ਹੈਗੀਆਂ ਨੇ ਉਹਨਾਂ 'ਚ ਜਿਹੜੀਆਂ ਸ਼ਾਮਲ ਜਥੇਬੰਦੀਆਂ ਹੀ ਹੈ। ਕਿਹੜੀਆਂ ਜਥੇਬੰਦੀਆਂ ਨੇ ਉਹ? ਕਿਉਂਕਿ ਅੱਜ ਅਸੀਂ ਇੱਥੇ ਇਸੇ ਕਰਕੇ ਹੀ ਖੜੇ ਆ ਨਾ, ਤੁਹਾਡੇ ਨਾਲ ਜਿਹੜੀ ਵਿਚਾਰ ਚਰਚਾ ਇਹੀ ਕਰ ਰਹੇ ਹਾਂ। ਕੋਈ ਨਵੀਂ ਗੱਲ ਤਾਂ ਨਿਕਲੇ ਨਾ ਸਾਹਮਣੇ, ਇੱਕ ਮਹਾ ਪੰਚਾਇਤ ਰੱਖ ਦੇਣੀ ਫਿਰ ਦਿੱਲੀ ਵੱਲ ਕੂਚ ਕਰ ਦੇਣਾ, ਇਹ ਗੱਲਾਂ ਪਹਿਲਾਂ ਦੀ ਤਰ੍ਹਾਂ ਨੇ। ਉਹ ਤਾਂ ਵੈਸੇ ਬਹੁਤ ਵਾਰੀ ਪਹਿਲਾਂ ਉਹਨਾਂ ਦਾ ਜ਼ਿਕਰ ਆ ਚੁੱਕਿਆ ਉਹਨਾਂ ਦਾ, ਜਦੋਂ ਤੁਸੀਂ 32 ਦੇ ਕਹਿਤਾ, 32 'ਚ ਜਿਹੜੀਆਂ ਮੇਨ ਸੀਗੀਆਂ ਕਿਹੜੀਆਂ ਸੀ ਉਹ? ਇਹੀ ਤਾਂ ਅਸੀਂ ਪੁੱਛ ਰਹੇ ਹਾਂ ਵੀ ਕਿਹੜੀਆਂ ਸੀ, ਲੋਕਾਂ ਨੂੰ ਤਾਂ ਪਤਾ ਲੱਗਣਾ ਚਾਹੀਦਾ ਨਾ। ਵੇਖੋ ਜੀ, ਤੁਸੀਂ ਮੈਨੂੰ ਲੱਗਦਾ ਨਾ ਵੀ ਤੁਸੀਂ ਨਿੱਜੀ ਤੌਰ ਤੇ ਮੈਂ ਨਾਂ ਵੀ ਲਊਂਗਾ, ਉਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ ਉਹਦਾ। ਪਰ ਇੱਕ ਮਿੰਟ, ਮੇਰੇ ਲੋਕਾਂ ਦਾ ਫਾਇਦਾ ਤਾਂ ਹੋ ਸਕਦਾ ਨਾ, ਲੋਕ ਉਹਨਾਂ ਚਿਹਰੇ ਤਾਂ ਨੰਗੇ ਹੋਣ ਨਾ, ਜਿਹੜੇ ਚਿਹਰਿਆਂ ਨੇ ਮਤਲਬ ਪੈਸਾ ਲੋਕਾਂ ਦਾ ਖਾਦਾ, ਜੋ ਲੋਕ ਉੱਥੇ ਠੰਡ ਦੇ ਵਿੱਚ ਇਹੋ ਜੀ ਕਹਿਰ ਦੀ ਠੰਡ ਦੇ ਵਿੱਚ ਉੱਥੇ ਬੈਠੇ ਰਹੇ। ਚਲੋ ਜੀ, ਉਹਦਾ ਜਿੱਥੋਂ ਤੱਕ ਤਾਂ ਉਹ ਤਾਂ ਚੱਲ ਆਪਣਾ ਹਰਮੀਤ ਸਿੰਘ ਕਾਦੀਆਂ ਉਹਨੇ ਆਪ ਹੀ ਕਿਹਾ ਵੀ ਭਾਈ ਮੇਰੇ ਕੋਲੇ ਜਿਹੜਾ ਬਚਿਆ ਪੈਸਾ ਹੈਗਾ 90 ਲੱਖ ਰੁਪਏ ਦੇ ਕੋਲ ਹੈਗਾ, ਪਰ ਵੀ ਮੈਂ ਉਹ ਜਿੰਨਾ ਚਿਰ ਦੂਜੀਆਂ ਜਥੇਬੰਦੀਆਂ ਕਹਿੰਦੀਆਂ ਨਹੀਂ 32 ਫੈਸਲਾ ਨਹੀਂ ਕਰਦੀਆਂ, ਮੈਂ ਉਹ ਕਿਸੇ ਨੂੰ ਨਹੀਂ ਦੇ ਸਕਦਾ। ਉਹਨੂੰ ਯਕੀਨ ਹੈ ਵੀ 90 ਲੱਖ ਹੀ ਬਚਿਆ ਹੋਊਗਾ? ਇੰਨੇ ਵੱਡੇ ਅੰਦੋਲਨ ਦੇ ਵਿੱਚੋਂ 90 ਲੱਖ ਹੀ ਬਚ ਸਕਦਾ? ਉਹ ਤਾਂ ਜੀ ਦੇਖੋ, ਉਹ ਤਾਂ ਜਦੋਂ ਆਪਾਂ ਆਡਿਟ ਹੁੰਦਾ ਹਿਸਾਬ ਹੋਊਗਾ ਉਹਦੇ ਨਾਲ ਹੀ ਹੈ। ਪਰ ਵੇਖੋ, ਅਸੀਂ ਜਿਹੜੀ ਅਗਲੀ ਗੱਲ ਕਰਨ ਵਾਲੀ ਹੈ, ਜਿਹੜਾ ਉਦੋਂ ਵੀ ਵੱਡਾ ਸੀਗਾ ਨਾ, ਹਿਸਾਬ ਵਾਲੇ ਨਾਲੋਂ ਵੱਡਾ, ਉਹ ਸੀਗਾ ਜਿਹੜਾ ਉੱਥੇ ਚੱਲਦੇ ਅੰਦੋਲਨ 'ਚ ਕੁਝ ਜਥੇਬੰਦੀਆਂ ਨੇ ਆਪਣੀ ਮਨਮਾਨੀ ਕਰਕੇ ਬਿਨਾਂ ਕਿਸੇ ਦੀ ਦੂਜਿਆਂ ਦੀ ਪਰਵਾਹ ਕੀਤੇ ਆਪ ਹੀ ਰਿੰਗ ਲੀਡਰ ਬਣ ਕੇ ਚੈਂਪੀਅਨ ਵੀ ਅਸੀਂ ਇਕੱਲੇ ਹੀ ਕਰਤਾ ਧਰਤਾ ਹੈਗੇ, ਸਰਕਾਰ ਨਾਲ ਚੋਰੀਆਂ ਗੱਲਬਾਤ ਚਲਾਈ, ਚੋਰੀਆਂ ਚਿੱਠੀਆਂ ਲਿਖੀਆਂ, ਚੋਰੀਆਂ ਫੈਸਲੇ ਕੀਤੇ ਵੀ ਬਸ ਇਕੱਲਾ ਇੰਨਾ ਕੁ ਮੰਨ ਲਓ, ਬਾਕੀ ਅਸੀਂ ਆਪੇ ਠਾ ਕੇ ਲੈ ਜਾਵਾਂਗੇ ਲੋਕਾਂ ਨੂੰ, ਬਿਨਾਂ ਕਿਸੇ ਦੀ ਮੀਟਿੰਗ 'ਚ ਫੈਸਲਾ ਕਰਾਏ ਤੋਂ। ਸੋ ਉਹ ਗੱਲ ਉਦੋਂ ਵੀ ਵੱਡੀ ਸੀਰੀਅਸ ਹੈ। ਸੋ ਉਹਨਾਂ 'ਤੇ ਅਸੀਂ ਅੰਦਰ ਲੜ ਵੀ ਰਹੇ ਹਾਂ ਅਸੀਂ, ਪਰ ਠੀਕ ਹੈ, ਅਸੀਂ ਅੰਦਰ ਜਿਹੜੀਆਂ ਮੀਟਿੰਗਾਂ ਹੈਗੀਆਂ, ਦਿੱਲੀ ਮੀਟਿੰਗਾਂ ਹੁੰਦੀਆਂ, ਸਾਰੀਆਂ ਮੀਟਿੰਗਾਂ 'ਚ ਸਾਡੀ ਜਥੇਬੰਦੀ ਵੱਲੋਂ ਬਕਾਇਦਾ ਚਿੱਠੀਆਂ ਲਿਖ ਕੇ ਵੀ ਇਹਨਾਂ 'ਤੇ ਕਰੋ, ਕਮੇਟੀਆਂ ਵੀ ਬਣੀਆਂ, ਕਮੇਟੀਆਂ ਨੇ ਇਨਕੁਆਇਰੀ ਕਮੇਟੀਆਂ ਲਾ ਕੇ ਉਹਨਾਂ ਨੂੰ ਦੋਸ਼ੀ ਵੀ ਕਰਾਰ ਦਿੱਤਾ। ਚਲੋ ਉਹ ਹੈਗੀ ਅੰਦਰਲੀ ਲੜਾਈ ਹੈਗੀ ਆ, ਪਰ ਅਸੀਂ ਐਂ ਕਹਿੰਦੇ ਹਾਂ ਵੀ ਹੁਣ ਜੇ ਮੰਨ ਲਓ ਆਹ ਜਿਹੜਾ ਦਿੱਲੀ ਵਾਲਾ ਅੰਦੋਲਨ ਹੈ, ਪਰ ਅਸੀਂ ਇਹ ਕਹੀਏ ਵੀ ਭਾਈ ਅਸੀਂ ਉਹ ਜਿਹੜੀਆਂ ਹੈਗੀ ਹੈ, ਅਸੀਂ ਇਹਦੇ ਵੱਡੇ ਹਿੱਤਾਂ ਨੂੰ ਰੱਖ ਕੇ ਉਹਨਾਂ ਨੂੰ ਇੱਕ ਵਾਰੀ ਜਿਹੜੀ ਅੰਦਰਲੀ ਲੜਾਈ ਹੈਗੀ ਹੈ, ਫੰਡ ਵਾਲੀ ਹੈ, ਚਿੱਠੀਆਂ ਵਾਲੀ ਹੈ, ਆ ਸਮਾਨ ਵੇਚਣ ਵਾਲੀ ਹੈਗੀ ਹੈ, ਵੀ ਅਸੀਂ ਉਹਨਾਂ ਚਿਰ ਕਿਸੇ ਨਾਲ ਸਾਂਝ ਨਹੀਂ ਕਰਨੀ ਜਿੰਨਾ ਚਿਰ ਉਹ ਨਹੀਂ ਹੁੰਦੇ। ਅਸੀਂ ਇਹੋ ਜਿਹੀ ਕੋਈ ਸ਼ਰਤ ਨਹੀਂ ਲਾਉਣਾ ਚਾਹੁੰਦੇ। ਅਸੀਂ ਉਹਨਾਂ ਨਾਲ ਕਹਿਣ ਦਾ ਭਾਵ ਉਹ ਐਨੇ ਵੀ ਮੁੱਦੇ ਹੈ ਹੀ ਨਹੀਂ, ਜਾਂ ਉਹਨੂੰ ਐਂ ਵੀ ਕਹਿੰਦੇ ਉਹਦਾ ਖਾਹ ਮਖਾਈ ਗੱਲਾਂ ਨੇ, ਕੋਈ ਖਾਹ ਮਖਾਹ ਨਹੀਂ, ਬਕਾਇਦਾ ਅਸੀਂ ਗਵਾਹ ਉਸ ਗੱਲ ਦੇ, ਹੈਗੇ ਆ ਮੁੱਦੇ। ਉਹ ਮੋਰਚਾ ਲੱਗ ਸਕਦਾ ਉਹਨਾਂ ਮੁੱਦਿਆਂ 'ਤੇ ਆਪਣੇ ਦੇ ਖਿਲਾਫ। ਜਦੋਂ ਤੁਸੀਂ ਸਰਕਾਰ ਦੇ ਖਿਲਾਫ ਲਾ ਸਕਦੇ ਹੋ ਤਾਂ ਫਿਰ ਆਪਣੇ ਦੇ ਖਿਲਾਫ ਵੀ ਲਾਉਣਾ ਚਾਹੀਦਾ, ਜਿਹੜੇ ਪੈਸੇ ਖਾ ਗਏ, ਜਿਹੜੇ ਲੈ ਗਏ ਉੱਥੋਂ। ਢੰਗ ਹੈ ਜੀ, ਉਹ ਢੰਗ ਦੁਸ਼ਮਣ ਨਾਲ ਲੜਨ ਦਾ ਹੋਰ ਢੰਗ ਹੁੰਦਾ, ਕਿਸਾਨ ਜਥੇਬੰਦੀਆਂ ਨਾਲ ਲੜਨਾ ਐ ਨਹੀਂ ਉਹਨਾਂ ਲੜੇ ਨੇ, ਉਹਦਾ ਲੜਨ ਦਾ ਢੰਗ ਹੋਰ ਹੋਊਗਾ। ਉਹਨਾਂ ਨੂੰ ਦੁਸ਼ਮਣ ਨੂੰ ਤਾਂ ਅਸੀਂ ਜਾ ਕੇ ਘੇਰਾਂਗੇ, ਦਿੱਲੀ ਨੂੰ ਤਾਂ ਜਾ ਕੇ ਉਹਦਾ ਬੂਹਾ ਮੱਲਾਂਗੇ, ਉਹਨੂੰ ਉਹਦੀ ਇਹ ਅਸੀਂ ਅੱਗੇ ਵੀ ਇੱਧਰ ਆਏ ਘਰਾਓ ਹੋਊਗਾ ਕਿਸਾਨ ਆਗੂਆਂ ਦਾ, ਇਹ ਨਹੀਂ ਹੋਊ। ਤੁਸੀਂ ਵੀ ਤਾਂ ਸਿਆਸਤ, ਜਿਹੜੇ ਸਿਆਸਤ ਕਰ ਰਹੇ ਆ ਜਾਂ ਜਿਹੜੇ ਸਿਆਸੀ ਬੰਦੇ ਨੇ ਉਹਨਾਂ ਦਾ ਘਰਾਓ ਕਰਨ ਦੀਆਂ ਗੱਲਾਂ ਕਰਦੇ ਰਹਿੰਦੇ ਹੋ। ਕਿਸਾਨ ਆਗੂ ਵੀ ਤਾਂ ਅੱਧੇ ਸਿਆਸੀ ਬਣ ਗਏ ਸੀ, ਸਿਆਸਤ ਦੇ ਵਿੱਚ ਆ ਗਏ ਸੀ। ਨਹੀਂ, ਉਹ ਅੰਦਰ ਲੜਾਈ ਚੱਲਦੀ ਹੈ ਜੀ, ਉਹਨਾਂ ਨੂੰ ਜਿਹੜੀ ਅੰਦਰ ਮੀਟਿੰਗਾਂ ਦੇ ਵਿੱਚ ਹੈ, ਸੰਯੁਕਤ ਕਿਸਾਨ ਮੋਰਚੇ ਦੀਆਂ ਮੀਟਿੰਗਾਂ ਹੈਗੀਆਂ ਨੇ, ਉਹ ਅੰਦਰ ਲੜਾਈ ਗਹਿ ਗੱਡ ਵੀ ਚੱਲਦੀ ਆ। ਉਹ ਚੱਲ ਜੇ ਉਹਨਾਂ ਦਾ ਕੋਈ ਨਾ ਨਿਪਟਾਰਾ ਹੋਇਆ, ਮੰਨ ਲਓ ਤੁਸੀਂ ਐਂ ਕਹਿ ਸਕਦੇ ਹੋ ਵੀ ਉਹਦੀ ਸੀਮਾ ਵੀ ਹੋਊਗੀ ਕੋਈ ਲੜਾਈ ਦੀ, ਕਿ ਉਹ 100 ਸਾਲ ਤੱਕ ਹੀ ਚੱਲੀ ਜਾਊਗੀ ਉਹ, ਜੇ ਨਹੀਂ ਨਿਪਟਾਰਾ ਹੁੰਦਾ ਉਹਦਾ। ਮੰਨ ਲਓ ਸਾਡਾ ਇਹ ਹੈਗਾ ਵੀ ਉਹਦਾ ਨਿਪਟਾਰਾ ਹੋਵੇ, ਭਾਵ ਉਹਦਾ ਹਿਸਾਬ ਕਿਤਾਬ ਹੋਵੇ, ਆਡਿਟ ਹੋਵੇ, ਪੈਸੇ ਦਾ ਹਿਸਾਬ ਲੋਕਾਂ ਨੂੰ ਦਿੱਤਾ ਜਾਵੇ, ਜਿਨ੍ਹਾਂ ਨੇ ਗੁਪਤ ਚਿੱਠੀਆਂ ਲਿਖੀਆਂ ਨੇ, ਮੀਟਿੰਗਾਂ ਕੀਤੀਆਂ, ਉਹਨਾਂ ਨੂੰ ਸਜ਼ਾ ਮਿਲੇ, ਜਿਵੇਂ ਪਹਿਲਾਂ ਅਨੁਸ਼ਾਸਨੀ ਕਾਰਵਾਈ ਹੁੰਦੀ ਰਹੀ ਹੈ ਆਗੂਆਂ 'ਤੇ, ਮੇਰੇ 'ਤੇ ਹੋਈ ਹੈ, ਐਂ ਉਹਨਾਂ 'ਤੇ ਵੀ ਅਨੁਸ਼ਾਸਨੀ ਕਾਰਵਾਈ ਹੋਵੇ। ਤੁਸੀਂ ਕਹੋ ਵੀ ਜੇ ਨਹੀਂ ਹੁੰਦੀ ਫਿਰ ਕੀ ਕਰੋਗੇ, ਕਿੰਨਾ ਸਮਾਂ ਵੇਟ ਕਰੋਗੇ? ਠੀਕ ਹੈ, ਉਹ ਸਾਨੂੰ ਲੱਗੂਗਾ ਵੀ ਜੇ ਹੁਣ ਸਾਨੂੰ ਇਹ ਬਣ ਗਿਆ ਕੋਈ ਵੀ ਯਾਰ ਇਹ ਸਾਰੇ ਰਲ ਗਏ, ਫਿਰ ਅਸੀਂ ਪਬਲਿਕਲੀ ਕਹਿ ਦਿਆਂਗੇ ਵੀ ਭਾਈ ਵੀ ਆ ਇਹਨਾਂ ਨੇ ਕੀਤਾ ਸੀਗਾ, ਬਾਕੀ ਉਹਨਾਂ ਨਾਲ ਰਲ ਗਏ, ਇਸ ਕਰਕੇ ਹੁਣ ਲੋਕ ਹੀ ਇਹਨਾਂ ਦਾ ਨਿਪਟਾਰਾ ਕਰਨ, ਅਸੀਂ ਪਬਲਿਕਲੀ ਕਹਿ ਦਿਆਂਗੇ ਆ ਕੇ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਕਿਸਾਨ ਆਗੂਆਂ ਦੇ ਵੱਲੋਂ 13 ਫਰਵਰੀ ਨੂੰ ਦੁਬਾਰਾ ਫੇਰ ਜਿਹੜਾ ਕਿ ਦਿੱਲੀ ਜਾਣ ਦੀ ਗੱਲ ਕੀਤੀ ਜਾ ਰਹੀ ਆ। ਕਿਸਾਨ ਆਗੂਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਸੀਮਾ ਹੱਦ ਤੱਕ ਜਿਹੜਾ ਕਿ ਦੇਖਾਂਗੇ, ਪਰ ਉਸ ਤੋਂ ਬਾਅਦ ਅਸੀਂ ਹਿਸਾਬ ਕਿਤਾਬ ਆ ਜੋ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਦੇਖਦੇ ਹਾਂ ਕਿ ਕਦੋਂ ਤੱਕ ਜੋ ਦਿੱਲੀ ਮੋਰਚੇ ਦਾ ਹਿਸਾਬ ਕਿਤਾਬ ਆ ਲੈਂਦੇ ਨੇ, ਤੇ ਇਸ ਵਾਰ ਨਵਾਂ ਮੋਰਚਾ ਜਿਹੜਾ ਕਿ ਸ਼ੁਰੂ ਹੁੰਦਾ ਤੇ ਕਿੰਨੇ ਕੁ ਲੋਕ ਉਸ ਮੋਰਚੇ ਦੇ ਵਿੱਚ ਭਰਤੀ ਹੁੰਦੇ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਅੱਜ ਦੇ ਦਿਨ ਲਈ ਸਿਰਫ ਇੰਨਾ ਹੀ, ਅੱਗੇ ਹੋਰ ਚੱਲ ਕੇ ਮੁਲਾਕਾਤਾਂ ਤੁਹਾਡੇ ਨਾਲ ਕਰਵਾਵਾਂਗੇ।
ਸਵਾਲ ਉੱਥੋਂ ਹੀ ਸ਼ੁਰੂ ਹੁੰਦੇ ਨੇ ਕਿ 2020 ਵਾਲੇ ਦਿਨ ਵੀ ਯਾਦ ਨੇ, 2021 ਵਾਲੇ ਦਿਨ ਵੀ ਯਾਦ ਨੇ ਤੇ ਦਿੱਲੀ ਵੱਲ ਕੂਚ ਕਰਨ ਦੀਆਂ ਫਿਰ ਤੋਂ ਜਿਹੜੀਆਂ ਕਿ ਤਿਆਰੀਆਂ ਨੇ ਉਹ ਆਰੰਭੀਆਂ ਜਾ ਰਹੀਆਂ ਨੇ ਕਿ ਲੱਗਦਾ ਵੀ 13 ਫਰਵਰੀ 2024 ਨੂੰ ਉਨਾ ਇਕੱਠ ਹੋਊਗਾ ਜਿੰਨਾ ਪਹਿਲਾਂ ਹੋਇਆ ਸੀ। ਲੋਕ ਜੁੜਦੇ ਹੁੰਦੇ ਆ ਸੰਕਟ ਨਾਲ। ਸੰਕਟ ਆ ਜਿਹੜਾ ਪਹਿਲਾਂ ਦੇ ਨਾਲ ਗਹਿਰਾ ਹੋਇਆ। ਸੋ ਇਸ 'ਚੋਂ ਅਸੀਂ ਜਿੱਥੋਂ ਤੱਕ ਆਏ ਵੀ ਸਾਡਾ ਕੋਈ ਹੈ ਨਹੀਂ ਵੀ ਅਸੀਂ ਇਕੱਲੇ ਕੋਈ ਇਹਦਾ ਕ੍ਰੈਡਿਟ ਲੈਣਾ ਚਾਹੁੰਦੇ ਆ, ਕੋਈ ਇਹਦਾ ਸਿਰਾ ਆਪਦੇ ਸਿਰ ਤੇ ਬੰਨ੍ਹਣਾ ਚਾਹੁੰਦੇ ਆ। ਅਸੀਂ 6 ਮਹੀਨੇ ਤੋਂ ਕੋਸ਼ਿਸ਼ ਕਰ ਰਹੇ ਹਾਂ, ਖਾਸ ਕਰਕੇ 18 ਜਥੇਬੰਦੀਆਂ ਵੀ ਆਪਾਂ ਬੱਤੀਆਂ ਨਾਲ ਵੀ ਅਸੀਂ ਮਿਲੇ ਆ, ਗਰਾਹਾਂ ਨਾਲ ਵੀ ਮਿਲੇ ਆ ਵੀ ਹੁਣ ਸਮਾਂ ਆ ਗਿਆ, ਹੁਣ ਆਪਾਂ ਜਿਹੜਾ ਕਰੋ ਜਾਂ ਮਰੋ ਵਾਲਾ ਦਿੱਲੀ ਵਾਲਾ ਅੰਦੋਲਨ ਉੱਥੇ ਲੈ ਕੇ ਚੱਲ ਗਏ, ਦਿੱਲੀ ਵੱਲ ਸਿਹਤ ਕਰਕੇ। ਕਰੋ ਜਾਂ ਮਰੋ ਦੀ ਗੱਲ ਕਰੀਏ ਕਿ ਲੱਗਦਾ ਵੀ ਜੋ ਇਕੱਠ ਅੱਜ ਹੋਇਆ ਇਸ ਧਰਤੀ ਤੇ, ਬਰਨਾਲੇ ਦੀ ਧਰਤੀ ਤੇ ਜੋ ਇਕੱਠ ਅੱਜ ਦੇਖਣ ਨੂੰ ਮਿਲਿਆ, ਉਸ ਇਕੱਠ ਦਾ ਕੋਈ ਪ੍ਰਭਾਵ ਸਰਕਾਰ ਦੇ ਉੱਪਰ ਪਊਗਾ, ਸੈਂਟਰ ਸਰਕਾਰ ਤੇ ਜਾਂ ਪੰਜਾਬ ਸਰਕਾਰ ਤੇ? ਉਸ ਚੈਨਲ ਵਾਲਿਆਂ ਵੱਲੋਂ ਵੀ, ਉਹ ਜਿਹੜੇ ਪੋਲੀਟੀਕਲ ਸਾਡੇ ਵਿਰੋਧੀ ਉਹਨਾਂ ਵੱਲੋਂ ਵੀ ਹੁਣ ਉਹ ਮਾਹੌਲ ਨਹੀਂ, ਹੁਣ ਉਹਦੇ ਜਾਵੜੇ ਸੀਗੇ, ਉਹਦੀ ਕਿਸਾਨ ਆ ਗਏ ਸੀ, ਹੁਣ ਨਹੀਂ ਘਰਾਂ ਚੋਂ ਨਿਕਲਦੇ। ਤਾਂ ਵਿਚਾਰ ਚਰਚਾ ਜਿਹੜੀ ਕਿ ਅਸੀਂ ਕਰ ਰਹੇ ਹਾਂ ਅੱਜ ਮਹਾਂ ਪੰਚਾਇਤ ਬਰਨਾਲਾ ਦੇ ਵਿੱਚ ਆ, ਉਸ ਨੂੰ ਲੈ ਕੇ ਜਿਹੜੀ ਕਿ ਵਿਚਾਰ ਚਰਚਾ ਉਹ ਸਰਜੀਤ ਸਿੰਘ ਫੂਲ ਜਿਹੜੇ ਕਿ ਕ੍ਰਾਂਤੀਕਾਰੀ ਯੂਨੀਅਨ ਦੇ ਪ੍ਰਧਾਨ ਨੇ, ਕਿਸਾਨ ਆਗੂ ਨੇ। ਸਵਾਗਤ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਫੂਲ ਸਾਹਿਬ, ਸਵਾਲ ਉੱਥੋਂ ਹੀ ਸ਼ੁਰੂ ਹੁੰਦੇ ਨੇ ਕਿ 2020 ਵਾਲੇ ਦਿਨ ਵੀ ਯਾਦ ਨੇ, 2021 ਵਾਲੇ ਦਿਨ ਵੀ ਯਾਦ ਨੇ ਤੇ ਦਿੱਲੀ ਵੱਲ ਕੂਚ ਕਰਨ ਦੀਆਂ ਫਿਰ ਤੋਂ ਜਿਹੜੀਆਂ ਕਿ ਤਿਆਰੀਆਂ ਨੇ ਉਹ ਆਰੰਭੀਆਂ ਜਾ ਰਹੀਆਂ ਨੇ ਕਿ ਲੱਗਦਾ ਵੀ 13 ਫਰਵਰੀ 2024 ਨੂੰ ਉਨਾ ਇਕੱਠ ਹੋਊਗਾ ਜਿੰਨਾ ਪਹਿਲਾਂ ਹੋਇਆ ਸੀ। ਦੇਖੋ ਜੀ, ਅਸੀਂ ਜਿਹੜਾ ਇਹ ਪ੍ਰੋਗਰਾਮ ਦਿੱਤਾ, ਅਸੀਂ ਲਗਭਗ 26 ਮਹੀਨੇ ਹੋ ਗਏ ਸਾਨੂੰ ਉੱਥੋਂ ਦਿੱਲੀ ਤੋਂ ਵਾਪਸ ਆਇਆ ਨੂੰ। 26 ਮਹੀਨੇ ਵੀ ਅਸੀਂ ਕੋਈ ਐ ਨਹੀਂ ਵੀ ਅਸੀਂ ਕੋਈ ਘਰਾਂ 'ਚ ਬੈਠੇ ਰਹੇ ਹਾਂ। ਅਸੀਂ ਇੱਕ ਸੀਮਾ ਤੱਕ ਸੰਘਰਸ਼ ਕਰਦੇ ਰਹੇ ਹਾਂ, ਮੰਗ ਪੱਤਰ ਦੇ ਕੇ, ਜ਼ਿਲ੍ਹਾ ਅਧਿਕਾਰੀਆਂ ਰਾਹੀਂ ਸੈਂਟਰ ਸਰਕਾਰ ਨੂੰ ਚੇਤੇ ਕਰਾਉਣ ਵਾਲਾ, ਪੰਜਾਬ ਸਰਕਾਰ ਨੂੰ ਚੇਤੇ ਕਰਾਉਣ ਵਾਲਾ, ਕੋਈ ਹੋਰ ਪ੍ਰੋਟੈਸਟ ਕਰਨ ਵਾਲਾ, ਪੁਤਲੇ ਫੂਕਣ ਵਾਲਾ, ਇਹਨਾਂ ਜਾਂ ਲੋਕਲ ਕੋਈ ਸਥਾਨਕ ਮੰਗਾਂ 'ਤੇ ਸੰਘਰਸ਼ ਵਾਲਾ, ਜਿਵੇਂ ਜੀਰੇ ਵਾਲਾ ਫੈਕਟਰੀ ਬੰਦ ਕਰਾਉਣ ਵਾਲਾ ਸੰਘਰਸ਼ ਸੀਗਾ, ਉਹ ਅਸੀਂ ਕਰਦੇ ਰਹੇ। ਪਰ ਜਿਹੜਾ ਦਿੱਲੀ ਹਕੂਮਤ ਦੇ ਨਾਲ ਦਿੱਲੀ ਘਰ ਵਾਪਸੀ ਮੌਕੇ ਪਹਿਲੇ ਅੰਦੋਲਨ ਅਧੂਰਾ ਰਹਿ ਗਿਆ ਸੀ। ਜਿਹੜਾ ਅਧੂਰੇ ਦਾ ਭਾਵ ਕੁਝ ਮੰਗਾਂ ਦਾ ਨਿਪਟਾਰਾ ਹਜੇ ਨਹੀਂ ਹੋਇਆ ਸੀਗਾ, ਉਹ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਵਿਸ਼ਵਾਸ ਦਿੱਤਾ ਸੀਗਾ ਇੱਕ ਸਮੇਂ ਦੇ ਵਿੱਚ ਉਹਨਾਂ ਦਾ ਨਿਪਟਾਰਾ ਕਰਨ ਦਾ। ਸੋ ਉਹਦੇ 'ਤੇ ਅੰਦੋਲਨ ਨਹੀਂ ਹੋਇਆ। ਅਤੇ ਜਾਂ ਜਿਹੜੇ ਕੋਈ ਉੱਥੇ ਦਿੱਲੀ ਵੀ ਪ੍ਰੋਗਰਾਮ ਹੋਏ ਆ, ਜਾਂ ਇੱਕ ਵਾਰੀ ਆਪਣਾ ਮਾਰਚ ਦੇ ਵਿੱਚ ਰਾਮਲੀਲਾ ਗਰਾਊਂਡ ਦੇ ਵਿੱਚ ਸਾਰੇ ਆਲ ਇੰਡੀਆ ਕਿਸਾਨ ਰੈਲੀ ਉੱਥੇ ਵੀ ਕਰਕੇ ਆਏ, ਪਰ ਉਹ ਵੀ ਇੱਕ ਕੁੱਲ ਮਿਲਾ ਕੇ ਇੱਕ ਪ੍ਰਚਾਰ ਵਾਲੀ ਕਹਿ ਲਓ, ਜਾਂ ਇੱਕ ਮੰਗ ਪੱਤਰ ਦੇਣ ਵਾਲੀ, ਜਾਂ ਉਹਨਾਂ ਨੂੰ ਮੰਗਾਂ ਯਾਦ ਕਰਾਉਣ ਵਾਲੀ ਸੀਗੀ। ਲੋੜ ਹੈ ਜਿਹੜੀ ਹੁਣ ਸੀਗੀ, ਜਾਂ ਖੜੀ ਆ ਲੋੜ ਹੁਣ, ਜਿਹੜੇ ਕਿਸਾਨਾਂ ਦੇ ਸਮਾਂ ਮੰਗ ਕਰਦਾ ਜੋ ਮੁੱਦਿਆਂ ਦਾ, ਵੀ ਭਾਈ ਹੁਣ ਇਹਨੂੰ ਇਕੱਲਾ ਮੰਗ ਪੱਤਰ ਦੇ ਕੇ ਯਾਦ ਕਰਾਉਣ ਵਾਲਾ ਸਮਾਂ ਲੰਘ ਗਿਆ। ਸਰਕਾਰ ਯਾਦ ਕਰਾਈ ਜਾਓ, ਢੀਠ ਹੋਈ ਹੈ, ਉਹਨਾਂ ਦੇ ਚਮੜੀ 'ਤੇ ਕੋਈ ਅਸਰ ਨਹੀਂ ਹੋ ਰਿਹਾ। ਉਹ ਸਗੋਂ ਤੋਂ ਮੰਗਾਂ ਮੰਨਣੀਆਂ ਤਾਂ ਕੀ ਸੀ, ਬਕਾਇਆ ਉਹ ਉਲਟਾ ਹਮਲੇ ਕਰ ਰਹੀ ਹੈ, ਨਿੱਤ ਨਵੇਂ ਹਮਲੇ ਹੋ ਰਹੇ ਹੈ, ਬਦਲੇ ਦੀ ਭਾਵਨਾ 'ਚ ਹੋ ਰਹੇ ਹੈ। ਕਿੰਨੀਆਂ ਜਿਹੜੀਆਂ ਉਹਨਾਂ ਨੇ ਵਾਅਦੇ ਕੀਤੇ ਸੀ ਉਦੋਂ ਉਲਟ ਚੱਲ ਰਹੇ ਨੇ। ਸੋ ਇਸ ਕਰਕੇ ਲੋੜ ਹੈਗੀ ਆ ਵੀ ਹੁਣ ਉਹ ਜਿਹੀ ਤਾਕਤ ਦਿਖਾਉਣ ਦਾ, ਉਹ ਜਿਹਾ ਮੋਰਚਾ ਜਿਹੜਾ ਕਰੋ ਜਾਂ ਮਰੋ ਵਾਲਾ ਮੁੜ ਸ਼ੁਰੂ ਕਰਨ ਦੀ ਲੋੜ ਹੈ। ਕਰੋ ਜਾਂ ਮਰੋ ਦੀ ਗੱਲ ਕਰੀਏ ਤੁਸੀਂ ਜਿਹੜੀ ਇੱਕ ਮਿੰਟ ਮੈਂ ਤੁਹਾਡੇ ਸਵਾਲ ਦਾ ਜਵਾਬ ਰਹਿ ਗਿਆ ਵੀ ਹੁਣ ਉਹਨੀਆਂ ਹੋ ਸਕਣਗੀਆਂ ਕਿ ਨਹੀਂ। ਵੇਖੋ, ਅਸੀਂ ਕਹਿੰਦੇ ਆ ਵੀ ਸੰਕਟ ਤਾਂ ਲੋਕ ਜੁੜਦੇ ਹੁੰਦੇ ਆ ਸੰਕਟ ਨਾਲ। ਸੰਕਟ ਆ ਜਿਹੜਾ ਪਹਿਲਾਂ ਦੇ ਨਾਲ ਗਹਿਰਾ ਹੋਇਆ ਕਿਸਾਨਾਂ ਦਾ, ਕਿਉਂਕਿ ਉਹਨਾਂ ਦਾ ਹੱਲ ਹੋਇਆ ਨਹੀਂ। ਨਵੇਂ ਆਰਥਿਕ ਬੋਝ ਹੋਰ ਟਿਕ ਗਏ, ਕਾਨੂੰਨ ਹੋਰ ਨਵੇਂ ਉਲਟ ਆ ਗਏ, ਨੀਤੀਆਂ ਆ ਗਈਆਂ। ਸੋ ਸੰਕਟ ਤਾਂ ਉਦੋਂ ਵੱਧ ਗਿਆ। ਸੰਕਟ ਨੇ ਗਾਹਾਂ ਲਾਮਬੰਦੀ ਕਰਨੀ ਹੁੰਦੀ ਹੈ। ਸੋ ਇਸ 'ਚੋਂ ਅਸੀਂ ਜਿੱਥੋਂ ਤੱਕ ਆਏ ਵੀ ਸਾਡਾ ਕੋਈ ਹੈ ਨਹੀਂ ਵੀ ਅਸੀਂ ਇਕੱਲੇ ਕੋਈ ਇਹਦਾ ਕ੍ਰੈਡਿਟ ਲੈਣਾ ਚਾਹੁੰਦੇ ਹਾਂ, ਕੋਈ ਇਹਦਾ ਸਿਰਾ ਆਪਦੇ ਸਿਰ ਤੇ ਬੰਨ੍ਹਣਾ ਚਾਹੁੰਦੇ ਹਾਂ। ਅਸੀਂ 6 ਮਹੀਨੇ ਤੋਂ ਕੋਸ਼ਿਸ਼ ਕਰ ਰਹੇ ਹਾਂ, ਖਾਸ ਕਰਕੇ 18 ਜਥੇਬੰਦੀਆਂ। ਚੱਲ ਇਹ ਪਲੇਟਫਾਰਮ ਅੱਡ ਆਪਦਾ ਚੱਲਦਾ ਰਿਹਾ ਡੱਲੇਵਾਲ ਵਾਲਾ, ਜਿਹੜਾ ਸਾਡਾ ਪਲੇਟਫਾਰਮ ਹੈ, ਅਸੀਂ ਜੂਨ ਤੋਂ ਇਹ ਫਾਰਮ ਕੀਤਾ, ਉਦੋਂ ਤੋਂ ਹੀ ਸਾਡਾ ਉਹਨਾਂ ਨਾਲ ਯਤਨ ਹੈ ਵੀ ਆਪਾਂ ਬੱਤੀਆਂ ਨਾਲ ਵੀ ਅਸੀਂ ਮਿਲੇ ਆ, ਗਰਾਹਾਂ ਨਾਲ ਵੀ ਮਿਲੇ ਆ ਵੀ ਹੁਣ ਸਮਾਂ ਆ ਗਿਆ, ਹੁਣ ਆਪਾਂ ਜਿਹੜਾ ਕਰੋ ਜਾਂ ਮਰੋ ਵਾਲਾ ਦਿੱਲੀ ਵਾਲਾ ਅੰਦੋਲਨ ਉੱਥੇ ਲੈ ਕੇ ਚੱਲ ਗਏ, ਦਿੱਲੀ ਵੱਲ ਸਿਹਤ ਕਰ ਗਏ। ਤੁਸੀਂ ਕਰੋ ਜਾਂ ਮਰੋ ਦੀ ਗੱਲ ਕਰੀਏ ਕਿ ਲੱਗਦਾ ਵੀ ਜੋ ਇਕੱਠ ਅੱਜ ਹੋਇਆ ਇਸ ਧਰਤੀ ਤੇ, ਬਰਨਾਲੇ ਦੀ ਧਰਤੀ ਤੇ ਜੋ ਇਕੱਠ ਅੱਜ ਦੇਖਣ ਨੂੰ ਮਿਲਿਆ, ਉਸ ਇਕੱਠ ਦਾ ਕੋਈ ਪ੍ਰਭਾਵ ਸਰਕਾਰ ਦੇ ਉੱਪਰ ਪਊਗਾ, ਸੈਂਟਰ ਸਰਕਾਰ ਤੇ ਜਾਂ ਪੰਜਾਬ ਸਰਕਾਰ ਤੇ? ਦੇਖੋ ਜੀ, ਇਕੱਠ ਦਾ ਸਾਡਾ ਮਕਸਦ ਇਹ ਸੀਗਾ ਵੀ ਜਿਹੜਾ ਇਹ ਬਣ ਰਿਹਾ ਸੀਗਾ ਨਾ, ਬਣਾਇਆ ਜਾ ਰਿਹਾ ਸੀਗਾ ਕੁਝ ਮੀਡੀਆ ਵੱਲੋਂ, ਕੁਝ ਚੈਨਲ ਵਾਲਿਆਂ ਵੱਲੋਂ ਵੀ, ਕੁਝ ਜਿਹੜੇ ਪੋਲੀਟੀਕਲ ਸਾਡੇ ਵਿਰੋਧੀ ਉਹਨਾਂ ਵੱਲੋਂ ਵੀ ਹੁਣ ਉਹ ਮਾਹੌਲ ਨਹੀਂ, ਹੁਣ ਉਹਦੇ ਜਾਵੜੇ ਸੀਗੇ, ਉਹਦੇ ਕਿਸਾਨ ਆ ਗਏ ਸੀ, ਹੁਣ ਨਹੀਂ ਘਰਾਂ 'ਚੋਂ ਨਿਕਲਦੇ। ਜਿਹੜਾ ਸਾਡਾ ਇਕੱਠ ਕਰਨ ਦੇ ਦੋਨੇ ਰੈਲੀਆਂ ਦਾ, ਮਹਾਂ ਰੈਲੀਆਂ ਦਾ, ਇੱਥੋਂ ਵਾਲੀ ਦਾ, ਬਰਨਾਲੇ ਵਾਲੀ ਦਾ ਤੇ ਜੰਡਿਆਲੇ ਵਾਲੀ, ਸਾਡਾ ਤਾਂ ਇਹ ਹੈਗਾ ਵੀ ਨਹੀਂ, ਜੇ ਕੋਈ ਲੀਡਰਸ਼ਿਪ ਮੂਹਰੇ ਲੱਗ ਕੇ
ਇਮਾਨਦਾਰੀ ਦੇ ਨਾਲ ਉਹਨਾਂ ਦੇ ਮੁੱਦਿਆਂ ਨੂੰ ਹੱਲ ਕਰਾਉਣ ਦੀ ਖਾਤਰ, ਦਿਖਾਵੇ ਦੀ ਖਾਤਰ ਨਹੀਂ, ਸੱਚਮੁੱਚ ਹੀ ਕਰੋ ਜਾਂ ਮਰੋ ਵਾਲੀ ਭਾਵਨਾ ਦੇ ਤਹਿਤ ਮੂਹਰੇ ਲੱਗ ਕੇ ਪ੍ਰੋਗਰਾਮ ਦਿੰਦੇ ਆ, ਤਾਂ ਹੁਣ ਵੀ ਲੋਕ ਇਕੱਠੇ ਹੋ ਜਾਣਗੇ। ਸੋ ਇਕੱਠ ਦਿਖਾਉਣ ਦਾ ਤਾਂ ਜਿਹੜਾ ਅੱਜ ਇਹਦਾ ਇੰਨਾ ਜਾਊਗਾ ਵੀ ਜਿਹੜਾ ਕਿਸਾਨਾਂ 'ਚ ਇਹਦਾ ਇੱਕ ਪੋਜ਼ਿਟਿਵ ਜਾਊਗਾ, ਕਿਉਂਕਿ ਸਾਰੇ ਮੀਡੀਆ ਰਾਹੀਂ ਜਾਊਗੀ, ਵੇਖਣਗੇ ਵੀ ਲੱਖਾਂ ਦੋਨਾਂ ਰੈਲੀਆਂ 'ਚ ਕਹਿਣਾ ਹੋਵੇ ਤਾਂ ਸਾਡਾ ਲੱਖ ਤੋਂ ਉੱਪਰ ਦਾ ਇਕੱਠ ਬਣ ਜਾਂਦਾ, ਉੱਥੋਂ ਵਾਲੀ ਤੇ ਥੋੜਾ ਜੋੜ ਨਾ ਹੋਵੇ। ਜਿਵੇਂ SYL ਨੂੰ ਲੈ ਕੇ ਕਾਫੀ ਚਰਚਾਵਾਂ ਚੱਲੀਆਂ, ਹਰਿਆਣੇ ਦੇ ਕਿਸਾਨ ਆਗੂ ਅਭਿਮਨੂ ਕਹਾਰ ਦੇ ਨਾਲ ਗੱਲ ਹੋ ਰਹੀ ਸੀ, ਉਹਨਾਂ ਨੇ ਕਿਹਾ ਕਿ ਇਸ ਵਾਰ ਵੀ ਹਰਿਆਣਾ ਛੋਟਾ ਭਰਾ ਬਣ ਕੇ ਅੱਗੇ ਮਿਲੂਗਾ, ਲੱਖਾਂ ਦੀ ਤਾਦਾਦ ਦੇ ਵਿੱਚ ਹਰਿਆਣੇ 'ਚੋਂ ਕਿਸਾਨ ਚੱਲਣਗੇ ਜੇਕਰ ਪੰਜਾਬ ਦੇ ਕਿਸਾਨ ਇੱਥੋਂ ਕੂਚ ਕਰਦੇ ਨੇ। ਤੁਹਾਡਾ ਕੀ ਸਟੈਂਡ ਹੈ SYL ਨੂੰ ਲੈ ਕੇ, ਜੋ ਪਾਣੀ ਦਾ ਮੁੱਦਾ, ਜੋ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਇੱਕ ਬੂੰਦ ਤੱਕ ਹਰਿਆਣੇ ਨੂੰ ਪਾਣੀ ਦੇਣ ਦੇ ਲਈ ਨਹੀਂ ਹੈਗੀ? ਦੇਖੋ ਜੀ, ਜਿੱਥੋਂ ਤੱਕ ਤਾਂ ਮਸਲੇ ਦੀ ਗੱਲ ਹੈ ਬਈ ਮਸਲਾ ਬਹੁਤ ਜਾਇਜ਼ ਹੈ ਵੀ ਪਾਣੀ ਦੀ ਵੰਡ ਜਿਹੜੀ ਹੈਗੀ ਹੈ ਸੂਬਿਆਂ ਦੇ ਵਿੱਚ, ਜੋ ਕੋਈ ਕਾਨੂੰਨ ਬਣੇ ਹੋਏ ਆ, ਆਪਣਾ ਰਿਪੇਰੀਅਨ ਕਾਨੂੰਨ ਹੈ, ਇੰਟਰਨੈਸ਼ਨਲ ਕਾਨੂੰਨ ਹੈ, ਉਹ ਪਾਣੀਆਂ ਦੀ ਵੰਡ ਦੀ ਖਾਤਰ ਹੀ ਆ। ਸਾਡੇ ਭਾਰਤ ਦਾ ਕਾਨੂੰਨ ਹੈ ਵਾਟਰ, ਜਿਹੜੇ ਸੂਬਿਆਂ ਦੇ ਵਿੱਚ ਜੇ ਕੋਈ ਪਾਣੀਆਂ ਦਾ ਮਾਮਲਾ ਹੈਗਾ ਉਹਨੂੰ ਨਿਪਟਾਉਣ ਦੀ ਖਾਤਰ ਉਹ ਕਾਨੂੰਨ ਦੇ ਤਹਿਤ ਦੂਜੇ ਸੂਬਿਆਂ 'ਚ ਨਿਪਟਾਏ ਵੀ ਆ। ਜਿਵੇਂ ਆਪਣਾ ਇੱਧਰ ਗੁਜਰਾਤ ਵਾਲਿਆਂ ਨਾਲ ਸੀਗਾ ਜਿਹੜਾ ਨਰਮਦਾ ਤਾਪਤੀ, ਇਹ ਦੋ ਸੂਬਿਆਂ 'ਚ ਜਾਂਦੀ ਹੈ, ਇੱਕ ਮਹਾਰਾਸ਼ਟਰ 'ਚ ਇੱਕ ਗੁਜਰਾਤ 'ਚ, ਅਤੇ ਉਹਨਾਂ ਨੇ ਕਾਨੂੰਨ ਮੁਤਾਬਕ ਨਿਬੇੜਿਆ, ਉੱਧਰੋਂ ਕਵੇਰੀ ਵਾਲਾ ਨਿਬੇੜਿਆ। ਅਸੀਂ ਕਹਿੰਦੇ ਹਾਂ ਵੀ ਇਹ ਜਿਹੜਾ ਪੰਜਾਬ 'ਚ ਇਹ ਗੱਲ ਸਹੀ ਹੈ ਵੀ ਇਹਦਾ ਜਿਹੜਾ ਹੁਣ ਤੱਕ ਜੋ ਵੀ ਇਹਦੇ 'ਤੇ ਸੰਧੀਆਂ ਸਮਝੌਤੇ ਹੋਏ ਨੇ ਉਹ ਪੋਲੀਟੀਕਲ ਬੇਸ 'ਤੇ ਹੋਏ ਆ, ਇੱਕ ਪਾਸੜ ਤੌਰ 'ਤੇ ਹੋਏ ਆ, ਉਹ ਨਿਆਂਪੂਰਨ ਨਹੀਂ। ਇਹ ਨਿਆਂਪੂਰਨ ਜਿਹੜੀ ਹੈਗੀ ਹੈ ਪਾਣੀ ਦੀ ਵੰਡ ਹੋਣੀ ਚਾਹੀਦੀ ਹੈ। ਇਹਦਾ ਜਿਹੜਾ ਆਪਣਾ ਦਰਿਆਈ ਪਾਣੀਆਂ ਦਾ ਮਸਲਾ, ਨਾ ਕਿ ਇਕੱਲੇ ਨਹਿਰ ਦਾ, ਜਿਹੜੇ ਪੰਜਾਬ ਦੇ ਦਰਿਆ ਹੈਗੇ ਨੇ ਉਹਨਾਂ ਦਾ ਜਿਹੜੇ ਕੋਈ ਰੂਲ ਰੈਗੂਲੇਸ਼ਨ ਹੈਗੇ ਆ, ਕੌਮਾਂਤਰੀ ਕਾਨੂੰਨ ਹੈ, ਭਾਰਤੀ ਕਾਨੂੰਨ ਹੈ, ਉਹਨਾਂ ਮੁਤਾਬਕ ਹੋਣਾ ਚਾਹੀਦਾ। ਪਰ ਹੁਣ ਜਿਹੜੀ ਅਗਲੀ ਗੱਲ ਹੈਗੀ ਹੈ ਬਈ ਕੀ ਹੁਣ ਅਸੀਂ ਦੂਜੀਆਂ ਜਿਹੜੀਆਂ ਆਲ ਇੰਡੀਆ ਕਿਸਾਨਾਂ ਦੀਆਂ ਮੰਗਾਂ ਹੈਗੀਆਂ ਨੇ, ਜਿਹਦੇ ਵਿੱਚ ਸਭ ਤੋਂ ਵੱਡੀ ਕਰਜ਼ਾ ਮੁਕਤੀ ਦੀ ਹੈ, MSP ਦੀ ਹੈ, ਕਰਜ਼ਾ ਜਿਹੜੀ ਮੁਕਤੀ ਵਾਲਾ ਹੈਗਾ, ਰੋਜ਼ ਕਿਸਾਨ ਹੈ ਜਿਹੜੇ ਸਾਰੇ ਸੂਬਿਆਂ 'ਚ ਖੁਦਕੁਸ਼ੀਆਂ ਕਰ ਰਹੇ ਆ। ਸਰਕਾਰਾਂ ਵਾਅਦੇ ਵੀ ਹਰੇਕ ਚੋਣ ਵੇਲੇ ਕਰ ਜਾਂਦੀਆਂ ਵੀ ਅਸੀਂ ਹੁਣ ਖੁਦਕੁਸ਼ੀ ਨਹੀਂ ਹੋਣ ਦੇਵਾਂਗੇ ਕਿਸੇ ਦੀ ਕਰਜ਼ੇ 'ਚ, ਅਸੀਂ ਮਾਫ ਕਰਾਂਗੇ, ਜਿਵੇਂ ਕਾਰਖਾਨੇ ਦੇ ਕਰਦੇ ਆ, ਪਰ ਉਹ ਪੈਂਡਿੰਗ ਪਿਆ। ਜਿਹੜੇ ਮਤਲਬ ਵੀ ਆਲ ਇੰਡੀਆ ਕਿਸਾਨਾਂ ਦੇ ਮੁੱਦੇ ਨੇ ਉਹਨਾਂ ਦੇ ਨਾਲ ਅਸੀਂ ਹੁਣ ਇਹਨੂੰ ਸ਼ੁਰੂ ਕਰਕੇ, ਅਸੀਂ ਇਹਨੇ ਵੀ ਇਹਨੂੰ ਇਹ ਕੋਈ ਮੰਗ ਬਣਦੀ ਨਹੀਂ, ਇਹਨੂੰ ਪ੍ਰਚਾਰ ਰਾਹੀਂ ਲਵਾਂਗੇ, ਪਰ ਅਸੀਂ ਉਹ ਦਿੱਲੀ ਵਾਲਾ ਅੰਦੋਲਨ ਛੱਡ ਕੇ ਹੁਣ ਜੇ ਇੱਥੇ ਬਹਿ ਜਾਂਦੇ ਇਹਦੇ 'ਤੇ ਤਾਂ ਇੱਕ ਹਿਸਾਬ ਨਾਲ ਇਹ ਉਹ ਜਿਹੜੀ ਸਰਕਾਰ ਜੋ ਚਾਹੁੰਦੀ ਹੈ ਸੈਂਟਰ ਸਰਕਾਰ ਉਹੀ ਕੁਛ ਹੋਊਗਾ। ਸੋ ਅਸੀਂ ਅੰਦੋਲਨ ਤਾਂ ਕਰਾਂਗੇ ਉਹਦੇ 'ਤੇ ਸਾਰੇ ਸੂਬਿਆਂ ਨੂੰ ਲੈ ਕੇ, ਉਹ ਅੰਦੋਲਨ ਦਾ ਨਿਪਟਾਰਾ ਹੋ ਜਾਂਦਾ, ਉਦੋਂ ਬਾਅਦ ਅਸੀਂ ਇਹਨੂੰ ਕੋਸ਼ਿਸ਼ ਕਰਾਂਗੇ ਵੀ ਦੋਨੇ ਸੂਬਿਆਂ ਦੀ ਸਹਿਮਤੀ ਨਾਲ ਹੀ ਹੋਵੇ, ਜਾਂ ਫਿਰ ਸਹਿਮਤੀ ਨਾਲ ਹੋਵੇ, ਜਾਂ ਫਿਰ ਜਿਹੜੇ ਕੋਈ ਕਾਨੂੰਨ ਹੈਗੇ ਨੇ ਆਪਣਾ ਇੰਟਰਨੈਸ਼ਨਲ ਕਾਨੂੰਨ ਹੈ ਜਾਂ ਜੋ ਭਾਰਤ ਦੇ ਕਾਨੂੰਨ ਹੈ ਪਾਣੀਆਂ ਨੂੰ ਵੰਡਣ ਵਾਲੇ, ਉਹਨਾਂ ਦੇ ਹਿਸਾਬ ਨਾਲ ਹੋਵੇ, ਉਹ 'ਤੇ ਜ਼ੋਰ ਦੇਵਾਂਗੇ ਅਸੀਂ। ਇਹਨੂੰ ਇਸ ਗੱਲ 'ਤੇ ਵੀ ਅਸੀਂ ਦੋਨਾਂ ਸੂਬਿਆਂ ਦੇ ਜਿਵੇਂ ਪੋਲੀਟੀਕਲ ਪਾਰਟੀਆਂ ਹਰੇਕ ਚੋਣ ਮੌਕੇ ਕਰਦੀਆਂ, ਕੋਈ ਉਹਨਾਂ ਦਾ ਸਰੋਕਾਰ ਨਹੀਂ ਵੀ ਇਹਦਾ ਕੋਈ ਨਿਪਟਾਰਾ, ਕੋਈ ਜਾਇਜ਼ ਨਿਪਟਾਰਾ ਹੋਵੇ, ਸਗੋਂ ਤੋਂ ਪਿੰਡ ਰੱਖਣਾ ਚਾਹੁੰਦੇ ਆ, ਸਿਰਫ ਆਪਣੇ ਵੋਟਾਂ 'ਚ ਵਰਤਣਾ ਚਾਹੁੰਦੇ ਆ ਨੂੰ, ਅਸੀਂ ਉਹਨਾਂ ਵਾਂਗੂ ਨਹੀਂ ਕਰਾਂਗੇ। ਨਿਬੜੋਗੇ ਕਿਵੇਂ? ਕਿਉਂਕਿ ਚੈਲੰਜ ਵੱਡੇ ਨੇ ਕਿਸਾਨ ਆਗੂਆਂ ਦੇ ਲਈ। ਇਸ ਵਾਰ ਜਥੇਬੰਦੀਆਂ 18 ਜਿਹੜੀਆਂ ਕਿ ਇੱਥੇ ਕਹੀਆਂ ਗਈਆਂ ਨੇ ਕਿ ਉੱਤਰੀ ਭਾਰਤ ਦੀਆਂ ਮਿਲਾ ਕੇ 18 ਜਥੇਬੰਦੀਆਂ ਕੁੱਲ ਸ਼ਾਮਲ ਹੋਣਗੀਆਂ, ਪਰ ਕੀ ਲੱਗਦਾ ਵੀ ਤੁਹਾਡੇ ਚੈਲੰਜਾਂ ਨੂੰ ਜੋ ਤੁਸੀਂ ਸਰਕਾਰ ਦੇ ਮੂਹਰੇ ਚੈਲੰਜ ਰੱਖੇ ਆ, ਜਾਂ ਉਹ ਸਰਕਾਰ ਉਹਨਾਂ ਦੇ ਉੱਪਰ ਗੌਰ ਕਰੂਗੀ, ਤੁਹਾਡੇ ਮੁੱਦਿਆਂ ਦੇ ਉੱਪਰ ਤੁਹਾਡੀ ਜਿਹੜੀ ਗੱਲ ਆ ਉਹ ਮੰਨੀ ਜਾਊਗੀ? ਕਿਉਂਕਿ ਕਈ ਕਿਸਾਨ ਆਗੂ ਤਾਂ ਅਜਿਹੇ ਨੇ ਜਿਹੜੇ 2022 ਦੇ ਵਿੱਚ SSM ਵੱਲੋਂ ਚੋਣਾਂ ਦੇ ਵਿੱਚ ਉਤਰ ਗਏ, ਕਿ ਉਹਨਾਂ ਦੇ ਉੱਪਰ ਸਵਾਲ ਨਹੀਂ ਖੜੇ ਹੋਣਗੇ? ਦੇਖੋ ਜੀ, ਜਿਹੜਾ ਇਹ ਸਾਨੂੰ ਕੋਈ ਭੁਲੇਖਾ ਨਹੀਂ, ਸਰਕਾਰ ਕੋਈ ਨਹੀਂ ਚਾਹੁੰਦੀ ਹੁੰਦੀ ਵੀ ਸਾਡੇ ਖਿਲਾਫ ਕੋਈ ਅੰਦੋਲਨ ਹੋਵੇ, ਉਹਨੂੰ ਉਹ ਕਿਸੇ ਨੂੰ ਕਹਿੰਦੇ ਲਾਇਸੈਂਸ ਦਿੰਦੇ ਹੋਵੇ ਵੀ ਆਓ ਸਾਡੇ ਨਾਲ ਲੜੋ, ਇਹ ਕੋਈ ਸਰਕਾਰ ਨਹੀਂ ਕਹਿੰਦੀ ਹੁੰਦੀ। ਜਦੋਂ ਅਸੀਂ 2020 'ਚ ਗਏ ਯਾਰ 26 ਨਵੰਬਰ ਨੂੰ, ਉਦੋਂ ਵੀ ਕੋਈ ਸਾਨੂੰ ਐ ਨਹੀਂ, ਹੁਣ ਸਾਨੂੰ ਲੱਗਦਾ ਹੋਣਾ ਵੀ ਵੇਖੋ ਦਿੱਲੀ ਅਸੀਂ ਬਾਰਡਰ 'ਤੇ ਪਹੁੰਚ ਗਏ, ਪਰ ਤੁਸੀਂ ਉਹ ਦਿਨ ਯਾਦ ਕਰੋ 26 ਨੂੰ ਜਦੋਂ ਤੁਰੇ ਆ, ਕੀ ਉਹਨਾਂ ਨੇ ਰੋਕਣ ਦੀ ਕਿਹੜੀ ਕੋਸ਼ਿਸ਼ ਨਹੀਂ ਕੀਤੀ, ਪਾਣੀ ਨਹੀਂ ਸਿੱਟਿਆ ਉਹਨਾਂ ਨੇ, ਅਥਰੂ ਗੈਸ ਨਹੀਂ ਸਿੱਟੀ, ਸੜਕਾਂ ਨਹੀਂ ਪੱਟੀਆਂ ਉਹਨਾਂ ਨੇ, ਵੱਡੇ ਵੱਡੇ ਉਹ ਕੰਟੇਨਰ ਮਿੱਟੀ ਦੇ ਭਰ ਕੇ ਮੂਹਰੇ ਪੱਥਰ ਨਹੀਂ ਲਾਏ ਉਹਨਾਂ ਨੇ, ਕੀ ਨਹੀਂ ਕਸਰ ਛੱਡੀ ਉਹਨਾਂ ਨੇ। ਪਰ ਉਹ ਕੀ ਹੋਇਆ ਵੀ ਕਿਸਾਨਾਂ ਦੀ ਤਾਕਤ ਮੂਹਰੇ ਸਾਰੇ ਉਹ ਬੈਰੀਕੇਡ ਵਗੈਰਾ ਉਹ ਢਹਿ ਢੇਰੀ ਹੁੰਦੇ ਗਏ। ਸੋ ਹੁਣ ਵੀ ਸਾਨੂੰ ਲੱਗਦਾ ਹੁਣ ਤਾਂ ਸਗੋਂ ਤੋਂ ਉਹਨਾਂ ਨੂੰ ਹੋਰ ਵੀ ਹੋਊਗਾ ਵੀ ਚਲੋ, ਉਦੋਂ ਤਾਂ ਉਹਨਾਂ ਨੂੰ ਆਇਆ ਸੀਗਾ ਵੀ ਸ਼ਾਇਦ 1-2 ਦਿਨਾਂ 'ਚ ਮੁੜ ਜਾਣਗੇ, ਹੁਣ ਤਾਂ ਉਹਨਾਂ ਨੇ ਆਪਦਾ ਤਜਰਬਾ ਵੀ ਚੱਖ ਲਿਆ ਨਾ, ਕੌੜਾ ਤਜਰਬਾ ਸੈਂਟਰ ਸਰਕਾਰ ਨੇ
ਵੀ ਇਹ ਪੱਕੇ ਤੌਰ ਤੇ ਡੇਰੇ ਡਾਲ ਕੇ ਵੀ ਬਹਿ ਜਾਂਦੇ ਹੁੰਦੇ ਨੇ, ਡੇਰਾ ਲਾ ਕੇ ਵੀ। ਸੋ ਇਸ ਪੱਕੇ ਤੌਰ ਦੀ ਗੱਲ ਕਰੀ ਆ, ਪਰ ਇਸ ਵਾਰ ਉਹ ਨੌਜਵਾਨ ਨਹੀਂ ਹੈਗੇ ਜਿਹੜੇ ਨੌਜਵਾਨਾਂ ਦੀ ਹਮੇਸ਼ਾ ਘਾਟ ਆ ਜਿਹੜੀ ਉਹ ਪੰਜਾਬ ਨੂੰ ਤੇ ਪੂਰੇ ਨੌਜਵਾਨਾਂ ਨੂੰ ਰੜਕਦੀ ਰਹਿਣੀ ਆ। ਖਾਸ ਕਰਕੇ ਉਹਨਾਂ ਕਿਸਾਨ ਆਗੂਆਂ ਨੂੰ ਤਾਂ ਜ਼ਿਆਦਾ ਰੜਕਦੀ ਰਹਿਣੀ ਆ ਜਿਹੜੇ ਉਹਨਾਂ ਦੀ ਸਪੋਰਟ ਤੇ ਆਏ ਸੀ। ਜਿਵੇਂ ਤੁਸੀਂ ਮਸਤੂਣਾ ਸਾਹਿਬ ਦੀ ਰੈਲੀ ਦੀ ਗੱਲ ਕਰ ਲਓ, ਉਦੋਂ ਤੁਸੀਂ ਕਹਿ ਰਹੇ ਸੀ ਅਸੀਂ ਮੋਗੇ ਤੋਂ 120-30 ਤੇ ਗੱਡੀ ਲੈ ਕੇ ਆਏ ਹਾਂ, ਭਜਾ ਕੇ ਲਿਆਏ ਹਾਂ ਤੇ ਅਸੀਂ ਮਸਤੂਣਾ ਪਹੁੰਚੇ ਹਾਂ, ਸਮੇਂ ਸਿਰ ਪਹੁੰਚ ਗਏ ਹਾਂ। ਇਹ ਬਿਆਨ ਤੁਹਾਡੇ ਹੀ ਸੀਗੇ। ਦੇਖੋ ਜੀ, ਜਿਹੜੀ ਤੁਸੀਂ ਕਹਿੰਦੇ ਹੋ ਨਾ, ਭਾਵੇਂ ਨੌਜਵਾਨ ਹੈ, ਨੌਜਵਾਨ ਵੀ ਸਾਡੇ ਕਿਸਾਨਾਂ ਦੇ ਪੁੱਤ ਹੀ ਹੈ, ਭਾਵੇਂ ਉਹ ਨੌਜਵਾਨ ਹੈ ਭਾਵੇਂ ਉਹਨਾਂ ਦੇ ਮਾਪੇ ਹੈ ਜਿਹੜੇ ਕਿਸਾਨੀ ਨਾਲ ਸੰਬੰਧ ਰੱਖਦੇ ਆ। ਵਿਚਾਰਧਾਰਾ ਤਾਂ ਇੱਕ ਇਫੈਕਟ ਕਰਦੀ ਹੈ ਨਾ ਉਹ ਨੌਜਵਾਨਾਂ ਦੀ, ਜਿਵੇਂ ਤੁਹਾਡੀ ਵਿਚਾਰਧਾਰਾ ਕੁਛ ਹੋਰ ਆ, ਉਹਨਾਂ ਦੀ ਵਿਚਾਰਧਾਰਾ ਕੁਛ ਹੋਰ ਸੀ, ਉਹ ਇਫੈਕਟ ਤਾਂ ਕਰਦੀ ਆ ਨਾ। ਕੀ ਲੱਗਦਾ ਵੀ ਉਹ ਵਿਚਾਰਧਾਰਾ ਵਾਲੇ ਨੌਜਵਾਨ ਉੱਥੇ ਪਹੁੰਚਣਗੇ ਜਿਹੜੇ ਦੀਪ ਸਿੱਧੂ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਸੀ, ਜਾਂ ਜਿਹੜੇ ਹੋਰ ਅਨੇਕਾਂ ਜਿਹੇ ਨੌਜਵਾਨਾਂ ਦੀਆਂ ਵਿਚਾਰਧਾਰਾਵਾਂ ਨਾਲ ਜੁੜੇ ਹੋਏ ਸੀ? ਦੇਖੋ ਜੀ, ਸ਼ੁਰੂ ਦੇ ਵਿੱਚ ਅਸੀਂ ਕਹਿੰਦੇ ਆ ਵੀ ਉਦੋਂ ਵੀ ਜੇ ਤੁਸੀਂ ਯਾਦ ਕਰੋ ਤਾਂ ਮੇਰੇ ਠੋਸ ਗਿਣਤੀ ਅਸੀਂ ਕੀਤੀ ਸੀ ਟਰੈਕਟਰ ਟਰਾਲੀਆਂ ਦੀ। 4000 ਟਰੈਕਟਰ ਟਰਾਲੀ ਪਹਿਲੇ ਦਿਨ ਜਦੋਂ ਅਸੀਂ ਤੁਰੇ ਆ। ਹਰਿਆਣਾ, ਪੰਜਾਬ, ਚੱਲ ਯੂਪੀ ਵਾਲੇ ਤਾਂ ਮਗਰੋਂ ਆਏ, ਟਕੈਤ ਵਰਗੇ ਤਾਂ 2 ਦਿਨ ਮਗਰੋਂ ਆਏ। ਪਹਿਲੇ ਦਿਨ ਇਹ ਦੋਨੇ ਸਟੇਟਾਂ ਹੀ ਗਈਆਂ ਨੇ, ਦੋਹਾਂ ਦੀ 4000 ਟਰਾਲੀ ਸੀਗੀ। ਉਦੋਂ ਬਾਅਦ ਜਦੋਂ 4000 ਟਰਾਲੀ ਜਾ ਕੇ ਉੱਥੇ ਬੈਠ ਗਈ, ਨੌਜਵਾਨ ਵੀ ਉਹਨਾਂ 'ਚ ਉਹਨਾਂ ਕਿਸ ਹਿੱਸੇ ਪਹਿਲੇ ਟਰਾਲੀਆਂ 'ਚ ਵੱਡਾ ਹਿੱਸਾ ਨਹੀਂ ਸੀਗਾ। ਵੱਡਾ ਹਿੱਸਾ ਨੌਜਵਾਨਾਂ ਦਾ ਤੇ ਬਾਕੀ ਕਿਸਾਨਾਂ ਦਾ, ਜਿਹੜਾ 26 ਜਨਵਰੀ ਤੱਕ 2 ਮਹੀਨੇ 26 ਨਵੰਬਰ ਤੋਂ ਲੈ ਕੇ 26 ਜਨਵਰੀ ਤੱਕ 2 ਮਹੀਨੇ ਉੱਥੇ ਮੋਰਚਾ ਡਟ ਗਿਆ, ਪ੍ਰਚਾਰ ਚੱਲਿਆ, ਉਹਨੇ ਖਿੱਚਿਆ। ਫਿਰ ਕਿਸਾਨਾਂ ਨੂੰ ਵੀ ਖਿੱਚਿਆ ਵੱਡੀ ਗਿਣਤੀ 'ਚ, ਜਿਹੜੇ ਹਜ਼ਾਰਾਂ 'ਚ ਸੀਗੇ ਟਰਾਲੀਆਂ ਉਹ ਲੱਖਾਂ 'ਚ ਪਹੁੰਚ ਗਈਆਂ। ਜਿਹੜੇ ਨੌਜਵਾਨ ਟਾਵੇਂ ਸੀਗੇ 26 ਜਨਵਰੀ ਵਾਲੇ ਦਿਨ, ਨਾ 26 ਨਵੰਬਰ ਵਾਲੇ ਦਿਨ, ਉਹ 26 ਜਨਵਰੀ ਤੱਕ 10,000 ਦੀ ਗਿਣਤੀ 'ਚ ਗਏ। ਹੁਣ ਵੀ ਸਾਨੂੰ ਲੱਗਦਾ ਵੀ ਨੌਜਵਾਨਾਂ ਦਾ ਵਿਚਾਰਧਾਰਾ ਅੱਡ ਮਾਮਲਾ ਹੈਗੀ ਹੈ, ਵਿਚਾਰਧਾਰਾ ਕੋਈ ਡਿੱਕਾ ਨਹੀਂ ਬਣਦੀ ਜੇ ਵਿਚਾਰਧਾਰਾ ਸਰਕਾਰ ਪੱਖੀ ਨਾ ਹੋਵੇ, ਲੜਨ ਵਾਲੀ ਵਿਚਾਰਧਾਰਾ ਹੋਵੇ। ਖੂਲ ਸਾਹਿਬ, ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਉਸ ਵਕਤ ਐਡਾ ਤਾਮਾ ਜਾਮਾ ਜੋ ਇਕੱਠਾ ਹੋਇਆ, ਐਡਾ ਲੰਬਾ ਟੈਂਟ ਲੱਗ ਜਾਣਾ, ਜਿਵੇਂ ਉਹ ਮੰਡੀ ਸਿਰੇ ਤੱਕ ਦਿੰਦੀ ਆ ਸਿੰਘੂ ਬਾਰਡਰ ਦੀ, ਉਹ ਸੜਕ ਰੁਕ ਜਾਣੀ, KMP ਰੋਡ ਤੱਕ ਟਰਾਲੀਆਂ ਆ ਜਾਣੀਆਂ, ਉਹ ਸਮਾਨ ਕਹਿੰਦੇ ਕਿ ਵੇਚ ਕੇ ਇੱਕ ਕਿਸਾਨ ਆਗੂ ਦੇ ਪੱਲੇ ਰਹਿ ਗਏ ਪੈਸੇ। ਕਹਿੰਦੇ ਉਹ ਸਮਾਨ ਦਾ ਕੋਈ ਹਿਸਾਬ ਕਿਤਾਬ ਨਹੀਂ, ਜੋ ਉੱਥੇ ਫੰਡਿੰਗ ਇਕੱਠੀ ਹੋਈ ਉਸ ਦਾ ਕੋਈ ਹਿਸਾਬ ਕਿਤਾਬ ਨਹੀਂ। ਉਸ ਤੋਂ ਬਾਅਦ ਪੰਜਾਬ 'ਚ ਆ ਕੇ ਵੋਟਾਂ 'ਚ ਖੜੇ ਹੋ ਜਾਣਾ ਤੇ ਰੌਲਾ ਪੈ ਜਾਣਾ। ਬਾਅਦ ਦੇ ਵਿੱਚੋਂ ਇਹ ਵੀ ਗੱਲਾਂ ਸਾਹਮਣੇ ਆ ਜਾਣੀਆਂ, ਕਿਸਾਨ ਆਗੂ ਇੱਕ ਦੂਜੇ ਦੇ ਉੱਪਰ ਬਲੇਮ ਲਾਉਣੇ ਸ਼ੁਰੂ ਕਰਤੇ ਕਿ ਇਹ ਤਾਂ ਫਲਾਨੇ ਦੇ ਘਰ ਵਾਲੀ ਨਾਲ ਪੈਗ ਲਾਉਂਦੇ ਰਹੇ ਨੇ। ਕੀ ਲੱਗਦਾ ਵੀ ਇਸ ਵਾਰ ਉਹ ਜੋ ਮਤਭੇਦ ਸੀ ਉਹ ਮਿਟ ਜਾਣਗੇ, ਜਾਂ ਫਿਰ ਉਹਨਾਂ ਪੁਰਾਣੇ ਹਿਸਾਬ ਕਿਤਾਬ ਦਾ ਵੀ ਜਿਹੜਾ ਹਿਸਾਬ ਲਿੱਤਾ ਜਾਊਗਾ? ਵੇਖੋ ਜੀ, ਜਿੱਥੋਂ ਤੱਕ ਤਾਂ ਇਹਨੂੰ ਆਪਾਂ ਨਾ ਦੇ ਵੀ ਭੰਡੀ ਪ੍ਰਚਾਰ ਹੈ। ਇਹ ਜਿਹੜੇ ਕਿਸਾਨਾਂ ਦੇ ਵੱਲੋਂ ਮੰਗ ਸੀਗੀ ਜਾਂ ਕਿਸਾਨ ਜਥੇਬੰਦੀਆਂ ਦੇ ਇਤਰਾਜ਼ ਸੀਗੇ, ਇਹ ਕੋਈ ਗਲਤ ਨਹੀਂ ਸੀਗੇ। ਵੀ ਹਿਸਾਬ ਕਿਤਾਬ ਜੋ ਲੋਕਾਂ ਉੱਥੇ ਪੈਸਾ ਆਇਆ ਕੋਈ, ਉਹ ਮੋਰਚੇ ਦੀ ਖਾਤਰ ਦਿੱਤਾ, ਭਾਵੇਂ ਪੰਜਾਬ 'ਚੋਂ ਦਿੱਤਾ, ਹਰਿਆਣਾ 'ਚੋਂ ਦਿੱਤਾ, ਬਾਹਰੋਂ ਫੋਰਨ 'ਚੋਂ ਆਇਆ ਪੈਸਾ, ਉਹ ਲੋਕਾਂ ਦਾ ਅੰਦੋਲਨ ਦੀ ਖਾਤਰ ਦਿੱਤਾ ਸੀ, ਉਹ ਕਿਸੇ ਦੀਆਂ ਜੇਬਾਂ 'ਚ ਪਾਉਣ ਦੀ ਖਾਤਰ ਨਹੀਂ ਸੀਗਾ। ਸੋ ਇਸ ਕਰਕੇ ਉਹਦਾ ਹਿਸਾਬ ਕਿਸਾਨ ਮੰਗ ਕਰਦੇ ਆ, ਜੇ ਪਿੰਡਾਂ ਵਾਲੇ ਲੋਕ ਮੰਗ ਕਰਦੇ ਆ ਜਿਹਨਾਂ ਨੇ ਫੰਡ ਦਿੱਤਾ, ਜਾਂ ਕਿਸਾਨ ਸਾਡੇ ਵਰਗੇ ਕਿਸਾਨ ਜਥੇਬੰਦੀਆਂ ਮੰਗ ਕਰਦੀਆਂ ਨੇ, ਇਹ ਕੋਈ ਗਲਤ ਨਹੀਂ, ਇਹਨੂੰ ਕੋਈ ਦੋਸ਼ ਤੁਸੀਂ ਭੰਡੀ ਪ੍ਰਚਾਰ ਨਹੀਂ ਕਹਿ ਸਕਦੇ। ਨਹੀਂ, ਉਹ ਮਿਲੂਗਾ ਹਿਸਾਬ ਜਿਹੜਾ ਤੁਸੀਂ ਮੰਗ ਕਰ ਰਹੇ ਹੋ ਕਿ ਸਾਨੂੰ ਹਿਸਾਬ ਕਿਤਾਬ ਦੇਣਾ ਚਾਹੀਦਾ, ਉਹ ਕਿਹਦੇ ਕੋਲ ਸੀ ਕਾਪੀ, ਕੌਣ ਸੀ ਉਸ ਦਾ ਜ਼ਿੰਮੇਵਾਰ, ਕੌਣ ਸੀ ਕਰਤਾ ਧਰਤਾ ਉੱਥੇ? ਇਹ ਵੀ ਤਾਂ ਸਵਾਲ ਖੜੇ ਹੁੰਦੇ ਨੇ। ਉਹੀ ਆ ਨਾ, ਉਹ ਤਾਂ ਜਿਹੜੀਆਂ ਜਥੇਬੰਦੀਆਂ ਨੇ ਕਲੀਅਰ ਕੱਟ ਆ, ਜਿਹੜੀਆਂ 32 ਜਥੇਬੰਦੀਆਂ ਹੈਗੀਆਂ ਨੇ ਉਹਨਾਂ 'ਚ ਜਿਹੜੀਆਂ ਸ਼ਾਮਲ ਜਥੇਬੰਦੀਆਂ ਹੀ ਹੈ। ਕਿਹੜੀਆਂ ਜਥੇਬੰਦੀਆਂ ਨੇ ਉਹ? ਕਿਉਂਕਿ ਅੱਜ ਅਸੀਂ ਇੱਥੇ ਇਸੇ ਕਰਕੇ ਹੀ ਖੜੇ ਆ ਨਾ, ਤੁਹਾਡੇ ਨਾਲ ਜਿਹੜੀ ਵਿਚਾਰ ਚਰਚਾ ਇਹੀ ਕਰ ਰਹੇ ਹਾਂ। ਕੋਈ ਨਵੀਂ ਗੱਲ ਤਾਂ ਨਿਕਲੇ ਨਾ ਸਾਹਮਣੇ, ਇੱਕ ਮਹਾ ਪੰਚਾਇਤ ਰੱਖ ਦੇਣੀ, ਫਿਰ ਦਿੱਲੀ ਵੱਲ ਕੂਚ ਕਰ ਦੇਣਾ, ਇਹ ਗੱਲਾਂ ਪਹਿਲਾਂ ਦੀ ਤਰ੍ਹਾਂ ਨੇ। ਉਹ ਤਾਂ ਵੈਸੇ ਬਹੁਤ ਵਾਰੀ ਪਹਿਲਾਂ ਉਹਨਾਂ ਦਾ ਜ਼ਿਕਰ ਆ ਚੁੱਕਿਆ ਉਹਨਾਂ ਦਾ। ਜਦੋਂ ਤੁਸੀਂ 32 ਦੇ ਕਹਿਤਾ, 32 'ਚ ਜਿਹੜੀਆਂ ਮੇਨ ਸੀਗੀਆਂ ਕਿਹੜੀਆਂ ਸੀ ਉਹ? ਇਹੀ ਤਾਂ ਅਸੀਂ ਪੁੱਛ ਰਹੇ ਹਾਂ ਵੀ ਕਿਹੜੀਆਂ ਸੀ, ਲੋਕਾਂ ਨੂੰ ਤਾਂ ਪਤਾ ਲੱਗਣਾ ਚਾਹੀਦਾ ਨਾ। ਵੇਖੋ ਜੀ, ਤੁਸੀਂ ਮੈਨੂੰ ਲੱਗਦਾ ਨਾ ਵੀ ਤੁਸੀਂ ਨਿੱਜੀ ਤੌਰ ਤੇ ਮੈਂ ਨਾਂ ਵੀ ਲਊਂਗਾ, ਉਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ ਉਹਦਾ। ਪਰ ਇੱਕ ਮਿੰਟ, ਮੇਰੀ ਲੋਕਾਂ ਦਾ ਫਾਇਦਾ ਤਾਂ ਹੋ ਸਕਦਾ ਨਾ, ਲੋਕ ਉਹਨਾਂ ਚਿਹਰੇ ਤਾਂ ਨੰਗੇ ਹੋਣ ਨਾ, ਜਿਹੜੇ ਚਿਹਰਿਆਂ ਨੇ ਮਤਲਬ ਪੈਸਾ ਲੋਕਾਂ ਦਾ ਖਾਦਾ, ਜੋ ਲੋਕ ਉੱਥੇ ਠੰਡ ਦੇ ਵਿੱਚ, ਇਹੋ ਜਿਹੀ ਕਹਿਰ ਦੀ ਠੰਡ ਦੇ ਵਿੱਚ ਉੱਥੇ ਬੈਠੇ ਰਹੇ। ਚਲੋ ਜੀ, ਉਹਦਾ ਜਿੱਥੋਂ ਤੱਕ ਕਰਤਾ ਉਹ ਤਾਂ ਚੱਲ ਆਪਣਾ ਹਰਵੀਰ ਸਿੰਘ ਕਾਦੀਆਂ ਉਹਨੇ ਆਪ ਹੀ ਕਿਹਾ ਵੀ ਭਾਈ ਮੇਰੇ ਕੋਲੇ ਜਿਹੜਾ ਬਚਿਆ ਪੈਸਾ ਹੈਗਾ 90 ਲੱਖ ਰੁਪਏ ਦੇ ਕੋਲ ਹੈਗਾ, ਪਰ ਵੀ ਮੈਂ ਉਹ ਜਿੰਨਾ ਚਿਰ ਦੂਜੀਆਂ ਜਥੇਬੰਦੀਆਂ ਕਹਿੰਦੀਆਂ ਨਹੀਂ 32 ਫੈਸਲਾ ਨਹੀਂ ਕਰਦੀਆਂ, ਮੈਂ ਉਹ ਕਿਸੇ ਨੂੰ ਨਹੀਂ ਦੇ ਸਕਦਾ। ਤੁਹਾਨੂੰ ਯਕੀਨ ਹੈ ਵੀ 90 ਲੱਖ ਹੀ ਬਚਿਆ ਹੋਊਗਾ? ਇੰਨੇ ਵੱਡੇ ਅੰਦੋਲਨ ਦੇ ਵਿੱਚੋਂ 90 ਲੱਖ ਹੀ ਬਚ ਸਕਦਾ? ਉਹ ਤਾਂ ਜੀ ਦੇਖੋ, ਉਹ ਤਾਂ ਜਦੋਂ ਆਪਾਂ ਆਡਿਟ ਹੁੰਦਾ ਹਿਸਾਬ ਹੋਊਗਾ ਉਹਦੇ ਨਾਲ ਹੀ ਹੈ। ਪਰ ਵੇਖੋ, ਅਸੀਂ ਜਿਹੜੀ ਅਗਲੀ ਗੱਲ ਕਰਨ ਵਾਲੀ ਹੈ, ਜਿਹੜਾ ਉਦੋਂ ਵੀ ਵੱਡਾ ਸੀਗਾ ਨਾ ਹਿਸਾਬ ਵਾਲੇ ਨਾਲੋਂ ਵੱਡਾ, ਉਹ ਸੀਗਾ ਜਿਹੜਾ ਉੱਥੇ ਚੱਲਦੇ ਅੰਦੋਲਨ 'ਚ ਕੁਝ ਜਥੇਬੰਦੀਆਂ ਨੇ ਆਪਣੀ ਮਨਮਾਨੀ ਕਰਕੇ ਬਿਨਾਂ ਕਿਸੇ ਦੀ ਦੂਜਿਆਂ ਦੀ ਪਰਵਾਹ ਕੀਤੇ ਆਪ ਹੀ
ਰਿੰਗ ਲੀਡਰ ਬਣ ਕੇ ਚੈਂਪੀਅਨ ਵੀ ਅਸੀਂ ਇਕੱਲੇ ਹੀ ਕਰਤਾ ਧਰਤਾ ਹੈਗੇ। ਸਰਕਾਰ ਨਾਲ ਚੋਰੀਆਂ ਗੱਲਬਾਤ ਚਲਾਈ, ਚੋਰੀਆਂ ਚਿੱਠੀਆਂ ਲਿਖੀਆਂ, ਚੋਰੀਆਂ ਫੈਸਲੇ ਕੀਤੇ ਵੀ ਬਸ ਇਕੱਲਾ ਇੰਨਾ ਕੁ ਮੰਨ ਲਓ, ਬਾਕੀ ਅਸੀਂ ਆਪੇ ਠਾ ਕੇ ਲੈ ਜਾਵਾਂਗੇ ਲੋਕਾਂ ਨੂੰ ਬਿਨਾਂ ਕਿਸੇ ਦੀ ਮੀਟਿੰਗ 'ਚ ਫੈਸਲਾ ਕਰਾਏ ਤੋਂ। ਸੋ ਉਹ ਗੱਲ ਉਦੋਂ ਵੀ ਵੱਡੀ ਸੀਰੀਅਸ ਹੈ। ਸੋ ਉਹਨਾਂ 'ਤੇ ਅਸੀਂ ਅੰਦਰ ਲੜ ਵੀ ਰਹੇ ਹਾਂ ਅਸੀਂ। ਔਰ ਠੀਕ ਆ, ਅਸੀਂ ਅੰਦਰ ਜਿਹੜੀਆਂ ਮੀਟਿੰਗਾਂ ਹੈਗੀਆਂ, ਦਿੱਲੀ ਮੀਟਿੰਗਾਂ ਹੁੰਦੀਆਂ, ਸਾਰੀਆਂ ਮੀਟਿੰਗਾਂ 'ਚ ਸਾਡੀ ਜਥੇਬੰਦੀ ਵੱਲੋਂ ਬਕਾਇਦਾ ਚਿੱਠੀਆਂ ਲਿਖ ਕੇ ਵੀ ਇਹਨਾਂ 'ਤੇ ਕਰੋ। ਕਮੇਟੀਆਂ ਵੀ ਬਣੀਆਂ, ਕਮੇਟੀਆਂ ਨੇ ਇਨਕੁਆਇਰੀ ਕਮੇਟੀਆਂ ਲਾ ਕੇ ਉਹਨਾਂ ਨੂੰ ਦੋਸ਼ੀ ਵੀ ਕਰਾਰ ਦਿੱਤਾ। ਚਲੋ ਉਹ ਹੈਗੀ ਅੰਦਰਲੀ ਲੜਾਈ ਹੈਗੀ ਆ, ਪਰ ਅਸੀਂ ਐਂ ਕਹਿੰਦੇ ਹਾਂ ਵੀ ਹੁਣ ਜੇ ਮੰਨ ਲਓ ਆਹ ਜਿਹੜਾ ਦਿੱਲੀ ਵਾਲਾ ਅੰਦੋਲਨ ਹੈ, ਪਰ ਅਸੀਂ ਇਹ ਅੱਗੇ ਵੀ ਭਾਈ ਅਸੀਂ ਉਹ ਜਿਹੜੀਆਂ ਹੈਗੀ ਹੈ, ਅਸੀਂ ਇਹਦੇ ਵੱਡੇ ਹਿੱਤਾਂ ਨੂੰ ਰੱਖ ਕੇ ਉਹਨਾਂ ਨੂੰ ਇੱਕ ਵਾਰੀ ਜਿਹੜੀ ਉਹ ਅੰਦਰਲੀ ਲੜਾਈ ਹੈਗੀ ਹੈ, ਫੰਡ ਵਾਲੀ ਹੈ, ਚਿੱਠੀਆਂ ਵਾਲੀ ਹੈ, ਆ ਸਮਾਨ ਵੇਚਣ ਵਾਲੀ ਹੈਗੀ ਹੈ, ਵੀ ਅਸੀਂ ਉਹਨਾਂ ਚਿਰ ਕਿਸੇ ਨਾਲ ਸਾਂਝ ਨਹੀਂ ਕਰਨੀ ਜਿੰਨਾ ਚਿਰ ਉਹ ਨਹੀਂ ਹੁੰਦੇ। ਅਸੀਂ ਇਹੋ ਜਿਹੀ ਕੋਈ ਸ਼ਰਤ ਨਹੀਂ ਲਾਉਣਾ ਚਾਹੁੰਦੇ। ਅਸੀਂ ਉਹਨਾਂ ਨਾਲ ਕਹਿਣ ਦਾ ਭਾਵ ਉਹ ਐਨੇ ਵੀ ਮੁੱਦੇ ਹੈ ਹੀ ਨਹੀਂ, ਜਾਂ ਉਹਨੂੰ ਅਸੀਂ ਵੀ ਕਹਿੰਦੇ ਉਹਦਾ ਖਾਮ ਖਾਈ ਗੱਲਾਂ ਨੇ, ਕੋਈ ਖਾਮ ਖਾ ਨਹੀਂ। ਬਕਾਇਦਾ ਅਸੀਂ ਗਵਾਹ ਉਸ ਗੱਲ ਦੇ, ਹੈਗੇ ਆ ਮੁੱਦੇ। ਉਹ ਮੋਰਚਾ ਲੱਗ ਸਕਦਾ ਉਹਨਾਂ ਮੁੱਦਿਆਂ ਤੇ ਆਪਣੇ ਦੇ ਖਿਲਾਫ। ਜਦੋਂ ਤੁਸੀਂ ਸਰਕਾਰ ਦੇ ਖਿਲਾਫ ਲਾ ਸਕਦੇ ਹੋ ਤਾਂ ਫਿਰ ਆਪਣੇ ਦੇ ਖਿਲਾਫ ਵੀ ਲਾਉਣਾ ਚਾਹੀਦਾ, ਜਿਹੜੇ ਪੈਸੇ ਖਾ ਗਏ, ਜਿਹੜੇ ਲੈ ਗਏ ਉੱਥੋਂ। ਢੰਗ ਹੈ ਜੀ, ਉਹ ਢੰਗ ਦੁਸ਼ਮਣ ਨਾਲ ਲੜਨ ਦਾ ਹੋਰ ਢੰਗ ਹੁੰਦਾ, ਕਿਸਾਨ ਜਥੇਬੰਦੀਆਂ ਨਾਲ ਲੜਨਾ ਐ ਨਹੀਂ ਉਹਨਾਂ ਲੜੇ ਨੇ, ਉਹਦਾ ਲੜਨ ਦਾ ਢੰਗ ਹੋਰ ਹੋਊਗਾ। ਉਹਨਾਂ ਨੂੰ ਦੁਸ਼ਮਣ ਨੂੰ ਤਾਂ ਅਸੀਂ ਜਾ ਕੇ ਘੇਰਾਂਗੇ, ਦਿੱਲੀ ਨੂੰ ਤਾਂ ਜਾ ਕੇ ਉਹਦਾ ਬੂਹਾ ਮੱਲਾਂਗੇ, ਉਹਨੂੰ ਉਹਦੀ ਇਹ ਅਸੀਂ ਅੱਗੇ ਵੀ ਇੱਧਰ ਆਏ ਘਰਾਓ ਹੋਊਗਾ ਕਿਸਾਨ ਆਗੂਆਂ ਦਾ। ਇਹ ਨਹੀਂ ਹੋਊ। ਤੁਸੀਂ ਵੀ ਤਾਂ ਸਿਆਸਤ, ਜਿਹੜੇ ਸਿਆਸਤ ਕਰ ਰਹੇ ਆ ਜਾਂ ਜਿਹੜੇ ਸਿਆਸੀ ਬੰਦੇ ਨੇ ਉਹਨਾਂ ਦਾ ਘਰਾਓ ਕਰਨ ਦੀਆਂ ਗੱਲਾਂ ਕਰਦੇ ਰਹਿੰਦੇ ਹੋ। ਕਿਸਾਨ ਆਗੂ ਵੀ ਤਾਂ ਅੱਧੇ ਸਿਆਸੀ ਬਣ ਗਏ ਸੀ, ਸਿਆਸਤ ਦੇ ਵਿੱਚ ਆ ਗਏ ਸੀ। ਨਹੀਂ, ਉਹ ਅੰਦਰ ਲੜਾਈ ਚੱਲਦੀ ਹੈ ਜੀ। ਉਹਨਾਂ ਨੂੰ ਜਿਹੜੀ ਅੰਦਰ ਮੀਟਿੰਗਾਂ ਦੇ ਵਿੱਚ ਹੈ, ਸੰਯੁਕਤ ਕਿਸਾਨ ਮੋਰਚੇ ਦੀਆਂ ਮੀਟਿੰਗਾਂ ਹੈਗੀਆਂ ਨੇ, ਉਹ ਅੰਦਰ ਲੜਾਈ ਗਹਿ ਗੱਡ ਵੀ ਚੱਲਦੀ ਆ। ਉਹ ਚੱਲ ਜੇ ਉਹਨਾਂ ਦਾ ਕੋਈ ਨਾ ਨਿਪਟਾਰਾ ਹੋਇਆ, ਮੰਨ ਲਓ ਤੁਸੀਂ ਐਂ ਕਹਿ ਸਕਦੇ ਹੋ ਵੀ ਉਹਦੀ ਸੀਮਾ ਵੀ ਹੋਊਗੀ ਕੋਈ ਲੜਾਈ ਦੀ, ਕਿ ਉਹ 100 ਸਾਲ ਤੱਕ ਹੀ ਚੱਲੀ ਜਾਊਗੀ ਉਹ, ਜੇ ਨਹੀਂ ਨਿਪਟਾਰਾ ਹੁੰਦਾ ਉਹਦਾ। ਮੰਨ ਲਓ ਸਾਡਾ ਇਹ ਹੈਗਾ ਵੀ ਉਹਦਾ ਨਿਪਟਾਰਾ ਹੋਵੇ, ਭਾਵ ਉਹਦਾ ਹਿਸਾਬ ਕਿਤਾਬ ਹੋਵੇ, ਆਡਿਟ ਹੋਵੇ, ਪੈਸੇ ਦਾ ਹਿਸਾਬ ਲੋਕਾਂ ਨੂੰ ਦਿੱਤਾ ਜਾਵੇ, ਜਿਨ੍ਹਾਂ ਨੇ ਗੁਪਤ ਚਿੱਠੀਆਂ ਲਿਖੀਆਂ ਨੇ, ਮੀਟਿੰਗਾਂ ਕੀਤੀਆਂ, ਉਹਨਾਂ ਨੂੰ ਸਜ਼ਾ ਮਿਲੇ। ਜਿਵੇਂ ਪਹਿਲਾਂ ਅਨੁਸ਼ਾਸਨੀ ਕਾਰਵਾਈ ਹੁੰਦੀ ਰਹੀ ਹੈ ਆਗੂਆਂ ਤੇ, ਮੇਰੇ ਤੇ ਹੋਈ ਹੈ, ਐਂ ਉਹਨਾਂ 'ਤੇ ਵੀ ਅਨੁਸ਼ਾਸਨੀ ਕਾਰਵਾਈ ਹੋਵੇ। ਤੁਸੀਂ ਕਹੋ ਵੀ ਜੇ ਨਹੀਂ ਹੁੰਦੀ ਫਿਰ ਕੀ ਕਰੋਗੇ, ਕਿੰਨਾ ਸਮਾਂ ਵੇਟ ਕਰੋਗੇ? ਠੀਕ ਹੈ, ਉਹ ਸਾਨੂੰ ਲੱਗੂਗਾ ਵੀ ਜੇ ਹੁਣ ਸਾਨੂੰ ਇਹ ਬਣ ਗਿਆ ਕੋਈ ਵੀ ਯਾਰ ਇਹ ਸਾਰੇ ਰਲ ਗਏ, ਫਿਰ ਅਸੀਂ ਪਬਲਿਕਲੀ ਕਹਿ ਦਿਆਂਗੇ ਵੀ ਭਾਈ ਵੀ ਆ ਇਹਨਾਂ ਨੇ ਕੀਤਾ ਸੀਗਾ, ਬਾਕੀ ਉਹਨਾਂ ਨਾਲ ਰਲ ਗਏ, ਇਸ ਕਰਕੇ ਹੁਣ ਲੋਕ ਹੀ ਇਹਨਾਂ ਦਾ ਨਿਪਟਾਰਾ ਕਰਨ। ਅਸੀਂ ਪਬਲਿਕਲੀ ਕਹਿ ਦਿਆਂਗੇ ਆ ਕੇ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਕਿਸਾਨ ਆਗੂਆਂ ਦੇ ਵੱਲੋਂ 13 ਫਰਵਰੀ ਨੂੰ ਦੁਬਾਰਾ ਫੇਰ ਜਿਹੜਾ ਕਿ ਦਿੱਲੀ ਜਾਣ ਦੀ ਗੱਲ ਕੀਤੀ ਜਾ ਰਹੀ ਆ। ਕਿਸਾਨ ਆਗੂਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਸੀਮਾ ਹੱਦ ਤੱਕ ਜਿਹੜਾ ਕਿ ਦੇਖਾਂਗੇ, ਪਰ ਉਸ ਤੋਂ ਬਾਅਦ ਅਸੀਂ ਹਿਸਾਬ ਕਿਤਾਬ ਆ ਜੋ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਵਾਂਗੇ। ਤੁਸੀਂ ਜੁੜੇ ਰਹਿਣਾ ਨਿਊਜ਼ TV ਦੇ ਨਾਲ। ਦੇਖਦੇ ਹਾਂ ਕਿ ਕਦੋਂ ਤੱਕ ਜੋ ਦਿੱਲੀ ਮੋਰਚੇ ਦਾ ਹਿਸਾਬ ਕਿਤਾਬ ਆ ਲੈਂਦੇ ਨੇ, ਤੇ ਇਸ ਵਾਰ ਨਵਾਂ ਮੋਰਚਾ ਜਿਹੜਾ ਕਿ ਸ਼ੁਰੂ ਹੁੰਦਾ ਤੇ ਕਿੰਨੇ ਕੁ ਲੋਕ ਉਸ ਮੋਰਚੇ ਦੇ ਵਿੱਚ ਭਰਤੀ ਹੁੰਦੇ ਨੇ। ਤੁਸੀਂ ਜੁੜੇ ਰਹਿਣਾ ਨਿਊਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਅੱਜ ਦੇ ਦਿਨ ਲਈ ਸਿਰਫ ਇੰਨਾ ਹੀ, ਅੱਗੇ ਹੋਰ ਚੱਲ ਕੇ ਮੁਲਾਕਾਤਾਂ ਤੁਹਾਡੇ ਨਾਲ ਕਰਵਾਵਾਂਗੇ। ਸਵਾਲ ਉੱਥੋਂ ਹੀ ਸ਼ੁਰੂ ਹੁੰਦੇ ਨੇ ਕਿ 2020 ਵਾਲੇ ਦਿਨ ਵੀ ਯਾਦ ਨੇ, 2021 ਵਾਲੇ ਦਿਨ ਵੀ ਯਾਦ ਨੇ, ਤੇ ਦਿੱਲੀ ਵੱਲ ਕੂਚ ਕਰਨ ਦੀਆਂ ਫਿਰ ਤੋਂ ਜਿਹੜੀਆਂ ਕਿ ਤਿਆਰੀਆਂ ਨੇ ਉਹ ਆਰੰਭੀਆਂ ਜਾ ਰਹੀਆਂ ਨੇ। ਕਿ ਲੱਗਦਾ ਵੀ 13 ਫਰਵਰੀ 2024 ਨੂੰ ਉਨਾ ਇਕੱਠ ਹੋਊਗਾ ਜਿੰਨਾ ਪਹਿਲਾਂ ਹੋਇਆ ਸੀ। ਲੋਕ ਜੁੜਦੇ ਹੁੰਦੇ ਆ ਸੰਕਟ ਨਾਲ। ਸੰਕਟ ਹੈ ਜਿਹੜਾ ਪਹਿਲਾਂ ਦੇ ਨਾਲ ਗਹਿਰਾ ਹੋਇਆ। ਸੋ ਇਸ 'ਚੋਂ ਅਸੀਂ ਜਿੱਥੋਂ ਤੱਕ ਆਏ ਵੀ ਸਾਡਾ ਕੋਈ ਇਹ ਨਹੀਂ ਵੀ ਅਸੀਂ ਇਕੱਲੇ ਕੋਈ ਇਹਦਾ ਕ੍ਰੈਡਿਟ ਲੈਣਾ ਚਾਹੁੰਦੇ ਹਾਂ, ਕੋਈ ਇਹਦਾ ਸਿਰਾ ਆਪਦੇ ਸਿਰ ਤੇ ਬੰਨ੍ਹਣਾ ਚਾਹੁੰਦੇ ਹਾਂ। ਅਸੀਂ 6 ਮਹੀਨੇ ਤੋਂ ਕੋਸ਼ਿਸ਼ ਕਰ ਰਹੇ ਹਾਂ, ਖਾਸ ਕਰਕੇ 18 ਜਥੇਬੰਦੀਆਂ ਵੀ ਆਪਾਂ ਬੱਤੀਆਂ ਨਾਲ ਵੀ ਅਸੀਂ ਮਿਲੇ ਆ, ਗਰਾਹਾਂ ਨਾਲ ਵੀ ਮਿਲੇ ਆ, ਵੀ ਹੁਣ ਸਮਾਂ ਆ ਗਿਆ, ਹੁਣ ਆਪਾਂ ਜਿਹੜਾ ਕਰੋ ਜਾਂ ਮਰੋ ਵਾਲਾ ਦਿੱਲੀ ਵਾਲਾ ਅੰਦੋਲਨ ਉੱਥੇ ਲੈ ਕੇ ਚੱਲ ਗਏ, ਦਿੱਲੀ ਵੱਲ ਸਿਹਤ ਕਰ। ਕਰੋ ਜਾਂ ਮਰੋ ਦੀ ਗੱਲ ਕਰੀਏ, ਕੀ ਲੱਗਦਾ ਵੀ ਜੋ ਇਕੱਠ ਅੱਜ ਹੋਇਆ ਇਸ ਧਰਤੀ ਤੇ, ਬਰਨਾਲੇ ਦੀ ਧਰਤੀ ਤੇ ਜੋ ਇਕੱਠ ਅੱਜ ਦੇਖਣ ਨੂੰ ਮਿਲਿਆ, ਉਸ ਇਕੱਠ ਦਾ ਕੋਈ ਪ੍ਰਭਾਵ ਸਰਕਾਰ ਦੇ ਉੱਪਰ ਪਊਗਾ, ਸੈਂਟਰ ਸਰਕਾਰ ਤੇ ਜਾਂ ਪੰਜਾਬ ਸਰਕਾਰ ਤੇ? ਉਸ ਚੈਨਲ ਵਾਲਿਆਂ ਵੱਲੋਂ ਵੀ, ਉਹ ਜਿਹੜੇ ਪੋਲੀਟੀਕਲ ਸਾਡੇ ਵਿਰੋਧੀ ਉਹਨਾਂ ਵੱਲੋਂ ਵੀ ਹੁਣ ਉਹ ਮਾਹੌਲ ਨਹੀਂ, ਹੁਣ ਉਹਦੇ ਜਾਵੜੇ ਸੀਗੇ, ਉਹਦੀ ਕਿਸਾਨ ਆ ਗਏ ਸੀ, ਹੁਣ ਨਹੀਂ ਘਰਾਂ 'ਚੋਂ ਨਿਕਲਦੇ। ਤਾਂ ਵਿਚਾਰ ਚਰਚਾ ਜਿਹੜੀ ਕਿ ਅਸੀਂ ਕਰ ਰਹੇ ਹਾਂ ਅੱਜ ਮਹਾ ਪੰਚਾਇਤ ਬਰਨਾਲਾ ਦੇ ਵਿੱਚ ਆ, ਉਸ ਨੂੰ ਲੈ ਕੇ ਜਿਹੜੀ ਕਿ ਵਿਚਾਰ ਚਰਚਾ ਉਹ ਸਰਜੀਤ ਸਿੰਘ ਫੂਲ ਜਿਹੜੇ ਕਿ ਕ੍ਰਾਂਤੀਕਾਰੀ ਯੂਨੀਅਨ ਦੇ ਪ੍ਰਧਾਨ ਨੇ, ਕਿਸਾਨ ਆਗੂ ਨੇ। ਸਵਾਗਤ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਫੂਲ ਸਾਹਿਬ, ਸਵਾਲ ਉੱਥੋਂ ਹੀ ਸ਼ੁਰੂ ਹੁੰਦੇ ਨੇ ਕਿ 2020 ਵਾਲੇ ਦਿਨ ਵੀ ਯਾਦ ਨੇ, 2021 ਵਾਲੇ ਦਿਨ ਵੀ ਯਾਦ ਨੇ, ਤੇ ਦਿੱਲੀ ਵੱਲ ਕੂਚ ਕਰਨ ਦੀਆਂ ਫਿਰ ਤੋਂ ਜਿਹੜੀਆਂ ਕਿ ਤਿਆਰੀਆਂ ਨੇ ਉਹ ਆਰੰਭੀਆਂ ਜਾ ਰਹੀਆਂ ਨੇ। ਕਿ ਲੱਗਦਾ ਵੀ 13 ਫਰਵਰੀ 2024 ਨੂੰ ਉਨਾ ਇਕੱਠ ਹੋਊਗਾ ਜਿੰਨਾ ਪਹਿਲਾਂ ਹੋਇਆ ਸੀ? ਦੇਖੋ ਜੀ, ਅਸੀਂ ਜਿਹੜਾ ਇਹ ਪ੍ਰੋਗਰਾਮ ਦਿੱਤਾ, ਅਸੀਂ ਲਗਭਗ 26 ਮਹੀਨੇ ਹੋ ਗਏ ਸਾਨੂੰ ਉੱਥੋਂ ਦਿੱਲੀ ਤੋਂ ਵਾਪਸ ਆਇਆ ਨੂੰ।
26 ਮਹੀਨੇ ਵੀ ਅਸੀਂ ਕੋਈ ਐ ਨਹੀਂ ਵੀ ਅਸੀਂ ਕੋਈ ਘਰਾਂ 'ਚ ਬੈਠੇ ਰਹੇ ਹਾਂ। ਅਸੀਂ ਇੱਕ ਸੀਮਾ ਤੱਕਰ ਸੰਘਰਸ਼ ਕਰਦੇ ਰਹੇ ਹਾਂ, ਮੰਗ ਪੱਤਰ ਦੇ ਕੇ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਸੈਂਟਰ ਸਰਕਾਰ ਨੂੰ ਚੇਤੇ ਕਰਾਉਣ ਵਾਲਾ, ਪੰਜਾਬ ਸਰਕਾਰ ਨੂੰ ਚੇਤੇ ਕਰਾਉਣ ਵਾਲਾ, ਕੋਈ ਹੋਰ ਪ੍ਰੋਟੈਸਟ ਕਰਨ ਵਾਲਾ, ਪੁਤਲੇ ਫੂਕਣ ਵਾਲਾ, ਇਹਨਾਂ ਜਾਂ ਲੋਕਲ ਕੋਈ ਸਥਾਨਕ ਮੰਗਾਂ 'ਤੇ ਸੰਘਰਸ਼ ਵਾਲਾ, ਜਿਵੇਂ ਜੀਰੇ ਵਾਲਾ ਫੈਕਟਰੀ ਬੰਦ ਕਰਾਉਣ ਵਾਲਾ ਸੰਘਰਸ਼ ਸੀਗਾ, ਉਹ ਅਸੀਂ ਕਰਦੇ ਰਹੇ। ਪਰ ਜਿਹੜਾ ਦਿੱਲੀ ਹਕੂਮਤ ਦੇ ਨਾਲ ਦਿੱਲੀ ਘਰ ਵਾਪਸੀ ਮੌਕੇ ਪਹਿਲੇ ਅੰਦੋਲਨ ਅਧੂਰਾ ਰਹਿ ਗਿਆ ਸੀ। ਜਿਹੜਾ ਅਧੂਰੇ ਦਾ ਭਾਵ ਕੁਝ ਮੰਗਾਂ ਦਾ ਨਿਪਟਾਰਾ ਹਜੇ ਨਹੀਂ ਹੋਇਆ ਸੀਗਾ। ਉਹ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਵਿਸ਼ਵਾਸ ਦਿੱਤਾ ਸੀਗਾ ਇੱਕ ਸਮੇਂ ਦੇ ਵਿੱਚ ਉਹਨਾਂ ਦਾ ਨਿਪਟਾਰਾ ਕਰਨ ਦਾ। ਸੋ ਉਹਦੇ 'ਤੇ ਅੰਦੋਲਨ ਨਹੀਂ ਹੋਇਆ। ਅਤੇ ਜਾਂ ਜਿਹੜੇ ਕੋਈ ਉੱਥੇ ਦਿੱਲੀ ਵੀ ਪ੍ਰੋਗਰਾਮ ਹੋਏ ਹੈ, ਜਾਂ ਇੱਕ ਵਾਰੀ ਆਪਣਾ ਮਾਰਚ ਦੇ ਵਿੱਚ ਰਾਮਲੀਲਾ ਗਰਾਊਂਡ ਦੇ ਵਿੱਚ ਸਾਰੇ ਆਲ ਇੰਡੀਆ ਕਿਸਾਨ ਰੈਲੀ ਉੱਥੇ ਵੀ ਕਰਕੇ ਆਏ। ਪਰ ਉਹ ਵੀ ਇੱਕ ਕੁੱਲ ਮਿਲਾ ਕੇ ਇੱਕ ਪ੍ਰਚਾਰ ਵਾਲੀ ਕਹਿ ਲਓ, ਜਾਂ ਇੱਕ ਮੰਗ ਪੱਤਰ ਦੇਣ ਵਾਲੀ, ਜਾਂ ਉਹਨਾਂ ਨੂੰ ਮੰਗਾਂ ਯਾਦ ਕਰਾਉਣ ਵਾਲੀ ਸੀਗੀ। ਲੋੜ ਹੈ ਜਿਹੜੀ ਹੁਣ ਸੀਗੀ, ਜਾਂ ਖੜੀ ਆ ਲੋੜ ਹੁਣ ਜਿਹੜੇ ਕਿਸਾਨਾਂ ਦੇ ਸਮਾਂ ਮੰਗ ਕਰਦਾ ਜੋ ਮੁੱਦਿਆਂ ਦਾ, ਵੀ ਭਾਈ ਹੁਣ ਇਹਨੂੰ ਇਕੱਲਾ ਮੰਗ ਪੱਤਰ ਦੇ ਕੇ ਯਾਦ ਕਰਾਉਣ ਵਾਲਾ ਸਮਾਂ ਲੰਘ ਗਿਆ। ਸਰਕਾਰ ਯਾਦ ਕਰਾਈ ਜਾਓ, ਢੀਠ ਹੋਈ ਹੈ, ਉਹਨਾਂ ਦੇ ਚਮੜੀ 'ਤੇ ਕੋਈ ਅਸਰ ਨਹੀਂ ਹੋ ਰਿਹਾ। ਉਹ ਸਗੋਂ ਤੋਂ ਮੰਗਾਂ ਮੰਨਣੀਆਂ ਤਾਂ ਕੀ ਸੀ, ਬਕਾਇਆ ਉਹ ਉਲਟਾ ਹਮਲੇ ਕਰ ਰਹੀ ਹੈ, ਨਿੱਤ ਨਵੇਂ ਹਮਲੇ ਹੋ ਰਹੇ ਹੈ, ਬਦਲੇ ਦੀ ਭਾਵਨਾ 'ਚ ਹੋ ਰਹੇ ਹੈ। ਕਿੰਨੀਆਂ ਜਿਹੜੀਆਂ ਉਹਨਾਂ ਨੇ ਵਾਅਦੇ ਕੀਤੇ ਸੀ ਉਦੋਂ ਉਲਟ ਚੱਲ ਰਹੇ ਨੇ। ਸੋ ਇਸ ਕਰਕੇ ਲੋੜ ਹੈਗੀ ਆ ਵੀ ਹੁਣ ਉਹੋ ਜਿਹੀ ਤਾਕਤ ਦਿਖਾਉਣ ਦਾ, ਉਹੋ ਜਿਹਾ ਮੋਰਚਾ ਜਿਹੜਾ ਕਰੋ ਜਾਂ ਮਰੋ ਵਾਲਾ ਮੁੜ ਸ਼ੁਰੂ ਕਰਨ ਦੀ ਲੋੜ ਹੈ। ਕਰੋ ਜਾਂ ਮਰੋ ਦੀ ਗੱਲ ਕਰੀਏ ਤੁਸੀਂ ਜਿਹੜੀ ਇੱਕ ਮਿੰਟ ਮੈਂ ਤੁਹਾਡੇ ਸਵਾਲ ਦਾ ਜਵਾਬ ਰਹਿ ਗਿਆ ਵੀ ਹੁਣ ਉਹਨੀਆਂ ਹੋ ਸਕਣਗੀਆਂ ਕਿ ਨਹੀਂ। ਵੇਖੋ ਅਸੀਂ ਕਹਿੰਦੇ ਆ ਵੀ ਸੰਕਟ ਤਾਂ ਲੋਕ ਜੁੜਦੇ ਹੁੰਦੇ ਆ ਸੰਕਟ ਨਾਲ। ਸੰਕਟ ਆ ਜਿਹੜਾ ਪਹਿਲਾਂ ਦੇ ਨਾਲ ਗਹਿਰਾ ਹੋਇਆ ਕਿਸਾਨਾਂ ਦਾ, ਕਿਉਂਕਿ ਉਹਨਾਂ ਦਾ ਹੱਲ ਹੋਇਆ ਨਹੀਂ। ਨਵੇਂ ਆਰਥਿਕ ਬੋਝ ਹੋਰ ਟਿਕ ਗਏ, ਕਾਨੂੰਨ ਹੋਰ ਨਵੇਂ ਉਲਟ ਆ ਗਏ, ਨੀਤੀਆਂ ਆ ਗਈਆਂ। ਸੋ ਸੰਕਟ ਤਾਂ ਉਦੋਂ ਵੱਧ ਗਿਆ। ਸੰਕਟ ਨੇ ਗਾਹਾਂ ਲਾਮਬੰਦੀ ਕਰਨੀ ਹੁੰਦੀ ਹੈ। ਸੋ ਇਸ 'ਚੋਂ ਅਸੀਂ ਜਿੱਥੋਂ ਤੱਕ ਆਏ ਵੀ ਸਾਡਾ ਕੋਈ ਹੈ ਨਹੀਂ ਵੀ ਅਸੀਂ ਇਕੱਲੇ ਕੋਈ ਇਹਦਾ ਕ੍ਰੈਡਿਟ ਲੈਣਾ ਚਾਹੁੰਦੇ ਹਾਂ, ਕੋਈ ਇਹਦਾ ਸਿਰਾ ਆਪਦੇ ਸਿਰ 'ਤੇ ਬੰਨ੍ਹਣਾ ਚਾਹੁੰਦੇ ਹਾਂ। ਅਸੀਂ 6 ਮਹੀਨੇ ਤੋਂ ਕੋਸ਼ਿਸ਼ ਕਰ ਰਹੇ ਹਾਂ, ਖਾਸ ਕਰਕੇ 18 ਜਥੇਬੰਦੀਆਂ। ਚੱਲ ਇਹ ਪਲੇਟਫਾਰਮ ਅੱਡ ਆਪਦਾ ਚੱਲਦਾ ਰਿਹਾ ਡੱਲੇਵਾਲ ਵਾਲਾ। ਜਿਹੜਾ ਸਾਡਾ ਪਲੇਟਫਾਰਮ ਹੈ, ਅਸੀਂ ਜੂਨ ਤੋਂ ਇਹ ਫਾਰਮ ਕੀਤਾ, ਉਦੋਂ ਤੋਂ ਹੀ ਸਾਡਾ ਉਹਨਾਂ ਨਾਲ ਯਤਨ ਹੈ ਵੀ ਆਪਾਂ ਬੱਤੀਆਂ ਨਾਲ ਵੀ ਅਸੀਂ ਮਿਲੇ ਹਾਂ, ਗ੍ਰਾਹਾਂ ਨਾਲ ਵੀ ਮਿਲੇ ਹਾਂ, ਵੀ ਹੁਣ ਸਮਾਂ ਆ ਗਿਆ, ਹੁਣ ਆਪਾਂ ਜਿਹੜਾ ਕਰੋ ਜਾਂ ਮਰੋ ਵਾਲਾ ਦਿੱਲੀ ਵਰਗਾ ਅੰਦੋਲਨ ਉੱਥੇ ਲੈ ਕੇ ਚੱਲ ਗਏ, ਦਿੱਲੀ ਵੱਲ ਸਿਹਤ ਕਰ ਗਏ। ਤੁਸੀਂ ਕਰੋ ਜਾਂ ਮਰੋ ਦੀ ਗੱਲ ਕਰੀ ਹੈ, ਕੀ ਲੱਗਦਾ ਵੀ ਜੋ ਇਕੱਠ ਅੱਜ ਹੋਇਆ ਇਸ ਧਰਤੀ 'ਤੇ, ਬਰਨਾਲੇ ਦੀ ਧਰਤੀ 'ਤੇ ਜੋ ਇਕੱਠ ਅੱਜ ਦੇਖਣ ਨੂੰ ਮਿਲਿਆ, ਉਸ ਇਕੱਠ ਦਾ ਕੋਈ ਪ੍ਰਭਾਵ ਸਰਕਾਰ ਦੇ ਉੱਪਰ ਪਊਗਾ, ਸੈਂਟਰ ਸਰਕਾਰ ਤੇ ਜਾਂ ਪੰਜਾਬ ਸਰਕਾਰ 'ਤੇ? ਦੇਖੋ ਜੀ, ਇਕੱਠ ਦਾ ਸਾਡਾ ਮਕਸਦ ਇਹ ਸੀਗਾ ਵੀ ਜਿਹੜਾ ਇਹ ਬਣ ਰਿਹਾ ਸੀਗਾ ਨਾ, ਬਣਾਇਆ ਜਾ ਰਿਹਾ ਸੀਗਾ ਕੁਝ ਮੀਡੀਆ ਵੱਲੋਂ, ਕੁਝ ਚੈਨਲ ਵਾਲਿਆਂ ਵੱਲੋਂ ਵੀ, ਕੁਝ ਜਿਹੜੇ ਪੋਲੀਟੀਕਲ ਸਾਡੇ ਵਿਰੋਧੀ ਉਹਨਾਂ ਵੱਲੋਂ ਵੀ ਹੁਣ ਉਹ ਮਾਹੌਲ ਨਹੀਂ, ਹੁਣ ਉਦੋਂ ਹੀ ਜਾਵੜੇ ਸੀਗੇ, ਉਦੋਂ ਹੀ ਕਿਸਾਨ ਆ ਗਏ ਸੀ, ਹੁਣ ਨਹੀਂ ਘਰਾਂ 'ਚੋਂ ਨਿਕਲਦੇ। ਜਿਹੜਾ ਸਾਡਾ ਇਕੱਠ ਕਰਨ ਦੇ ਦੋਨੇ ਰੈਲੀਆਂ ਦਾ, ਮਹਾਂ ਰੈਲੀਆਂ, ਇੱਥੋਂ ਵਾਲੀ ਦਾ, ਬਰਨਾਲੇ ਵਾਲੀ ਦਾ ਤੇ ਜੰਡਿਆਲੇ ਵਾਲੀ, ਸਾਡਾ ਤਾਂ ਇਹ ਹੈਗਾ ਵੀ ਨਹੀਂ, ਜੇ ਕੋਈ ਲੀਡਰਸ਼ਿਪ ਮੂਹਰੇ ਲੱਗ ਕੇ ਇਮਾਨਦਾਰੀ ਦੇ ਨਾਲ ਉਹਨਾਂ ਦੇ ਮੁੱਦਿਆਂ ਨੂੰ ਹੱਲ ਕਰਾਉਣ ਦੀ ਖਾਤਰ, ਦਿਖਾਵੇ ਦੀ ਖਾਤਰ ਨਹੀਂ, ਸੱਚਮੁੱਚ ਹੀ ਕਰੋ ਜਾਂ ਮਰੋ ਵਾਲੀ ਭਾਵਨਾ ਦੇ ਤਹਿਤ ਮੂਹਰੇ ਲੱਗ ਕੇ ਪ੍ਰੋਗਰਾਮ ਦਿੰਦੇ ਆ, ਤਾਂ ਹੁਣ ਵੀ ਲੋਕ ਇਕੱਠੇ ਹੋ ਜਾਣਗੇ। ਸੋ ਇਕੱਠ ਦਿਖਾਉਣ ਦਾ ਤਾਂ ਜਿਹੜਾ ਅੱਜ ਇਹਦਾ ਇੰਨਾ ਜਾਊਗਾ ਵੀ ਜਿਹੜਾ ਕਿਸਾਨਾਂ 'ਚ ਇਹਦਾ ਇੱਕ ਪੋਜ਼ੀਟਿਵ ਜਾਊਗਾ, ਕਿਉਂਕਿ ਸਾਰੇ ਮੀਡੀਆ ਰਾਹੀਂ ਜਾਊਗੇ, ਵੇਖਣਗੇ ਵੀ ਲੱਖਾਂ ਦੋਨਾਂ ਰੈਲੀਆਂ 'ਚ ਕਹਿਣਾ ਹੋਵੇ ਤਾਂ ਸਾਡਾ ਲੱਖ ਤੋਂ ਉੱਪਰ ਦਾ ਇਕੱਠ ਬਣ ਜਾਂਦਾ, ਉੱਥੋਂ ਵਾਲੀ ਤੇ ਥੋੜ੍ਹਾ ਜੋੜਨਾ ਹੋਵੇ। ਜਿਵੇਂ SYL ਨੂੰ ਲੈ ਕੇ ਕਾਫੀ ਚਰਚਾਵਾਂ ਚੱਲੀਆਂ, ਹਰਿਆਣੇ ਦੇ ਕਿਸਾਨ ਆਗੂ ਅਭਿਮਨੂ ਕਹਾਰ ਦੇ ਨਾਲ ਗੱਲ ਹੋ ਰਹੀ ਸੀ, ਉਹਨਾਂ ਨੇ ਕਿਹਾ ਕਿ ਇਸ ਵਾਰ ਵੀ ਹਰਿਆਣਾ ਛੋਟਾ ਭਰਾ ਬਣ ਕੇ ਅੱਗੇ ਮਿਲੂਗਾ, ਲੱਖਾਂ ਦੀ ਤਾਦਾਦ ਦੇ ਵਿੱਚ ਹਰਿਆਣੇ 'ਚੋਂ ਕਿਸਾਨ ਚੱਲਣਗੇ ਜੇਕਰ ਪੰਜਾਬ ਦੇ ਕਿਸਾਨ ਇੱਥੋਂ ਕੂਚ ਕਰਦੇ ਨੇ। ਤੁਹਾਡਾ ਕੀ ਸਟੈਂਡ ਹੈ SYL ਨੂੰ ਲੈ ਕੇ, ਜੋ ਪਾਣੀ ਦਾ ਮੁੱਦਾ, ਜੋ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਇੱਕ ਬੂੰਦ ਤੱਕ ਹਰਿਆਣੇ ਨੂੰ ਪਾਣੀ ਦੇਣ ਦੇ ਲਈ ਨਹੀਂ ਹੈਗੀ? ਦੇਖੋ ਜੀ, ਜਿੱਥੋਂ ਤੱਕ ਤਾਂ ਮਸਲੇ ਦੀ ਗੱਲ ਹੈ ਬਈ, ਮਸਲਾ ਬਹੁਤ ਜਾਇਜ਼ ਹੈ ਵੀ ਪਾਣੀ ਦੀ ਵੰਡ ਜਿਹੜੀ ਹੈਗੀ ਹੈ ਸੂਬਿਆਂ ਦੇ ਵਿੱਚ, ਜੋ ਕੋਈ ਕਾਨੂੰਨ ਬਣੇ ਹੋਏ ਆ, ਆਪਣਾ ਰਿਪੇਰੀਅਨ ਕਾਨੂੰਨ ਹੈ, ਇੰਟਰਨੈਸ਼ਨਲ ਕਾਨੂੰਨ ਹੈ, ਉਹ ਪਾਣੀਆਂ ਦੀ ਵੰਡ ਦੀ ਖਾਤਰ ਹੀ ਆ। ਸਾਡੇ ਭਾਰਤ ਦਾ ਕਾਨੂੰਨ ਹੈ, ਵਾਟਰ ਜਿਹੜੇ ਸੂਬਿਆਂ ਦੇ ਵਿੱਚ ਜੇ ਕੋਈ ਪਾਣੀਆਂ ਦਾ ਮਾਮਲਾ ਹੈਗਾ ਉਹਨੂੰ ਨਿਪਟਾਉਣ ਦੀ ਖਾਤਰ ਉਹ ਕਾਨੂੰਨ ਦੇ ਤਹਿਤ ਦੂਜੇ ਸੂਬਿਆਂ 'ਚ ਨਿਪਟਾਏ ਵੀ ਆ। ਜਿਵੇਂ ਆਪਣਾ ਇੱਧਰ ਗੁਜਰਾਤ ਵਾਲਿਆਂ ਨਾਲ ਸੀਗਾ ਜਿਹੜਾ ਨਰਮਦਾ ਤਾਪਤੀ, ਇਹ 2 ਸੂਬਿਆਂ 'ਚ ਜਾਂਦੀ ਹੈ, ਇੱਕ ਮਹਾਰਾਸ਼ਟਰ 'ਚ, ਇੱਕ ਗੁਜਰਾਤ 'ਚ, ਅਤੇ ਉਹਨਾਂ ਨੇ ਕਾਨੂੰਨ ਮੁਤਾਬਕ ਨਿਬੇੜਿਆ, ਉੱਧਰੋਂ ਕਵੇਰੀ ਵਾਲਾ ਨਿਬੇੜਿਆ। ਅਸੀਂ ਕਹਿੰਦੇ ਹਾਂ ਵੀ ਇਹ ਜਿਹੜਾ ਪੰਜਾਬ 'ਚ ਇਹ ਗੱਲ ਸਹੀ ਹੈ ਵੀ ਇਹਦਾ ਜਿਹੜਾ ਹੁਣ ਤੱਕ ਜੋ ਵੀ ਇਹਦੇ 'ਤੇ ਸੰਧੀਆਂ ਸਮਝੌਤੇ ਹੋਏ ਨੇ ਉਹ ਪੋਲੀਟੀਕਲ ਬੇਸ 'ਤੇ ਹੋਏ ਆ, ਇੱਕ ਪਾਸੜ ਤੌਰ 'ਤੇ ਹੋਏ ਆ, ਉਹ ਨਿਆਂਪੂਰਨ ਨਹੀਂ। ਇਹ ਨਿਆਂਪੂਰਨ ਜਿਹੜੀ ਹੈਗੀ ਹੈ ਪਾਣੀ ਦੀ ਵੰਡ ਹੋਣੀ ਚਾਹੀਦੀ ਹੈ। ਇਹਦਾ ਜਿਹੜਾ ਆਪਣਾ ਦਰਿਆਈ ਪਾਣੀਆਂ ਦਾ ਮਸਲਾ, ਨਾ ਕਿ ਇਕੱਲੇ ਨਹਿਰ ਦਾ, ਸਮੁੱਚੇ ਜਿਹੜੇ ਪੰਜਾਬ ਦੇ ਦਰਿਆ ਹੈਗੇ ਨੇ ਉਹਨਾਂ ਦਾ ਜਿਹੜੇ ਕੋਈ
ਰੂਲ ਰੈਗੂਲੇਸ਼ਨ ਹੈਗੇ ਆ, ਕੌਮਾਂਤਰੀ ਕਾਨੂੰਨ ਹੈ, ਭਾਰਤੀ ਕਾਨੂੰਨ ਹੈ, ਉਹਨਾਂ ਮੁਤਾਬਕ ਹੋਣਾ ਚਾਹੀਦਾ। ਪਰ ਹੁਣ ਜਿਹੜੀ ਅਗਲੀ ਗੱਲ ਹੈਗੀ ਹੈ ਬਈ ਕੀ ਹੁਣ ਅਸੀਂ ਦੂਜੀਆਂ ਜਿਹੜੀਆਂ ਆਲ ਇੰਡੀਆ ਕਿਸਾਨਾਂ ਦੀਆਂ ਮੰਗਾਂ ਹੈਗੀਆਂ ਨੇ, ਜਿਹਦੇ ਵਿੱਚ ਸਭ ਤੋਂ ਵੱਡੀ ਕਰਜ਼ਾ ਮੁਕਤੀ ਦੀ ਹੈ, MSP ਦੀ ਹੈ। ਕਰਜ਼ਾ ਜਿਹੜੀ ਮੁਕਤੀ ਵਾਲਾ ਹੈਗਾ, ਰੋਜ਼ ਕਿਸਾਨ ਹੈ ਜਿਹੜੇ ਸਾਰੇ ਸੂਬਿਆਂ 'ਚ ਖੁਦਕੁਸ਼ੀਆਂ ਕਰ ਰਹੇ ਹੈ। ਸਰਕਾਰਾਂ ਵਾਅਦੇ ਵੀ ਹਰੇਕ ਚੋਣ ਵੇਲੇ ਕਰ ਜਾਂਦੀਆਂ ਵੀ ਅਸੀਂ ਹੁਣ ਖੁਦਕੁਸ਼ੀ ਨਹੀਂ ਹੋਣ ਦੇਵਾਂਗੇ ਕਿਸੇ ਦੀ ਕਰਜ਼ੇ 'ਚ, ਅਸੀਂ ਮਾਫ ਕਰਾਂਗੇ, ਜਿਵੇਂ ਕਾਰਖਾਨੇ ਦੇ ਕਰਦੇ ਆ। ਪਰ ਉਹ ਪੈਂਡਿੰਗ ਪਿਆ ਜਿਹੜੇ ਮਤਲਬ ਵੀ ਆਲ ਇੰਡੀਆ ਕਿਸਾਨਾਂ ਦੇ ਮੁੱਦੇ ਨੇ, ਉਹਨਾਂ ਦੇ ਨਾਲ ਅਸੀਂ ਹੁਣ ਇਹਨੂੰ ਸ਼ੁਰੂ ਕਰਕੇ ਅਸੀਂ ਇਹਨੇ ਵੀ ਇਹਨੂੰ ਇਹ ਕੋਈ ਮੰਗ ਬਣਦੀ ਨਹੀਂ, ਇਹਨੂੰ ਪ੍ਰਚਾਰ ਰਾਹੀਂ ਲਵਾਂਗੇ। ਪਰ ਅਸੀਂ ਉਹ ਦਿੱਲੀ ਵਾਲਾ ਅੰਦੋਲਨ ਛੱਡ ਕੇ ਹੁਣ ਜੇ ਇੱਥੇ ਬਹਿ ਜਾਂਦੇ ਇਹਦੇ 'ਤੇ, ਤਾਂ ਇੱਕ ਹਿਸਾਬ ਨਾਲ ਇਹ ਉਹ ਜਿਹੜੀ ਸਰਕਾਰ ਜੋ ਚਾਹੁੰਦੀ ਹੈ ਸੈਂਟਰ ਸਰਕਾਰ, ਉਹੀ ਕੁਛ ਹੋਊਗਾ। ਸੋ ਅਸੀਂ ਅੰਦੋਲਨ ਤਾਂ ਕਰਾਂਗੇ ਉਹਦੇ 'ਤੇ ਸਾਰੇ ਸੂਬਿਆਂ ਨੂੰ ਲੈ ਕੇ, ਉਹ ਅੰਦੋਲਨ ਦਾ ਨਿਪਟਾਰਾ ਹੋ ਜਾਂਦਾ। ਉਦੋਂ ਬਾਅਦ ਅਸੀਂ ਇਹਨੂੰ ਕੋਸ਼ਿਸ਼ ਕਰਾਂਗੇ ਵੀ ਦੋਨੇ ਸੂਬਿਆਂ ਦੀ ਸਹਿਮਤੀ ਨਾਲ ਹੀ ਹੋਵੇ, ਜਾਂ ਫਿਰ ਸਹਿਮਤੀ ਨਾਲ ਹੋਵੇ, ਜਾਂ ਫਿਰ ਜਿਹੜੇ ਕੋਈ ਕਾਨੂੰਨ ਹੈਗੇ ਨੇ ਆਪਣਾ ਇੰਟਰਨੈਸ਼ਨਲ ਕਾਨੂੰਨ ਹੈ ਜਾਂ ਜੋ ਭਾਰਤ ਦੇ ਕਾਨੂੰਨ ਹੈ ਪਾਣੀਆਂ ਨੂੰ ਵੰਡਣ ਵਾਲੇ, ਉਹਨਾਂ ਦੇ ਹਿਸਾਬ ਨਾਲ ਹੋਵੇ। ਉਹ 'ਤੇ ਜ਼ੋਰ ਦੇਵਾਂਗੇ ਅਸੀਂ ਇਹਨੂੰ ਇਸ ਗੱਲ 'ਤੇ ਵੀ ਅਸੀਂ ਦੋਨਾਂ ਸੂਬਿਆਂ ਦੇ ਜਿਵੇਂ ਪੋਲੀਟੀਕਲ ਪਾਰਟੀਆਂ ਹਰੇਕ ਚੋਣ ਮੌਕੇ ਕਰਦੀਆਂ, ਕੋਈ ਉਹਨਾਂ ਦਾ ਸਰੋਕਾਰ ਨਹੀਂ ਵੀ ਇਹਦਾ ਕੋਈ ਨਿਪਟਾਰਾ, ਕੋਈ ਜਾਇਜ਼ ਨਿਪਟਾਰਾ ਹੋਵੇ। ਸਕਾ ਤੋਂ ਪਿੰਡ ਰੱਖਣਾ ਚਾਹੁੰਦੇ ਆ, ਸਿਰਫ ਆਪਣੇ ਵੋਟਾਂ 'ਚ ਵਰਤਣਾ ਚਾਹੁੰਦੇ ਆ ਨੂੰ, ਅਸੀਂ ਉਹਨਾਂ ਵਾਂਗੂ ਨਹੀਂ ਕਰਾਂਗੇ। ਨਿਬੜੋਗੇ ਕਿਵੇਂ? ਕਿਉਂਕਿ ਚੈਲੰਜ ਵੱਡੇ ਨੇ ਕਿਸਾਨ ਆਗੂਆਂ ਦੇ ਲਈ। ਇਸ ਵਾਰ ਜਥੇਬੰਦੀਆਂ 18 ਜਿਹੜੀਆਂ ਕਿ ਇੱਥੇ ਕਹੀਆਂ ਗਈਆਂ ਨੇ ਕਿ ਉੱਤਰੀ ਭਾਰਤ ਦੀਆਂ ਮਿਲਾ ਕੇ 18 ਜਥੇਬੰਦੀਆਂ ਕੁੱਲ ਸ਼ਾਮਲ ਹੋਣਗੀਆਂ। ਪਰ ਕੀ ਲੱਗਦਾ ਵੀ ਤੁਹਾਡੇ ਚੈਲੰਜਾਂ ਨੂੰ ਜੋ ਤੁਸੀਂ ਸਰਕਾਰ ਦੇ ਮੂਹਰੇ ਚੈਲੰਜ ਰੱਖੇ ਆ, ਜਾਂ ਉਹ ਸਰਕਾਰ ਉਹਨਾਂ ਦੇ ਉੱਪਰ ਗੌਰ ਕਰੂਗੀ, ਤੁਹਾਡੇ ਮੁੱਦਿਆਂ ਦੇ ਉੱਪਰ ਤੁਹਾਡੀ ਜਿਹੜੀ ਗੱਲ ਆ ਉਹ ਮੰਨੀ ਜਾਊਗੀ? ਕਿਉਂਕਿ ਕਈ ਕਿਸਾਨ ਆਗੂ ਤਾਂ ਅਜਿਹੇ ਨੇ ਜਿਹੜੇ 2022 ਦੇ ਵਿੱਚ SSM ਵੱਲੋਂ ਚੋਣਾਂ ਦੇ ਵਿੱਚ ਉਤਰ ਗਏ, ਕਿ ਉਹਨਾਂ ਦੇ ਉੱਪਰ ਸਵਾਲ ਨਹੀਂ ਖੜੇ ਹੋਣਗੇ? ਦੇਖੋ ਜੀ, ਜਿਹੜਾ ਇਹ ਸਾਨੂੰ ਕੋਈ ਭੁਲੇਖਾ ਨਹੀਂ, ਸਰਕਾਰ ਕੋਈ ਨਹੀਂ ਚਾਹੁੰਦੀ ਹੁੰਦੀ ਵੀ ਸਾਡੇ ਖਿਲਾਫ ਕੋਈ ਅੰਦੋਲਨ ਹੋਵੇ। ਉਹਨੂੰ ਉਹ ਕਿਸੇ ਨੂੰ ਕਹਿੰਦੇ ਲਾਇਸੈਂਸ ਦਿੰਦੇ ਹੋਵੇ ਵੀ ਆਓ ਸਾਡੇ ਨਾਲ ਲੜੋ, ਇਹ ਕੋਈ ਸਰਕਾਰ ਨਹੀਂ ਕਹਿੰਦੀ ਹੁੰਦੀ। ਜਦੋਂ ਅਸੀਂ 2020 'ਚ ਗਏ ਯਾਰ 26 ਨਵੰਬਰ ਨੂੰ, ਉਦੋਂ ਵੀ ਕੋਈ ਸਾਨੂੰ ਐ ਨਹੀਂ, ਹੁਣ ਸਾਨੂੰ ਲੱਗਦਾ ਹੋਣਾ ਵੀ ਵੇਖੋ ਦਿੱਲੀ ਅਸੀਂ ਬਾਰਡਰ 'ਤੇ ਪਹੁੰਚ ਗਏ। ਪਰ ਤੁਸੀਂ ਉਹ ਦਿਨ ਯਾਦ ਕਰੋ 26 ਨੂੰ ਜਦੋਂ ਤੁਰੇ ਆ, ਕੀ ਉਹਨਾਂ ਨੇ ਰੋਕਣ ਦੀ ਕਿਹੜੀ ਕੋਸ਼ਿਸ਼ ਨਹੀਂ ਕੀਤੀ? ਪਾਣੀ ਨਹੀਂ ਸਿੱਟਿਆ ਉਹਨਾਂ ਨੇ, ਅਥਰੂ ਗੈਸ ਨਹੀਂ ਸਿੱਟੀ, ਸੜਕਾਂ ਨਹੀਂ ਪੱਟੀਆਂ ਉਹਨਾਂ ਨੇ, ਵੱਡੇ ਵੱਡੇ ਉਹ ਕੰਟੇਨਰ ਮਿੱਟੀ ਦੇ ਭਰ ਕੇ ਮੂਹਰੇ ਪੱਥਰ ਨਹੀਂ ਲਾਏ ਉਹਨਾਂ ਨੇ, ਕੀ ਨਹੀਂ ਕਸਰ ਛੱਡੀ ਉਹਨਾਂ ਨੇ। ਪਰ ਉਹ ਕੀ ਹੋਇਆ ਵੀ ਕਿਸਾਨਾਂ ਦੀ ਤਾਕਤ ਮੂਹਰੇ ਸਾਰੇ ਉਹ ਬੈਰੀਕੇਡ ਵਗੈਰਾ ਉਹ ਢਹਿ ਹੁੰਦੇ ਗਏ। ਸੋ ਹੁਣ ਵੀ ਸਾਨੂੰ ਲੱਗਦਾ ਹੁਣ ਤਾਂ ਸਗੋਂ ਤਾਂ ਉਹਨਾਂ ਨੂੰ ਹੋਰ ਵੀ ਹੋਊਗਾ ਵੀ ਚਲੋ, ਉਦੋਂ ਤਾਂ ਉਹਨਾਂ ਨੂੰ ਆਇਆ ਸੀਗਾ ਵੀ ਸ਼ਾਇਦ 1-2 ਦਿਨਾਂ 'ਚ ਮੁੜ ਜਾਣਗੇ। ਹੁਣ ਤਾਂ ਉਹਨਾਂ ਨੇ ਆਪਦਾ ਤਜਰਬਾ ਵੀ ਚੱਖ ਲਿਆ ਨਾ, ਕੌੜਾ ਤਜਰਬਾ ਸੈਂਟਰ ਸਰਕਾਰ ਨੇ, ਵੀ ਇਹ ਪੱਕੇ ਤੌਰ 'ਤੇ ਡੇਰੇ ਡਾਲ ਕੇ ਵੀ ਬਹਿ ਜਾਂਦੇ ਹੁੰਦੇ ਨੇ, ਡੇਰਾ ਲਾ ਕੇ ਵੀ। ਸੋ ਇਸ ਤੌਰ ਦੀ ਗੱਲ ਕਰੀ ਆ, ਪਰ ਇਸ ਵਾਰ ਉਹ ਨੌਜਵਾਨ ਨਹੀਂ ਹੈਗੇ ਜਿਹੜੇ ਨੌਜਵਾਨਾਂ ਦੀ ਹਮੇਸ਼ਾ ਘਾਟ ਆ, ਜਿਹੜੀ ਉਹ ਪੰਜਾਬ ਨੂੰ ਤੇ ਪੂਰੇ ਨੌਜਵਾਨਾਂ ਨੂੰ ਰੜਕਦੀ ਰਹਿਣੀ ਆ। ਖਾਸ ਕਰਕੇ ਉਹਨਾਂ ਕਿਸਾਨ ਆਗੂਆਂ ਨੂੰ ਤਾਂ ਜ਼ਿਆਦਾ ਰੜਕਦੀ ਰਹਿਣੀ ਆ ਜਿਹੜੇ ਉਹਨਾਂ ਦੀ ਸਪੋਰਟ 'ਤੇ ਆਏ ਸੀ। ਜਿਵੇਂ ਤੁਸੀਂ ਮਸਤੂਣਾ ਸਾਹਿਬ ਦੀ ਰੈਲੀ ਦੀ ਗੱਲ ਕਰ ਲਓ, ਉਦੋਂ ਤੁਸੀਂ ਕਹਿ ਰਹੇ ਸੀ ਅਸੀਂ ਮੋਗੇ ਤੋਂ 120-30 ਤੇ ਗੱਡੀ ਲੈ ਕੇ ਆਏ ਹਾਂ, ਭਜਾ ਕੇ ਲਿਆਏ ਹਾਂ, ਤੇ ਅਸੀਂ ਮਸਤੂਣਾ ਪਹੁੰਚੇ ਹਾਂ, ਸਮੇਂ ਸਿਰ ਪਹੁੰਚ ਗਏ ਹਾਂ। ਇਹ ਬਿਆਨ ਤੁਹਾਡੇ ਹੀ ਸੀਗੇ। ਦੇਖੋ ਜੀ, ਜਿਹੜੀ ਤੁਸੀਂ ਕਹਿੰਦੇ ਹੋ ਨਾ, ਭਾਵੇਂ ਨੌਜਵਾਨ ਹੈ, ਨੌਜਵਾਨ ਵੀ ਸਾਡੇ ਕਿਸਾਨਾਂ ਦੇ ਪੁੱਤ ਹੀ ਹੈ, ਭਾਵੇਂ ਉਹ ਨੌਜਵਾਨ ਹੈ, ਭਾਵੇਂ ਉਹਨਾਂ ਦੇ ਮਾਪੇ ਹੈ ਜਿਹੜੇ ਕਿਸਾਨੀ ਨਾਲ ਸੰਬੰਧ ਰੱਖਦੇ ਆ। ਵਿਚਾਰਧਾਰਾ ਤਾਂ ਇੱਕ ਇਫੈਕਟ ਕਰਦੀ ਹੈ ਨਾ ਉਹ ਨੌਜਵਾਨਾਂ ਦੀ, ਜਿਵੇਂ ਤੁਹਾਡੀ ਵਿਚਾਰਧਾਰਾ ਕੁਛ ਹੋਰ ਆ, ਉਹਨਾਂ ਦੀ ਵਿਚਾਰਧਾਰਾ ਕੁਛ ਹੋਰ ਸੀ, ਉਹ ਇਫੈਕਟ ਤਾਂ ਕਰਦੀ ਹੈ ਨਾ। ਕੀ ਲੱਗਦਾ ਵੀ ਉਹ ਵਿਚਾਰਧਾਰਾ ਵਾਲੇ ਨੌਜਵਾਨ ਉੱਥੇ ਪਹੁੰਚਣਗੇ ਜਿਹੜੇ ਦੀਪ ਸਿੱਧੂ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਸੀ, ਜਾਂ ਜਿਹੜੇ ਹੋਰ ਅਨੇਕਾਂ ਜਿਹੇ ਨੌਜਵਾਨਾਂ ਦੀਆਂ ਵਿਚਾਰਧਾਰਾਵਾਂ ਨਾਲ ਜੁੜੇ ਹੋਏ ਸੀ? ਦੇਖੋ ਜੀ, ਸ਼ੁਰੂ ਦੇ ਵਿੱਚ ਅਸੀਂ ਕਹਿੰਦੇ ਹਾਂ ਵੀ ਉਦੋਂ ਵੀ ਜੇ ਤੁਸੀਂ ਯਾਦ ਕਰੋ ਤਾਂ ਮੇਰੇ ਠੋਸ ਗਿਣਤੀ ਅਸੀਂ ਕੀਤੀ ਸੀ ਟਰੈਕਟਰ ਟਰਾਲੀਆਂ ਦੀ, 4000 ਟਰੈਕਟਰ ਟਰਾਲੀ ਪਹਿਲੇ ਦਿਨ ਜਦੋਂ ਅਸੀਂ ਤੁਰੇ ਆ। ਹਰਿਆਣਾ, ਪੰਜਾਬ, ਚੱਲ ਯੂਪੀ ਵਾਲੇ ਤਾਂ ਮਗਰੋਂ ਆਏ, ਟਕੈਤ ਵਰਗੇ ਤਾਂ 2 ਦਿਨ ਮਗਰੋਂ ਆਏ ਆ। ਪਹਿਲੇ ਦਿਨ ਇਹ ਦੋਨੇ ਸਟੇਟਾਂ ਹੀ ਗਈਆਂ ਨੇ, ਦੋਹਾਂ ਦੀ 4000 ਟਰਾਲੀ ਸੀਗੀ। ਉਦੋਂ ਬਾਅਦ ਜਦੋਂ 4000 ਟਰਾਲੀ ਜਾ ਕੇ ਉੱਥੇ ਬੈਠ ਗਈ, ਨੌਜਵਾਨ ਵੀ ਉਹਨਾਂ 'ਚ ਉਹਨਾਂ ਕਿਸ ਹਿੱਸੇ ਪਹਿਲੇ ਟਰਾਲੀਆਂ 'ਚ ਵੱਡਾ ਹਿੱਸਾ ਨਹੀਂ ਸੀਗਾ, ਵੱਡਾ ਹਿੱਸਾ ਨੌਜਵਾਨਾਂ ਦਾ ਤੇ ਬਾਕੀ ਕਿਸਾਨਾਂ ਦਾ, ਜਿਹੜਾ 26 ਜਨਵਰੀ ਤੱਕ 2 ਮਹੀਨੇ 26 ਨਵੰਬਰ ਤੋਂ ਲੈ ਕੇ 26 ਜਨਵਰੀ ਤੱਕ 2 ਮਹੀਨੇ ਉੱਥੇ ਮੋਰਚਾ ਡਟ ਗਿਆ, ਪ੍ਰਚਾਰ ਚੱਲਿਆ, ਉਹਨੇ ਖਿੱਚਿਆ। ਫਿਰ ਕਿਸਾਨਾਂ ਨੂੰ ਵੀ ਖਿੱਚਿਆ ਵੱਡੀ ਗਿਣਤੀ 'ਚ, ਜਿਹੜੇ ਹਜ਼ਾਰਾਂ 'ਚ ਸੀਗੇ ਟਰਾਲੀਆਂ ਉਹ ਲੱਖਾਂ 'ਚ ਪਹੁੰਚ ਗਈਆਂ। ਜਿਹੜੇ ਨੌਜਵਾਨ ਟਾਵੇਂ ਸੀਗੇ 26 ਜਨਵਰੀ ਵਾਲੇ ਦਿਨ ਨਾ 26 ਨਵੰਬਰ ਵਾਲੇ ਦਿਨ, ਉਹ 26 ਜਨਵਰੀ ਤੱਕ 10,000 ਦੀ ਗਿਣਤੀ 'ਚ ਗਏ। ਹੁਣ ਵੀ ਸਾਨੂੰ ਲੱਗਦਾ ਵੀ ਨੌਜਵਾਨਾਂ ਦਾ ਵਿਚਾਰਧਾਰਾ ਅੱਡ ਮਾਮਲਾ ਹੈਗੀ ਹੈ, ਵਿਚਾਰਧਾਰਾ ਕੋਈ ਡਿੱਕਾ ਨਹੀਂ ਬਣਦੀ ਜੇ ਵਿਚਾਰਧਾਰਾ ਸਰਕਾਰ ਪੱਖੀ ਨਾ ਹੋਵੇ, ਲੜਨ ਵਾਲੀ ਵਿਚਾਰਧਾਰਾ ਹੋਵੇ। ਖੂਰ ਸਾਹਿਬ, ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਉਸ ਵਕਤ ਐਡਾ ਤਾਮਾ ਜਾਮਾ ਜੋ ਇਕੱਠਾ ਹੋਇਆ,